ਵਿੱਚ ਟੀਵੀ 84 ਦੇਖ ਰਹੇ ਸਮੂਹ ਦਰਸ਼ਕਾਂ ਨੂੰ ਮੈਂ ਅੱਜ ਦੇ ਇਸ ਸੱਚੋ ਸੱਚ ਪ੍ਰੋਗਰਾਮ ਵਿੱਚ ਜੀ ਆਇਆਂ ਨੂੰ ਕਹਿਣਾ। ਪਿਛਲੇ ਕੁਝ ਦਿਨਾਂ ਤੋਂ ਕਾਫੀ ਵੱਡੀਆਂ ਤਬਦੀਲੀਆਂ ਵਰਲਡ ਪੋਲਿਟਿਕਸ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ। ਖਾਸ ਤੌਰ ਤੇ ਅਮਰੀਕਾ ਦੇ ਰਾਸ਼ਟਰਪਤੀ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ ਜਿਹੜੀਆਂ ਸਟੇਟਮੈਂਟਸ ਸਾਹਮਣੇ ਆਈਆਂ ਨੇ, ਉਹਨਾਂ ਨੇ ਇੱਕ ਵਾਰ ਦੁਨੀਆ ਦੀ ਸਿਆਸਤ ਦਾ ਮੁਹਾਂਦਰਾ ਬਦਲ ਕੇ ਰੱਖ ਦਿੱਤਾ ਹੈ। ਤੇ ਖਾਸ ਤੌਰ ਦੇ ਉੱਤੇ ਭਾਰਤ ਦੇ ਹਵਾਲੇ ਨਾਲ ਜੇ ਗੱਲ ਕਰਨੀ ਹੋਵੇ ਤਾਂ ਭਾਰਤ ਦੇ ਪ੍ਰਤੀ ਕਾਫੀ ਸਖਤ ਰੁਖ ਜਿਹੜਾ ਪ੍ਰੈਜ਼ੀਡੈਂਟ ਟਰੰਪ ਦਾ ਉਹ ਦੇਖਣ ਨੂੰ ਮਿਲਿਆ, ਕਿਉਂਕਿ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਭਾਰਤ ਦੇ ਜਿਹੜੇ ਵਫਦ ਆ ਅਮਰੀਕਾ ਦੌਰੇ ਕਰ ਰਹੇ ਸਨ ਤੇ ਲਗਾਤਾਰ ਜਿਹੜੀਆਂ ਟ੍ਰੇਡ ਨੈਗੋਸ਼ੀਏਸ਼ਨ ਸੀ ਉਹ ਚੱਲ ਰਹੀਆਂ ਸੀ। ਤੇ ਭਾਰਤੀ ਮੀਡੀਆ ਦੇ ਵਿੱਚ ਇਹ ਵੀ ਕਿਹਾ ਜਾ ਰਿਹਾ ਸੀ ਕਿ ਜਿਹੜੀ ਟ੍ਰੇਡ ਨੈਗੋਸ਼ੀਏਸ਼ਨਸ ਨੇ ਉਹ ਸਫਲ ਹੋ ਰਹੀਆਂ ਨੇ, ਤੇ ਕਿਉਂਕਿ ਇੰਡੀਆ ਇਹ ਸਮਝਦਾ ਸੀ ਕਿ ਉਹਦੇ ਕੋਲ ਇੱਕ ਲੈਵਰੇਜ ਆ ਅਮਰੀਕਾ ਦੇ ਨਾਲ ਜੀਓਪੋਲੀਟੀਕਲ ਜਿਹੜੀ ਸਿਚੁਏਸ਼ਨ ਆ ਸਾਊਥ ਏਸ਼ੀਆ ਦੇ ਵਿੱਚ, ਉੱਥੇ ਇੱਕ ਸਟ੍ਰੈਟੇਜਿਕ ਪਾਰਟਨਰਸ਼ਿਪ ਦੀ। ਪਰ ਪ੍ਰੈਜ਼ੀਡੈਂਟ ਟਰੰਪ ਨੇ ਇੱਕ ਝਟਕਾ ਦਿੱਤਾ ਭਾਰਤ ਨੂੰ, ਤੇ ਉਹ ਝਟਕਾ ਵੀ ਇੰਨਾ ਵੱਡਾ ਸੀ ਕਿ ਭਾਰਤ ਦੇ ਪੈਰਾਂ ਥੱਲੇੋਂ ਜ਼ਮੀਨ ਨਿਕਲ ਗਈ ਆ, ਜਿਹਦੇ 'ਚ ਪ੍ਰੈਜ਼ੀਡੈਂਟ ਟਰੰਪ ਨੇ ਜਿੱਥੇ ਭਾਰਤ ਦੇ ਉੱਤੇ ਟੈਰਿਫ ਲਾਉਣ ਦਾ ਐਲਾਨ ਕੀਤਾ 1 ਤਰੀਕ ਤੋਂ, ਭਾਵ ਅੱਜ ਜਦੋਂ ਅਸੀਂ ਇਹ ਗੱਲਬਾਤ ਕਰ ਰਹੇ ਹਾਂ, ਤੇ ਨਾਲ ਹੀ ਜਿਹੜੀਆਂ ਪੈਨਲਟੀਜ਼ ਦੀ ਗੱਲ ਕੀਤੀ ਹੈ, ਜਿਹੜਾ ਕਿ ਭਾਰਤ ਦੇ ਵਿੱਚ ਬਹੁਤ ਖਤਰਨਾਕ ਸਮਝਿਆ ਜਾ ਰਿਹਾ, ਕਿਉਂਕਿ ਇਹਨਾਂ ਪੈਨਲਟੀਜ਼ ਦੇ ਨਾਲ ਡੋਨਲਡ ਟਰੰਪ ਨੇ ਜਿਹੜੀ ਗੱਲ ਦਾ ਜ਼ਿਕਰ ਕੀਤਾ ਉਹ ਗੱਲ ਹੈ ਕਿ ਭਾਰਤ ਰਸ਼ੀਆ ਦਾ ਤੇਲ ਖਰੀਦ ਕੇ ਦੁਨੀਆ ਦੀ ਮੰਡੀ ਦੇ ਵਿੱਚ ਵੇਚ ਰਿਹਾ, ਤੇ ਸਸਤੇ ਰੇਟ ਤੇ ਤੇਲ ਖਰੀਦ ਕੇ ਜਿੱਥੇ ਆਪ ਮੁਨਾਫਾ ਖੱਟ ਰਿਹਾ, ਉੱਥੇ ਰਸ਼ੀਆ ਨੂੰ ਵੀ ਜਿਹੜਾ ਪੈਸਾ ਆ ਉਹ ਪ੍ਰੋਵਾਈਡ ਕਰਵਾ ਰਿਹਾ, ਤੇ ਜਿਸ ਪੈਸੇ ਦੇ ਨਾਲ ਰਸ਼ੀਆ ਜਿਹੜਾ ਆ ਯੂਕਰੇਨ ਦੇ ਉੱਤੇ ਹਮਲੇ ਕਰ ਰਿਹਾ ਆ। ਤਾਂ ਜਿਹੜੀ ਇਹ ਸਾਰੀ ਜਿੱਥੇ ਟ੍ਰੇਡ ਨੈਗੋਸ਼ੀਏਸ਼ਨਸ ਦੀ ਗੱਲ ਸੀ, ਉਸ ਤੋਂ ਗਾਂਹ ਹੁਣ ਗੱਲ ਜਿਹੜੀ ਆ ਉਹ ਜੀਓ ਪੋਲਿਟਿਕਸ ਜਿਹੜੀ ਆ ਉੱਥੇ ਪਹੁੰਚ ਗਈ ਆ, ਤੇ ਟ੍ਰੇਡ ਹੁਣ ਛੋਟਾ ਨਜ਼ਰ ਆ ਰਿਹਾ ਕਿ ਗੱਲ ਲੱਗ ਰਹੀ ਹੈ ਕਿ ਇਕੱਲੀ ਮਹਿਜ਼ ਟੈਰਿਫ ਤੱਕ ਦੀ ਨਹੀਂ, ਗੱਲ ਉਸ ਤੋਂ ਗਾਂਹ ਜਿਹੜਾ ਇੱਕ ਵੱਡਾ ਟਕਰਾਅ ਦੁਨੀਆ ਦੇ ਵਿੱਚ ਬਣ ਰਿਹਾ ਆ, ਅਮਰੀਕਾ ਦੀ ਸੁਪਰੀਮੇਸੀ ਨੂੰ ਚੈਲੰਜ ਹੋ ਰਿਹਾ, ਤੇ ਉਹਦੇ 'ਚ ਅਮਰੀਕਾ ਆਪਣੇ ਇੰਟਰਸਟ ਸਿਕਿਉਰ ਕਰ ਰਿਹਾ, ਤਾਂ ਉਹਦੇ 'ਚ ਭਾਰਤ ਜਿਹੜਾ ਅਮਰੀਕਾ ਦੇ ਇੰਟਰਸਟਾਂ ਦੇ ਰਾਹ 'ਚ ਰੋੜਾ ਨਜ਼ਰ ਆਉਣ ਲੱਗ ਗਿਆ ਆ। ਤਾਂ ਇਹ ਸਾਰੀਆਂ ਜਿਹੜੀਆਂ ਸਥਿਤੀਆਂ ਪੈਦਾ ਹੋ ਰਹੀਆਂ ਨੇ, ਤੇ ਇਹਨਾਂ 'ਤੇ ਵੀ ਅੱਜ ਅਸੀਂ ਗੱਲਬਾਤ ਕਰਾਂਗੇ, ਤੇ ਨਾਲ ਹੀ ਇਹ ਜਿਹੜੇ ਹਾਲਾਤ ਪੈਦਾ ਹੋ ਰਹੇ ਨੇ ਉਹਨਾਂ ਦੇ ਨਾਲ ਸਿੱਖਾਂ ਦੇ ਲਈ ਕੀ ਸੰਭਾਵਨਾਵਾਂ ਅੱਗੇ ਬਣ ਰਹੀਆਂ ਨੇ, ਤੇ ਸਿੱਖਾਂ ਨੂੰ ਕਿਵੇਂ ਇਹਨਾਂ ਹਾਲਾਤਾਂ ਨੂੰ ਦੇਖਣਾ ਚਾਹੀਦਾ, ਤੇ ਕੀ ਤਿਆਰੀਆਂ ਜਿਹੜੀਆਂ ਆ ਅਗਲੇਰੇ ਭਵਿੱਖ ਲਈ ਕਰਨੀਆਂ ਚਾਹੀਦੀਆਂ ਨੇ। ਤਾਂ ਇਹਦੇ ਉੱਤੇ ਹੀ ਸਾਡਾ ਅੱਜ ਦਾ ਸ਼ੋਅ ਕੇਂਦਰਿਤ ਰਹੇਗਾ, ਤੇ ਮੇਰੇ ਨਾਲ ਡਾਕਟਰ ਅਮਰਜੀਤ ਸਿੰਘ ਜੋ ਹਮੇਸ਼ਾ ਦੀ ਤਰ੍ਹਾਂ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪਣਾ ਜਿਹੜਾ ਐਨਾਲਿਸਿਸ ਆ ਉਹ ਦਿੰਦੇ ਨੇ ਵਰਲਡ ਪੋਲਿਟਿਕਸ ਦੇ ਬਾਰੇ, ਤੇ ਉਹ ਸਾਡੇ ਨਾਲ ਜੁੜੇ ਹੋਏ ਨੇ। ਮੈਂ ਡਾਕਟਰ ਅਮਰਜੀਤ ਸਿੰਘ ਜੀ ਤੁਹਾਨੂੰ ਜੀ ਆਇਆਂ ਨੂੰ ਕਹਿਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਸੁਖਵਿੰਦਰ ਸਿੰਘ ਜੀ ਤੁਹਾਨੂੰ ਵੀ, ਤੇ ਦੁਨੀਆ ਭਰ 'ਚ ਬੈਠੇ ਟੀਵੀ 84 ਦੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ, ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਡਾਕਟਰ ਸਾਹਿਬ, ਜਿਵੇਂ ਮੈਂ ਭੂਮਿਕਾ ਬੰਨ ਦਿੱਤੀ ਆ, ਤੇ ਮੈਂ ਜੋ ਜਾਣਨਾ ਚਾਹੁੰਦਾ ਤੁਹਾਤੋਂ ਅੱਜ ਦੇ ਸ਼ੋਅ ਦੇ ਵਿੱਚ, ਉਹਦੇ 'ਚ ਪਹਿਲਾ ਸਵਾਲ ਮੇਰਾ ਇਹੀ ਆ ਕਿ ਇੱਕ ਜਿਹੜਾ ਝਟਕਾ ਦਿੱਤਾ ਆ ਭਾਰਤ ਨੂੰ, ਜਿੱਥੇ ਗੱਲ ਟ੍ਰੇਡ ਨੈਗੋਸ਼ੀਏਸ਼ਨਸ ਦੀ ਚੱਲ ਰਹੀ ਸੀ, ਟ੍ਰੇਡ ਦੇ ਉੱਤੇ ਫੋਕਸਡ ਸੀ, ਪਰ ਡੋਨਲਡ ਟਰੰਪ ਜਿਹੜਾ ਰਸ਼ੀਅਨ ਐਂਗਲ ਲੈ ਕੇ ਆਏ ਆ ਵਿੱਚ ਭਾਰਤ ਦੇ ਹਵਾਲੇ ਦੇ ਨਾਲ, ਤੇ ਉਸ ਚੀਜ਼ ਨੇ ਇਹ ਗੱਲ ਵੱਲ ਇਸ਼ਾਰਾ ਕੀਤਾ ਹੈ ਕਿ ਮਸਲਾ ਇਕੱਲਾ ਟ੍ਰੇਡ ਦਾ ਨਹੀਂ, ਮਸਲਾ ਟ੍ਰੇਡ ਤੋਂ ਗਾਂਹ ਪਹੁੰਚ ਗਿਆ। ਤੇ ਤੁਸੀਂ ਕਿਵੇਂ ਦੇਖ ਰਹੇ ਹੋ ਕਿ ਰਸ਼ੀਅਨ ਐਂਗਲ ਨੂੰ ਇੰਡੀਆ ਦੇ ਨਾਲ ਜੋੜ ਕੇ ਜਿਵੇਂ ਪ੍ਰੈਜ਼ੀਡੈਂਟ ਟਰੰਪ ਲੈ ਕੇ ਆਏ ਆ, ਕੀ ਹੁਣ ਗੱਲ ਕਿਸੇ ਟ੍ਰੇਡ ਦੇ ਸਮਝੌਤੇ ਤੱਕ ਸੀਮਿਤ ਹੈ ਜਾਂ ਗੱਲ ਉਸ ਤੋਂ ਗਾਂਹ ਪਹੁੰਚ ਚੁੱਕੀ ਆ? ਦੇਖੋ, ਤੁਸੀਂ ਬੜਾ ਯੂਜ਼ਫੁਲ ਨੁਕਤਾ ਪਹਿਲੀ ਗੱਲਬਾਤ ਦੀ ਇੰਟਰੋਡਕਸ਼ਨ ਦੇ ਵਿੱਚ ਹੀ ਦਿੱਤਾ ਹੈ। ਬਹੁਤ ਵਾਰ ਜਿਹੜੀ ਟਰਮੀਨੋਲੋਜੀ ਹੁੰਦੀ ਹੈ ਉਹ ਬਹੁਤ ਮੈਟਰ ਕਰਦੀ ਹੈ, ਔਰ ਜਿਹੜੀ ਟਰਮੀਨੋਲੋਜੀ ਪਿਛਲੇ ਆਲਮੋਸਟ 6 ਮਹੀਨਿਆਂ 'ਚ ਜਦੋਂ ਤੋਂ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ 20 ਜਨਵਰੀ ਨੂੰ ਸਹੁੰ ਚੁੱਕੀ ਪ੍ਰੈਜ਼ੀਡੈਂਸੀ ਦੀ, ਇਸ ਸਾਰੀ ਨੀਤੀ ਨੂੰ ਜਿਹਨੂੰ ਟੈਰਿਫ ਵਾਰਫੇਅਰ ਵੀ ਕਿਹਾ ਜਾ ਰਿਹਾ ਹੈ, ਟ੍ਰੇਡ ਵਾਰਫੇਅਰ ਵੀ ਕਿਹਾ ਜਾ ਰਿਹਾ ਹੈ, ਲੇਕਿਨ ਇਸ ਤੋਂ ਮਚ ਮੋਰ ਹੈ, ਜਿਹਨੂੰ ਅੰਗਰੇਜ਼ੀ ਦੀ ਐਕਸਪ੍ਰੈਸ਼ਨ ਹੈ ਕਿ ਮਚ ਮੋਰ ਦੈਨ ਵਟ ਮੀਟਸ ਦਾ ਆਈ। ਇਹ ਮਹਿਜ਼ ਟ੍ਰੇਡ ਜਾਂ ਟੈਰਿਫ ਵਾਰਫੇਅਰ ਨਹੀਂ ਹੈ। ਐਕਚੁਅਲੀ ਇਸ ਸਾਰੇ ਨੂੰ ਜੇ ਅਸੀਂ ਬੜੇ ਧਿਆਨ ਨਾਲ ਦੇਖਾਂਗੇ ਤੇ ਜੇ 20ਵੀਂ ਸਦੀ ਦੇ ਸਾਰੇ ਪੀਰੀਅਡ ਦੇ ਉੱਤੇ ਇੱਕ ਪੰਛੀ ਝਾਤ ਵੀ ਮਾਰਾਂਗੇ ਕਿ ਕਿਹਨਾਂ ਹਾਲਾਤਾਂ ਨੇ ਫਸਟ ਵਰਲਡ ਵਾਰ ਲਿਆਂਦਾ 1914 ਤੋਂ 1918 ਤੱਕ, ਔਰ ਕਿਹੜੇ ਹਾਲਾਤ ਸੀ ਕਿ ਜਦੋਂ ਤੱਕ ਫਸਟ ਵਰਲਡ ਵਾਰ ਨੂੰ ਮੁੱਕਿਆ ਅਜੇ 20 ਸਾਲ ਵੀ ਨਹੀਂ ਸੀ ਹੋਏ ਤੇ ਦੂਸਰੇ ਵਰਲਡ ਵਾਰ ਦੀ ਸ਼ੁਰੂਆਤ ਹੋ ਜਾਂਦੀ ਹੈ, ਕਿਉਂਕਿ ਉਸ ਦਾ ਸੰਬੰਧ ਵੀ ਅਲਟੀਮੇਟਲੀ ਇਕਨੋਮਿਕਲ ਵੀ
ਪੋਲੀਟੀਕਲ ਡੋਮੀਨੈਂਸ ਵੀ, ਔਰ ਜਰਮਨ ਨੂੰ ਲੱਗਾ ਕਿ ਉਹਦੇ ਨਾਲ ਜਿਹੜੀਆਂ ਟ੍ਰੀਟੀਜ਼ ਹੋਈਆਂ ਉਸ ਦੇ ਵਿੱਚ ਧੱਕਾ ਹੋਇਆ ਹੈ, ਉਸ ਦੀ ਇੰਪੋਰਟੈਂਸ ਨੂੰ ਘਟਾ ਦਿੱਤਾ ਗਿਆ ਹੈ। ਔਰ ਫਿਰ ਜਦੋਂ ਅਸੀਂ ਸੈਕੰਡ ਵਰਲਡ ਵਾਰ ਤੋਂ ਪਹਿਲਾਂ ਦੇ ਹਾਲਾਤ ਵਿਦਨ ਅਮਰੀਕਾ ਦੇ ਦੇਖਦੇ ਹਾਂ, ਕਿਉਂਕਿ ਇਸ ਵੇਲੇ ਅਮਰੀਕਾ ਇੱਕੋ ਇੱਕ ਸੁਪਰ ਪਾਵਰ ਹੋਣ ਦੇ ਨਾਤੇ ਇਹ ਸਾਰੀ ਜੋ ਵੀ ਨਵੀਂ ਵਰਲਡ ਆਰਡਰ ਦੀ ਗੱਲ ਜਾਂ ਟੈਰਿਫ ਵਾਰਫੇਅਰ ਦੀ ਹੈ, ਇਸ ਨੂੰ ਲੀਡ ਕਰ ਰਿਹਾ ਹੈ। ਤੇ ਸਾਨੂੰ ਅਮਰੀਕਾ ਦਾ ਲੇਟ 1920s ਔਰ ਅਰਲੀ 1930s ਦਾ ਪੀਰੀਅਡ ਦੇਖਣਾ ਹੋਏਗਾ, ਜਿਸ ਨੂੰ ਅਮਰੀਕਾ ਦੀ ਹਿਸਟਰੀ 'ਚ ਗ੍ਰੇਟ ਡਿਪਰੈਸ਼ਨ ਕਿਹਾ ਜਾਂਦਾ ਹੈ। ਗ੍ਰੇਟ ਡਿਪਰੈਸ਼ਨ ਦੇ ਵਿੱਚ ਵੀ ਉਸ ਤੋਂ ਪਹਿਲਾਂ ਇਕਨੋਮੀ ਦਾ ਦਾਇਰਾ ਜਿਹੜਾ ਉਹ ਖੁੱਲਾ ਡੁੱਲਾ ਸੀ, ਲੇਕਿਨ ਜੇ ਤੁਸੀਂ ਲੇਟ 20s ਜਾਂ ਗ੍ਰੇਟ ਡਿਪਰੈਸ਼ਨ ਤੱਕ ਲੀਡ ਕਰਨ ਵੇਲੇ ਦਾ ਦੇਖੋ ਤੇ ਜਿਹਨੂੰ ਇਕਨੋਮਿਕਸ ਦੀ ਲੈਂਗੁਏਜ ਦੇ ਵਿੱਚ ਪ੍ਰੋਟੈਕਸ਼ਨਿਜ਼ਮ ਕਿਹਾ ਜਾਂਦਾ ਹੈ, ਕਿ ਪ੍ਰੋਟੈਕਟਿਵ ਇਕਨੋਮੀ ਦਾ ਕਨਸੈਪਟ ਆਇਆ ਔਰ ਉਹਦੇ ਥੱਲੇ ਇੱਕ ਪੈਨਿਕ ਕ੍ਰੀਏਟ ਹੋਇਆ। ਪੈਨਿਕ ਦਾ ਨਤੀਜਾ ਸੀ ਕਿ ਵੀ ਬੈਂਕਿੰਗ ਇੰਡਸਟਰੀ ਔਰ ਦੂਸਰੀ ਉਹ ਸਾਰੀ ਕਲੈਪਸ ਹੋਈ ਔਰ ਲੋਕਾਂ ਦਾ ਫੇਥ ਸਾਰਾ ਹਿੱਲਿਆ ਔਰ ਫਿਰ ਇੰਨੀ ਤਬਾਹੀ ਔਰ ਬਰਬਾਦੀ ਹੋਈ, ਜਿਸ ਨੂੰ ਅੱਜ ਵੀ ਜਦੋਂ ਕਈ ਮਿਊਜ਼ੀਅਮਸ ਦੇ ਵਿੱਚ ਤੁਸੀਂ ਜਾਂਦੇ ਹੋ ਤਾਂ ਉਸ ਪੀਰੀਅਡ ਦੀਆਂ ਪਿਕਚਰਸ ਲੱਗੀਆਂ ਹੁੰਦੀਆਂ ਨੇ, ਕਿਵੇਂ ਅਮਰੀਕਨ ਇੱਕ ਸਟੇਟ ਛੱਡ ਕੇ ਦੂਸਰੀ 'ਚ ਜਾ ਰਹੇ ਸੀ, ਕਿਵੇਂ ਕ੍ਰਾਈਮ ਕਿਸ ਲੈਵਲ ਦੇ ਉੱਤੇ ਸੀ, ਔਰ ਕਿਵੇਂ ਜਿਹੜੀ ਭੁੱਖਮਰੀ ਹੈ ਉਸ ਨੇ ਵੀ ਕਈ ਥਾਂ ਦੇ ਉੱਤੇ ਆਪਣਾ ਪ੍ਰਭਾਵ ਛੱਡਿਆ ਹੋਇਆ ਹੈ। ਸੈਕੰਡ ਵਰਲਡ ਵਾਰ ਦੇ ਜਿਉਂ ਹੀ ਸ਼ੁਰੂਆਤੀ ਦੌਰ ਤੋਂ ਪਹਿਲਾਂ ਦਾ ਮਾਹੌਲ ਬਣਿਆ, ਅਮਰੀਕਾ ਦੇ ਵਿੱਚ ਇਕਨੋਮੀ ਬਲੂਮ ਕਰਨ ਲੱਗ ਗਈ ਔਰ ਨਤੀਜੇ ਦੇ ਤੌਰ ਤੇ ਜੇ ਅਸੀਂ ਦੇਖਣਾ ਹੋਏ ਕਿ ਵਿਮਨ ਸਭ ਤੋਂ ਪਹਿਲਾਂ ਜਿਹੜੀ ਐਜ਼ ਏ ਵਰਕ ਫੋਰਸ ਆਈ, ਉਦੋਂ ਉਹ 1930s ਦੇ ਵਿੱਚ ਹੀ ਆਈ। ਉਸ ਤੋਂ ਪਹਿਲਾਂ ਅਮਰੀਕਨ ਵਿਮਨ ਵੀ, ਜਾਂ ਉਸ ਤੋਂ ਬਾਅਦ ਯੂਰਪ ਦੀ ਗੱਲ ਵੀ ਕਰੀਏ, ਉਹ ਆਪਣੇ ਘਰਾਂ ਦੇ ਵਿੱਚ ਬੱਚੇ ਜਿਹੜੇ ਨੇ ਉਹਨਾਂ ਦੀ ਪਾਲਣਾ ਘਰ ਵਾਲੇ ਤੇ ਜੋ ਸਾਡਾ ਟ੍ਰੈਡੀਸ਼ਨਲ ਫੈਮਿਲੀ ਸਿਸਟਮ ਹੈ ਉਹ 1930s ਤੱਕ ਵੀ ਸੀ। ਸੋ ਉਹਦੇ ਨਾਲ ਜਿੱਥੇ ਡਬਲ ਫੋਰਸ ਐਡ ਹੋਈ, ਉੱਥੇ ਕਿਉਂਕਿ ਵਾਰ ਇੰਡਸਟਰੀ ਸੀ, ਨਵੀਂ ਪ੍ਰੋਡਕਸ਼ਨਸ ਹੋਣੀਆਂ, ਇੱਕਦਮ ਜੌਬ ਅਪਰਚੁਨਿਟੀਜ਼ ਕ੍ਰੀਏਟ ਹੋਈਆਂ। ਔਰ ਜੇ ਅਸੀਂ ਸੈਕੰਡ ਵਰਲਡ ਵਾਰ ਦਾ ਐਂਡ ਦੇਖੀਏ ਔਰ ਉਸ ਤੋਂ ਬਾਅਦ ਜਿਹੜੀਆਂ ਟਰਮਸ ਜਾਂ ਟ੍ਰੀਟੀਜ਼ ਜਿਸ ਦੇ ਵਿੱਚ ਜ਼ਾਹਰ ਹੈ ਕਿ ਬ੍ਰਿਟਿਸ਼ ਐਮਪਾਇਰ ਦਾ ਖਾਤਮਾ ਹੋਇਆ, ਸੋਵੀਅਤ ਯੂਨੀਅਨ ਐਜ਼ ਏ ਪਾਵਰ ਉੱਭਰ ਕੇ ਆਈ, ਔਰ ਜਿਹੜਾ ਕਨਫਲਿਕਟ ਅੱਜ ਅਸੀਂ ਰਸ਼ੀਆ ਦੇ ਰੂਪ 'ਚ ਦੇਖਦੇ ਹਾਂ, ਜੇ ਤੁਸੀਂ ਥੋੜੀ ਜਿਹੀ ਪਿੱਛੇ ਝਾਤੀ ਮਾਰੋ, ਇਹ ਕ੍ਰਾਈਸਿਸ ਇਮੀਡੀਏਟਲੀ ਸੈਕੰਡ ਵਰਲਡ ਵਾਰ ਤੋਂ ਬਾਅਦ ਸ਼ੁਰੂ ਹੋ ਗਿਆ ਸੀ। ਔਰ ਜੇ ਜਰਮਨ ਵਾਲ ਦੀ ਗੱਲ ਕਰੀਏ ਕਿ ਈਸਟ ਔਰ ਵੈਸਟ ਜਰਮਨ ਦੇ ਵਿੱਚ ਦੋਨੋਂ ਪਾਸੇ ਦੀਆਂ ਫੌਜਾਂ ਆਮੋ ਸਾਹਮਣੇ ਸੀ, ਔਰ ਇਹ ਉਹ ਪੀਰੀਅਡ ਸੀ ਕਿ ਚਰਚਿਲ ਵਰਗੇ ਬੰਦੇ ਨੇ ਇਹ ਮਹਿਸੂਸ ਕਰ ਲਿਆ ਸੀ ਕਿ ਨੈਕਸਟ ਵੱਡਾ ਡੇਂਜਰ ਸੋਵੀਅਤ ਯੂਨੀਅਨ ਹੈ। ਈਸਟਰਨ ਯੂਰਪ ਦਾ ਵੱਡਾ ਹਿੱਸਾ ਉਹਨਾਂ ਦੀ ਸਪੈਲ ਥੱਲੇ ਸੀ, ਔਰ ਉਸ ਵੇਲੇ ਚਰਚਿਲ ਨੇ ਸੁਜੈਸਟ ਕੀਤਾ ਸੀ ਟਰੂਮੈਨ ਨੂੰ ਔਰ ਦੂਸਰਾ ਕਿ ਵੀ ਤੁਹਾਡੇ ਕੋਲ ਐਟਮ ਹੈ, ਇਹਨਾਂ ਦਾ ਕੰਮ ਵੀ ਨਾਲ ਹੀ ਕਰ ਦਿਓ, ਨਹੀਂ ਤਾਂ ਇਹ ਵੱਡਾ ਚੈਲੰਜ ਹੋਏਗਾ। ਔਰ ਅਸੀਂ ਉਹਦੇ ਫੋਲੋ ਅਪ 'ਚ ਦੇਖਦੇ ਹਾਂ ਕਿ ਜਿਹੜਾ ਪੋਸਟ ਸੈਕੰਡ ਵਰਲਡ ਵਾਰ ਇੱਕ ਸਾਰਾ ਗਲੋਬਲ ਢਾਂਚਾ ਬਣਿਆ, ਜਿਹਦੇ 'ਚ ਯੂਨਾਈਟਿਡ ਨੇਸ਼ਨਸ ਨੂੰ ਅਸੀਂ ਐਜ਼ ਏ ਰਿਪਰੈਜ਼ੈਂਟੇਟਿਵ ਬਾਡੀ ਆਫ ਨੇਸ਼ਨਸ ਦੇਖਦੇ ਹਾਂ। ਉਸ ਤੋਂ ਬਾਅਦ ਜਿਹੜੀਆਂ ਇਕਨੋਮਿਕਲ ਸੰਸਥਾਵਾਂ 50 60 'ਚ ਬਣਦੀਆਂ ਚਲੀਆਂ ਗਈਆਂ, ਜਿਨ੍ਹਾਂ ਦੇ ਵਿੱਚ ਵਰਲਡ ਬੈਂਕ ਹੈ, IMF ਹੈ, ਔਰ ਸਭ ਤੋਂ ਕਰੂਸ਼ਲ ਪਾਰਟ ਸੀ ਡਾਲਰ ਦੀ ਡੋਮੀਨੈਂਸ। ਜਦੋਂ ਤੱਕ ਅਸੀਂ ਲੇਟ 60s ਤੱਕ ਦੇਖਦੇ ਹਾਂ, ਇੰਟਰਨੈਸ਼ਨਲ ਲੈਵਲ ਦੇ ਉੱਤੇ ਜਿਹੜਾ ਪਹਿਲਾਂ ਚੱਲ ਰਿਹਾ ਸਿਸਟਮ ਸੀ ਗੋਲਡ ਵਰਸਸ ਜੋ ਵੀ ਉਹਨਾਂ ਦੀ ਪ੍ਰਿੰਟਿੰਗ ਦਾ ਸੀ, ਉਹਦੀ ਥਾਂ ਡਾਲਰ ਨੇ ਡੋਮੀਨੇਟ ਕਰਨਾ ਸ਼ੁਰੂ ਕਰ ਦਿੱਤਾ। ਹੁਣ ਵੀ ਜੇ ਤੁਸੀਂ ਦੇਖੋਗੇ, ਹੁਣ ਮੈਂ ਇੱਕਦਮ ਫਾਸਟ ਫਾਰਵਰਡ ਕਰਕੇ ਕਰੰਟ ਤੇ ਆਵਾਂ, ਜਿਹੜੀ ਪ੍ਰੈਜ਼ੀਡੈਂਟ ਟਰੰਪ ਦੀ ਨੀਤੀ ਇਸ ਸਾਰੇ ਪੀਰੀਅਡ ਜਾਂ ਈਵਨ ਇੰਡੀਆ ਦੇ ਹਵਾਲੇ ਨਾਲ ਵੀ, ਕਿਉਂਕਿ ਦੋ ਉਹਨਾਂ ਦੇ ਸੋਸ਼ਲ ਟਰੂਥ ਦੇ ਉੱਤੇ ਟਵੀਟ ਜਿਨ੍ਹਾਂ ਨੇ ਹੜਕੰਪ ਮਚਾਇਆ ਸਾਰੇ ਪਾਸੇ, ਭਾਰਤ ਦੇ ਵਿੱਚ ਵੀ ਔਰ ਦੂਸਰੇ ਵੀ, ਔਰ ਅੱਜ ਕਿਉਂਕਿ ਬਾਕੀ ਸਾਰੇ ਮੁਲਕਾਂ ਦੇ ਉੱਤੇ ਵੀ ਜਿਹੜਾ ਉਹ ਟੈਰਿਫ ਦਾ ਐਲਾਨ ਹੋ ਗਿਆ, ਇਸ ਲਈ ਭਾਰਤ ਦੀ ਜਿਹੜੀ ਫੜਫੜਾਹਟ ਹੈ ਜਾਂ ਉਹਨਾਂ ਦਾ ਦੀ ਘਬਰਾਹਟ ਹੈ ਉਹ ਕਿਤੇ ਨਾ ਕਿਤੇ ਬੈਕ ਬਰਨਰ ਤੇ ਚਲੀ ਗਈ ਹੈ। ਕਿਉਂਕਿ ਜਦੋਂ ਜਿਹੜੀਆਂ ਫਰੈਂਡਲੀ ਕੰਟਰੀਜ਼ ਵੀ ਨੇ, ਉਹ ਸਾਊਥ ਕੋਰੀਆ ਹੋਏ, ਵੀਅਤਨਾਮ ਹੋਏ, ਔਰ ਜਿਹੜਾ ਟੈਰਿਫ ਦੇ ਰੇਟ ਅਨਾਉਂਸ ਕੀਤੇ ਗਏ ਨੇ, ਉਹਦੇ 'ਚ ਭਾਰਤ ਵਾਲਿਆਂ ਨੂੰ ਵੀ ਲੱਗਣ ਲੱਗ ਗਿਆ ਹੋਣਾ ਕਿ 25% ਕੋਈ ਬਹੁਤ ਜ਼ਿਆਦਾ ਨਹੀਂ ਹੈ, ਕਿਤੇ 35 ਹੈ, ਕਿਤੇ 30 ਹੈ। ਤੇ ਜਿਹੜੇ ਈਵਨ ਫਰੈਂਡਲੀ ਮੁਲਕਾਂ ਨਾਲ ਵੀ, ਜੇ ਪਾਕਿਸਤਾਨ ਜਿਹਦੇ ਪ੍ਰਤੀ ਪ੍ਰੈਜ਼ੀਡੈਂਟ ਟਰੰਪ ਨੇ ਜਾਂ ਅਮਰੀਕਾ ਨੇ ਜਿਹੜਾ ਉਹ ਬੜਾ ਦੋਸਤਾਨਾ ਦਿਖਾਇਆ, ਉਹਨਾਂ ਦੇ ਉੱਤੇ ਵੀ 19% ਹੈ, 19% ਹੈ। ਸੋ ਗੱਲ ਸ਼ਾਇਦ ਜਿਹੜੀ ਭਾਰਤ ਦੇ ਲਈ ਵੀ, ਔਰ ਜਦੋਂ ਤੁਸੀਂ ਓਵਰਆਲ ਗਲੋਬਲ ਕੰਟੈਕਸਟ ਦੇ ਵਿੱਚ ਗੱਲ ਕੀਤੀ, ਉਹ ਇਹ ਹੈ ਕਿ ਜਦੋਂ ਬ੍ਰਿਕਸ ਹੋਂਦ ਦੇ ਵਿੱਚ ਆਉਂਦੀ ਹੈ, ਹੁਣ ਇਸ ਤੁਸੀਂ ਦੇਖੋਗੇ ਕਿ ਜਿਹੜਾ ਆਸੀਅਨ ਹੈ ਉਹ ਕੋਈ ਵੱਡੀ ਪ੍ਰੋਬਲਮ ਨਹੀਂ ਹੈ। ਸ਼ੰਘਾਈ ਕਾਰਪੋਰੇਸ਼ਨ ਆਰਗੇਨਾਈਜੇਸ਼ਨ SCO, ਇਹਦਾ ਜ਼ਿਕਰ ਪ੍ਰੈਜ਼ੀਡੈਂਟ ਟਰੰਪ ਨੇ ਕਿਤੇ ਨਹੀਂ ਕੀਤਾ।
ਜੇ ਰਿਪੀਟਡਲੀ ਕੀਤਾ ਤਾਂ ਬ੍ਰਿਕਸ ਦਾ ਕੀਤਾ। ਔਰ ਬ੍ਰਿਕਸ ਦਾ ਵੀ ਇਸ ਹਵਾਲੇ ਦੇ ਨਾਲ ਇਸ ਗੱਲ ਦਾ ਧਿਆਨ ਰਹੇ ਕਿ ਬੇਸ਼ੱਕ ਜਿਹੜੇ ਉਹਦੇ 5 ਫਾਊਂਡਰ ਮੈਂਬਰ ਸੀ ਉਹਨਾਂ ਦੇ ਵਿੱਚ ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ ਔਰ ਸਾਊਥ ਅਫਰੀਕਾ ਸੀ, ਪਰ ਹੁਣ ਬ੍ਰਿਕਸ ਦਾ ਦਾਇਰਾ ਕਾਫੀ ਵਿਸ਼ਾਲ ਹੋਇਆ ਹੈ। ਆਲਮੋਸਟ 30 ਤੋਂ 35% ਤੋਂ ਜ਼ਿਆਦਾ ਜਿਹੜੀ ਹੈ ਇਕਨੋਮੀ ਦੁਨੀਆ ਦੀ ਉਸ ਵਾਲੇ ਮੈਂਬਰ ਆਏ ਨੇ। ਔਰ ਜਿਹੜਾ ਸਭ ਤੋਂ ਵੱਡਾ ਖਤਰਾ ਜਾਂ ਬ੍ਰਿਕਸ ਦੇ ਨਾਲ ਜੁੜਨ ਕਰਕੇ ਇੰਡੀਆ ਦੇ ਉੱਤੇ ਐਡੀਸ਼ਨਲ ਪੈਨਲਟੀਜ਼ ਲਾਉਣ ਦੀ ਗੱਲ ਕੀਤੀ ਗਈ ਹੈ, ਉਹਦਾ ਕਾਰਨ ਹੈ ਕਿ ਬ੍ਰਿਕਸ ਵੱਲੋਂ ਜਿਹਦੇ ਬਿਹਾਈਂਡ ਸਭ ਤੋਂ ਪਾਵਰਫੁਲ ਪਾਵਰ ਤਾਂ ਚਾਈਨਾ ਹੈ, ਉਹਨਾਂ ਦਾ ਆਪਣੀ ਕਰੰਸੀ ਨੂੰ ਡਿਵੈਲਪ ਕਰਨ ਦੀ ਲਾਈਨ ਹੈ। ਉਹਨਾਂ ਦਾ ਹਿਊਮਨ ਡਿਵੈਲਪਮੈਂਟ ਬੈਂਕ ਹੈ ਜਿਹੜਾ ਆਲਰੇਡੀ ਲੋਨ ਵੀ ਦੇ ਰਿਹਾ ਹੈ। ਔਰ ਵਿਦਨ ਬ੍ਰਿਕਸ ਜਿਹੜੀਆਂ ਕੰਟਰੀਜ਼ ਨੇ ਉਹ ਆਪੋ ਆਪਣੀ ਡਾਲਰ ਨੂੰ ਬਾਈਪਾਸ ਕਰਕੇ ਆਪੋ ਆਪਣੀ ਕਰੰਸੀ ਦੇ ਵਿੱਚ ਟ੍ਰੇਡ ਵੀ ਕਰਨ ਲੱਗ ਗਈਆਂ ਨੇ। ਜਦੋਂ ਤੱਕ ਕਿ ਕੋਈ ਸਟੈਂਡਰਡ ਕਰੰਸੀ ਉਹਨਾਂ ਦੀ ਨਹੀਂ ਆਉਂਦੀ, ਅਸੀਂ ਈਰਾਨ ਔਰ ਇੰਡੀਆ ਦੀ ਜੇ ਡੀਲ ਦੇਖੀਏ, ਭਾਵੇਂ 30% ਜਿਹੜਾ ਆਇਲ ਹੈ ਇੰਡੀਆ ਰਸ਼ੀਆ ਤੋਂ ਲੈਂਦਾ ਹੈ, ਕਾਫੀ ਈਰਾਨ ਤੋਂ ਵੀ ਹੈ, ਪਰ ਉਹ ਟ੍ਰੇਡ ਜਿਹੜੀ ਹੈ ਉਹ ਈਰਾਨੀਅਨ ਕਰੰਸੀ ਔਰ ਇੰਡੀਅਨ ਰੂਪੀ ਦੇ ਵਿੱਚ ਹੀ ਹੁੰਦੀ ਹੈ। ਇਸੇ ਤਰ੍ਹਾਂ ਰਸ਼ੀਆ ਔਰ ਇੰਡੀਆ ਦੇ ਵਿਚਾਲੇ ਵੀ ਰੂਬਲ ਔਰ ਰੂਪੀ ਦੇ ਵਿਚਾਲੇ ਹੁੰਦਾ ਹੈ। ਔਰ ਆਲਰੇਡੀ ਬ੍ਰਿਕਸ ਦੇ ਕੁਝ ਮੁਲਕਾਂ 'ਚ ਜਿਹੜੀ ਹੈ ਚਾਈਨੀਜ਼ ਕਰੰਸੀ ਯੈਨ ਦੇ ਨਾਲ ਟ੍ਰੇਡ ਦੀ ਸ਼ੁਰੂਆਤ ਹੈ। ਸੋ ਜਿਹੜਾ ਸਭ ਤੋਂ ਵੱਡਾ ਫਿਕਰ ਹੈ ਅਮਰੀਕਾ ਨੂੰ ਉਹ ਇਹ ਹੈ ਕਿ ਵੀ ਅਲਟੀਮੇਟਲੀ ਡਾਲਰ ਚੈਲੰਜ ਹੋ ਰਿਹਾ ਹੈ। ਡਾਲਰ ਇਸ ਵੇਲੇ ਜੇ ਤੁਸੀਂ ਪਿਛਲੇ 4-5 ਦਿਨਾਂ 'ਚ ਹੀ ਦੇਖੋ ਕਿ ਉਹ ਯੂਰਪੀਅਨ ਯੂਨੀਅਨ ਉਹਨਾਂ ਦੀ ਕਰੰਸੀ ਹੋਏ, ਬ੍ਰਿਟਿਸ਼ ਪਾਉਂਡ ਹੋਏ ਜਾਂ ਯੈਨ ਔਰ ਉਹਦੇ ਬਰਾਬਰ ਥੱਲੇ ਨੂੰ ਜਾ ਰਿਹਾ। ਹਾਲਾਂਕਿ ਇੰਡੀਆ ਦੇ ਵਿੱਚ ਰੁਪਏ ਦਾ ਮਾੜਾ ਹਾਲ ਹੈ, ਉਹ 87-88 ਰੁਪਈਏ ਦੇ ਉੱਤੇ ਡਾਲਰ ਦੇ ਸਾਹਮਣੇ ਉਹਨਾਂ ਦਾ ਰੁਪਈਆ ਡਾਂਸ ਕਰ ਰਿਹਾ। ਸੋ ਇਹ ਜਦੋਂ ਅਸੀਂ ਗਲੋਬਲ ਪਾਰਟ 'ਚ ਦੇਖਦੇ ਹਾਂ, ਦੇਖੋ ਮੁਲਕਾਂ ਦੇ ਇੰਟਰਸਟ ਡੋਮੀਨੈਂਸ ਸੁਪਰਾਮੇਸੀ ਨਾਲ ਵੀ ਜੁੜੇ ਹੁੰਦੇ ਨੇ, ਪਰ ਇਨ ਦਾ ਐਂਡ ਆਫ ਦਾ ਡੇ ਮਨੀ ਜਿਹੜੀ ਹੈ ਜਾਂ ਇਕਨੋਮੀ ਇਹ ਵੱਡਾ ਫੈਕਟਰ ਹੁੰਦਾ ਹੈ। ਫਿਰ ਤੁਹਾਡਾ ਮਿਲਟਰੀ ਮਾਈਟ ਹੁੰਦਾ ਹੈ। ਜੇ ਮਿਲਟਰੀ ਮਾਈਟ ਦੇ ਐਂਗਲ ਤੋਂ ਵੀ ਅਸੀਂ ਦੇਖੀਏ, ਹੁਣ ਜਿਹੜਾ 4 ਰੋਜ਼ਾ ਭਾਰਤ ਪਾਕਿਸਤਾਨ ਕਨਫਲਿਕਟ ਹੈ, ਜਿਹੜਾ ਡਰੋਨ ਔਰ ਜਿਹੜਾ ਮਿਸਲ ਦੇ ਵਿੱਚ, ਔਰ ਪਹਿਲੀ ਵਾਰ ਹੈ ਕਿ ਭਾਰਤ ਪਾਕਿਸਤਾਨ ਦੇ ਵਿਚਾਲੇ ਜਿਹੜੀਆਂ ਪਿਛਲੀਆਂ 4-5 ਜੰਗਾਂ ਹੋਈਆਂ, ਇਹ ਇੱਕੋ ਇੱਕ ਸਭ ਤੋਂ ਬਰੀਫ ਟਾਈਮ ਦੀ ਲੜਾਈ ਹੈ, ਲੇਕਿਨ ਸਭ ਤੋਂ ਇਫੈਕਟਿਵ ਸਾਬਤ ਹੋਈ ਹੈ। ਇਫੈਕਟਿਵ ਇਸ ਲਿਹਾਜ਼ ਨਾਲ ਕਿ ਜੇ ਭਾਰਤ ਦੇ ਬੈਸਟ ਟੈਕਨੋਲੋਜੀ ਜਿਹੜੀ ਫਰਾਂਸ ਦੀ ਆ ਰਾਫੇਲ ਜਹਾਜ਼ ਡਿੱਗਦੇ ਨੇ, ਔਰ ਇੱਕਦਮ ਇਹ ਪੋਲੀਟੀਕਲ ਚੇਂਜ ਵੀ ਲੈ ਆਉਂਦਾ, ਕਿਉਂਕਿ ਇਸ ਵੇਲੇ ਜਿਹੜੀ ਟੈਕਨੋਲੋਜੀ, ਸਾਇੰਸ, ਆਰਟੀਫਿਸ਼ੀਅਲ ਇੰਟੈਲੀਜੈਂਸ ਔਰ ਚਾਈਨਾ ਦਾ ਉਸ ਦੇ ਵਿੱਚ ਵੱਧਦਾ ਪ੍ਰਭਾਵ ਹੈ। ਕਿਉਂਕਿ ਕੁਝ ਅਰਸਾ ਪਹਿਲਾਂ ਪਿਛਲੇ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵੇਲੇ ਵਾਈਟ ਹਾਊਸ 'ਚ ਇਸ ਫੀਲਡ ਦਾ ਇੱਕ ਜਿਹੜਾ ਐਕਸਪਰਟ ਸੀ ਉਹ ਰਿਜ਼ਾਈਨ ਕਰਕੇ ਚਲਾ ਗਿਆ ਸੀ ਕਿ ਸਾਨੂੰ ਇਨਫ ਫੰਡਿੰਗ ਨਹੀਂ ਦਿੱਤੀ ਜਾ ਰਹੀ, ਚੀਨ ਸਾਨੂੰ ਬੜੀ ਬੁਰੀ ਤਰ੍ਹਾਂ ਪਛਾੜ ਰਿਹਾ। ਸੋ ਇਸ ਸਾਰੇ ਪੀਰੀਅਡ 'ਚ ਕਿਉਂਕਿ ਇੱਕ ਪਾਸੇ ਜੇ ਪਾਕਿਸਤਾਨ ਵੱਲ ਦੇਖੀਏ ਤੇ ਪਾਕਿਸਤਾਨ ਨੇ ਇਸ ਵਾਰ ਜਿੰਨੀ ਟੈਕਨੋਲੋਜੀ ਇਸਤੇਮਾਲ ਕੀਤੀ, ਸਣੇ ਮਿਜ਼ਾਈਲ ਜਾਂ ਡਰੋਨਸ ਤੁਰਕੀਏ ਦੇ ਨੇ, ਮਿਸਾਈਲ ਚਾਈਨਾ ਦੀਆਂ ਨੇ, ਤੇ ਅਮਰੀਕਾ ਬੇਸ਼ੱਕ ਰਾਫੇਲ ਫਰਾਂਸ ਦਾ ਹੈ, ਪਰ ਪ੍ਰੈਜ਼ੀਡੈਂਟ ਟਰੰਪ ਜਾਂ ਅਮਰੀਕਾ ਨੂੰ ਇਹ ਵੀ ਲੱਗਣ ਲੱਗ ਗਿਆ ਕਿ ਇਹ ਇਕੱਲਾ ਇਕਨੋਮੀ ਵਾਈਜ਼, ਨੰਬਰ ਵਾਈਜ਼ ਜਾਂ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਦੇ ਥੱਲੇ ਹੀ ਨਹੀਂ, ਚਾਈਨਾ ਦੀ ਜੇ ਮਿਲਟਰੀ ਇਕਵਿਪਮੈਂਟ ਵੀ ਜਿਹੜੀ ਹੈ ਉਹ ਸੁਪੀਰੀਅਰ ਸਾਬਤ ਹੁੰਦੀ ਹੈ, ਜਿਹੜੀ ਕਿ ਹੋਈ, ਤੇ ਇਹ ਬਹੁਤ ਵੱਡਾ ਜਿਹੜਾ ਉਹ ਧੱਜਕਾ ਹੋਏਗਾ। ਸੋ ਅਸੀਂ ਇਹ ਸਮਝਦੇ ਹਾਂ ਕਿ ਇਸ ਵੇਲੇ ਜਿਹੜੀ ਇਹ ਸਾਰੀ ਜੋ ਕਨਫਲਿਕਟ ਚੱਲ ਰਹੀ ਹੈ ਇਹ ਮਹਿਜ਼ ਟੈਰਿਫ ਤੱਕ ਮਹਿਦੂਦ ਨਹੀਂ ਹੈ, ਇਹ ਪੋਲੀਟੀਕਲ ਗੇਮ ਚੇਂਜਰ ਹੈ। ਇਹਦੇ 'ਚੋਂ ਮੈਨੂੰ ਨਿਊ ਮੈਪ ਮੇਕਿੰਗ ਵੀ ਨਜ਼ਰ ਆਉਂਦੀ ਹੈ, ਕਿਉਂਕਿ ਜਿਹੜਾ ਪੋਸਟ ਸੈਕੰਡ ਵਰਲਡ ਵਾਰ ਜਿਹੜਾ ਵਰਲਡ ਕ੍ਰੀਏਟ ਹੋਇਆ, ਜਿਸ ਦੇ ਅਸੀਂ ਦੇਖਦੇ ਹਾਂ ਕਿ ਓਵਰ ਅ ਪੀਰੀਅਡ ਆਫ ਟਾਈਮ, ਭਾਵੇਂ ਯੂਨਾਈਟਿਡ ਨੇਸ਼ਨਸ ਦੀ ਜਦੋਂ ਸ਼ੁਰੂਆਤ ਹੋਈ 10 ਦਸੰਬਰ 1948 ਨੂੰ ਚਾਰਟਰ ਆਫ ਹਿਊਮਨ ਰਾਈਟਸ ਸੈਨ ਫਰਾਂਸਿਸਕੋ ਦੇ ਵਿੱਚ ਐਲਾਨਿਆ ਗਿਆ, ਤੇ ਸਿਰਫ 50 ਮੁਲਕ ਉਸ ਦੇ ਸਿਗਨੇਟਰੀ ਸਨ ਜਾਂ ਉਦੋਂ ਮੈਂਬਰ ਹੀ ਇੰਨੇ ਸਨ। ਅੱਜ ਅਸੀਂ 193 ਮੁਲਕਾਂ ਦੀ ਗੱਲ ਕਰ ਰਹੇ ਹਾਂ। ਸੋ ਇਹ ਸਾਰੇ ਵੀ 15 ਸੋਵੀਅਤ ਯੂਨੀਅਨ ਜੋ ਟੁੱਟ ਕੇ ਨਿਕਲੇ, ਯੂਗੋਸਲਾਵੀਆ ਦੇ 7 ਟੁਕੜੇ ਹੋਏ, ਚੈਕੋਸਲੋਵਾਕੀਆ ਚੋਂ ਜਿਹੜਾ ਚੈਕ ਔਰ ਸਲੋਵਾਕੀਆ ਅੱਡ ਹੋਏ, ਔਰ ਇਸੇ ਤਰ੍ਹਾਂ ਜਿਹੜੀ ਏਸ਼ੀਆ ਇਸ ਵੇਲੇ ਪ੍ਰਾਈਮ ਫੋਕਸ ਦੇ ਵਿੱਚ ਆਇਆ। ਕੱਲਾ ਹੀ ਨਹੀਂ ਵੀ ਚਾਈਨਾ ਦਾ ਰਾਈਜ਼ ਹੈ, ਪੋਪੂਲੇਸ਼ਨ ਵਾਈਜ਼ ਵੀ ਭਾਰਤ, ਅਮਰੀਕਾ ਜਿਹੜਾ ਹੈ, ਭਾਰਤ ਔਰ ਚਾਈਨਾ ਵੱਡੇ ਮੁਲਕ ਨੇ, ਔਰ ਖਾਸ ਤੌਰ ਦੇ ਉੱਤੇ ਜਿਹੜਾ ਏਸ਼ੀਆ ਦਾ ਇੱਕ ਆਪਣਾ ਪ੍ਰਭਾਵ ਹੈ। ਯੂਰਪ ਦਾ ਜਿਹੜੇ ਲੋਕ ਇਕਨੋਮਿਕਸ ਨਾਲ ਜੁੜੇ ਹੋਏ ਨੇ ਉਹ ਇਹ ਸਮਝਦੇ ਨੇ ਕਿ ਯੂਰਪ ਤਾਂ ਆਲਰੇਡੀ ਅਮਰੀਕਾ ਦੇ ਸਾਹਮਣੇ ਬਿਲਕੁਲ ਹੀਣਾ ਹੋ ਗਿਆ ਸੀ,
ਕਿਉਂਕਿ ਇੱਕ ਜ਼ਮਾਨਾ ਸੀ ਕਿ ਕਲੋਨੀਅਲ ਪਾਵਰਸ ਯੂਰਪ ਦੇ ਵਿੱਚ ਹੀ ਸਨ। ਅਮਰੀਕਾ ਨੇ ਤਾਂ ਮਾੜਾ ਮੋਟਾ ਫਿਲੀਪੀਨਸ ਦੇ ਵਿੱਚ ਜਾਂ ਸਾਊਥ ਅਮਰੀਕਾ ਜਾਂ ਇੱਧਰ ਉੱਧਰ ਇੰਟਰਫੀਅਰ ਕੀਤਾ ਹੈ। ਅਮਰੀਕਾ ਕਲੋਨੀਅਲ ਪਾਵਰ ਨਹੀਂ ਸੀ। ਪਰ ਅੱਜ ਅਮਰੀਕਾ ਦੁਨੀਆ ਦੇ ਹਰ ਜੇ ਖੂੰਜਾ ਦੇਖਣਾ ਹੋਏ ਤੇ 800 ਪਲੱਸ ਅਮਰੀਕਾ ਦੇ ਫੌਜੀ ਅੱਡੇ ਨੇ। ਅਮਰੀਕਾ ਦੀ ਫੌਜ ਦਾ ਇੱਕ ਵੱਡਾ ਹਿੱਸਾ ਉਹ ਜਰਮਨ ਦੇ ਵਿੱਚ ਵੀ ਤਾਇਨਾਤ ਹੈ, ਉਹ ਕੋਰੀਆ ਦੇ ਵਿੱਚ ਵੀ ਤਾਇਨਾਤ, ਨਾਟ ਜਰਮਨ, ਜਾਪਾਨ ਦੇ ਵਿੱਚ ਵੀ ਤਾਇਨਾਤ ਹੈ, ਕੋਰੀਆ ਦੇ ਵਿੱਚ ਵੀ ਤਾਇਨਾਤ ਹੈ। ਜਰਮਨ ਦੇ ਡਿਵੀਜ਼ਨ ਤੋਂ ਪਹਿਲਾਂ ਤੱਕ ਪੂਰਾ ਉਹਨਾਂ ਦਾ ਇੰਪੈਕਟ ਸੀ। ਔਰ ਉਸ ਦੇ ਬਰਾਬਰ, ਔਰ ਅੱਜ ਹੀ ਮੈਂ ਇੱਕ ਬੜੇ ਐਕਸਪਰਟ ਜਿਹੜਾ ਵਿਸਲ ਬਲੋਅਰ CIA ਦਾ ਸੀ, ਉਹਨੂੰ ਪੁੱਛਿਆ, ਉਹਦੇ ਜਿਹੜਾ ਇੰਟਰਵਿਊਅਰ ਹੈ ਉਹਨੇ ਟਕਰ ਕਾਰਲਸਨ ਨੇ ਉਹਨੂੰ ਕਿ ਵੀ ਫਰਕ ਕੀ ਹੈ ਚਾਈਨਾ ਮਾਡਲ ਔਰ ਅਮਰੀਕਾ ਮਾਡਲ। ਉਹਨੇ ਕਿਹਾ ਜੀ ਕਿ ਅਮਰੀਕਾ ਨੇ ਮਿਲਟਰੀ ਬੇਸ ਬਣਾਏ, ਮਿਲੀਟੈਰਲੀ ਗਰੁੱਪ ਕ੍ਰੀਏਟ ਕੀਤੇ, ਜਾਂ ਜਿਹੜੇ ਐਸਟੈਬਲਿਸ਼ਮੈਂਟ ਨੂੰ ਕਾਊਂਟਰ ਕਰਨ ਵਾਲੇ ਸੀ ਉਹਨਾਂ ਨੂੰ ਐਮਪਾਵਰ ਕੀਤਾ। ਉਹਨੇ ਕਿਹਾ ਜੀ ਉਹਦੇ ਉਲਟ ਜਿਹੜਾ ਚਾਈਨਾ ਦਾ ਮਾਡਲ ਹੈ, ਉਹਨਾਂ ਨੇ ਡਿਵੈਲਪਮੈਂਟ ਮਾਡਲ ਨੂੰ ਕਿਹਾ। ਉਹਨੇ ਕਿਹਾ ਜੀ ਦੇਖੋ ਜਿਵੇਂ ਗ੍ਰੀਸ ਹੈ, ਗ੍ਰੀਸ ਦੀਆਂ 3 ਵੱਡੀਆਂ ਪੋਰਟ ਸੀ ਜਿਹੜੀਆਂ ਫਲॉप ਹੋ ਰਹੀਆਂ ਸੀ। ਚਾਈਨਾ ਨੇ ਕਿਹਾ ਵੀ ਠੀਕ ਹੈ ਅਸੀਂ ਇਹਨਾਂ ਨੂੰ ਬਾਏ ਵੀ ਕਰ ਲੈਂਦੇ ਹਾਂ ਤੇ ਇਹਨਾਂ ਤੱਕ ਪਹੁੰਚਣ ਲਈ ਤੁਹਾਨੂੰ ਸੜਕਾਂ ਵੀ, ਟ੍ਰੇਨ ਵੀ, ਦੂਜੇ ਤੀਜੇ ਵੀ, ਉਹ ਮਾਡਲ ਵੀ ਦਿੰਦਾ। ਉਹਨਾਂ ਨੇ ਕਿਹਾ ਜੀ ਚਾਈਨਾ ਨੇ ਵਿਦਨ ਸਿਸਟਮ ਕੋਈ ਇੰਟਰਫੀਅਰ ਨਹੀਂ ਕੀਤਾ ਵੀ ਰਜੀਮ ਚੇਂਜ ਕਰਨੀ ਹੈ। ਔਰ ਅਮਰੀਕਨ ਪਾਲਿਸੀ ਜਿਹੜੀ ਹੈ ਉਹ ਰਜੀਮ ਚੇਂਜ ਦੇ ਉੱਤੇ ਹੀ ਬੇਸਡ ਰਹੀ। ਇਹੀ ਵੱਡਾ ਕਾਰਨ ਹੈ ਕਿ ਅੱਜ ਚਾਈਨਾ ਉਹ ਡਿਵੈਲਪਮੈਂਟ ਮਾਡਲ ਦੇ ਥੱਲੇ ਸਾਊਥ ਅਮਰੀਕਾ 'ਚ ਵੀ ਹੈ, ਯੂਰਪ ਦੇ ਵਿੱਚ ਵੀ ਹੈ, ਅਫਰੀਕਾ ਦੇ ਵੀ ਸਾਰੇ ਪਾਸਿਆਂ 'ਚ ਹੈ। ਸੋ ਮੈਨੂੰ ਲੱਗਦਾ ਹੈ ਵੀ ਕਿਤੇ ਨਾ ਕਿਤੇ ਅਮਰੀਕਨ ਜਿਵੇਂ ਸਲੰਬਰ 'ਚੋਂ ਜਾਗੇ ਹੁੰਦੇ ਨੇ 1990 ਤੱਕ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਜਾਂ ਅਮਰੀਕਾ, ਕੈਨੇਡਾ, ਮੈਕਸੀਕੋ ਦਾ ਮਾਡਲ ਜਿਹਨੂੰ ਨਾਫਤਾ ਕਿਹਾ ਗਿਆ ਸੀ, ਔਰ ਨਾਰਥ ਅਮਰੀਕਨ ਜਿਹੜੀ ਹੈ ਉਹ ਫੋਰਨ ਟ੍ਰੇਡ ਐਸੋਸੀਏਸ਼ਨ, ਉਸ ਸਾਰੇ 'ਚੋਂ ਅਮਰੀਕਾ ਨੂੰ ਲੱਗਦਾ ਵੀ ਉਹ ਪਛੜ ਗਿਆ। ਥੋੜੀ ਹੜਬੜਾਹਟ ਹੈ, ਥੋੜੀ ਇੰਪੇਸ਼ੈਂਸ ਹੈ। ਔਰ ਅਮਰੀਕਨ ਕਦੇ ਵੀ ਕੋਈ ਬਹੁਤ ਡੀਪਰ ਸਟੇਟਸਮੈਨਸ਼ਿਪ ਲਈ ਨਹੀਂ ਜਾਣੇ ਜਾਂਦਾ। ਇਹਨਾਂ ਦਾ ਕੰਮ ਜਿਹੜਾ ਹੈ ਉਹ ਕਾਫੀ ਸਿੱਧੇ ਚੈਲੰਜ ਕਰਕੇ ਹੀ ਹੁੰਦਾ ਹੈ। ਸੋ ਇਸ 'ਚ ਅਸੀਂ ਜਿਉਂ ਗੱਲਬਾਤ ਅੱਗੇ ਤੁਰੇਗੀ ਇਸ 'ਚੋਂ ਨਿਕਲਾਂਗੇ। ਪਰ ਇਹ ਗੱਲ ਦਾ ਕਰਕਸ ਬਿਲਕੁਲ ਠੀਕ ਹੈ ਕਿ ਇਹ ਮੈਜ਼ ਟੈਰਿਫ ਵਾਰਫੇਅਰ ਨਹੀਂ ਹੈ, ਇਹ ਇੱਕ ਵੱਡੀ ਜਿਹੜੀ ਹੈ ਉਹ ਲੜਾਈ ਹੈ। ਨਵੀਂ ਮੈਪ ਮੇਕਿੰਗ ਵੀ ਹੈ, ਨਵਾਂ ਸਟਰਕਚਰ ਵੀ ਹੈ, ਨਵਾਂ ਸਫੀਅਰ ਆਫ ਇਨਫਲੂਐਂਸ ਵੀ ਹੈ। ਔਰ ਡੋਮੀਨੈਂਸ ਨੂੰ ਕਾਇਮ ਰੱਖਣ ਦੇ ਲਈ ਜਿਹੜੀ ਅਮਰੀਕਾ ਦੇ ਕੋਲ ਪੋਸਟ ਜਿਹੜੀ ਸੋਵੀਅਤ ਯੂਨੀਅਨ ਕਲੈਪਸ ਦੇ ਸਾਹਮਣੇ ਆਈ, ਉਹਨੂੰ ਰੀਐਸਟੈਬਲਿਸ਼ ਕਰਨ ਦੇ ਲਈ ਦੁਨੀਆ ਨੂੰ ਇੱਕ ਝਟਕਾ ਦੇਣ ਦੀ ਲਾਈਨ ਵੀ ਹੈ। ਬਿਲਕੁਲ ਡਾਕਟਰ ਸਾਹਿਬ, ਤੁਸੀਂ ਜੇ ਆਪਾਂ ਟਰੁੱਥ ਦੇ ਉੱਤੇ ਡੋਨਲਡ ਟਰੰਪ ਦੀਆਂ ਸਟੇਟਮੈਂਟਸ ਦੇਖੀਏ ਤਾਂ ਜਿਹੜੀਆਂ ਲੇਟੈਸਟ ਸਟੇਟਮੈਂਟਸ ਆ ਉਹਦੇ ਵਿੱਚ ਇੱਕ ਜਿਹੜਾ ਰਸ਼ੀਆ ਦੇ ਫਾਰਮਰ ਪ੍ਰੈਜ਼ੀਡੈਂਟ ਨੇ ਉਹਨਾਂ ਦਾ ਬੜਾ ਜ਼ਿਕਰ ਕੀਤਾ ਟਰੰਪ ਨੇ, ਜਿਨ੍ਹਾਂ ਦੇ ਚੱਲਦਿਆਂ ਮਤਲਬ ਮੈਂ ਨਾਂ ਉਹਨਾਂ ਦਾ ਦਮਿਤਰੀ ਮੈਡਵੇਡੇਵ, ਤੇ ਇਹ ਲਗਾਤਾਰ ਐਂਟੀ ਅਮਰੀਕਨ ਕਾਫੀ ਸਟਰੋਂਗ ਲਾਈਨ ਲੈ ਕੇ ਚੱਲ ਰਹੇ ਸੀ। ਤੇ ਉਹਨਾਂ ਨੇ ਜਿਹੜੀ ਧਮਕੀ ਦਿੱਤੀ ਸੀ ਕਿ ਰਸ਼ੀਆ ਦੇ ਕੋਲ ਸੋਵੀਅਤ ਏਰਾ ਦੀਆਂ ਜਿਹੜੀ ਨਿਊਕਲੀਅਰ ਕੈਪੇਬਿਲਿਟੀ ਆ ਉਹ ਅੱਜ ਵੀ ਆ। ਤੇ ਜੇ ਤੋਂ ਬਾਅਦ ਹੁਣ ਡੋਨਲਡ ਟਰੰਪ ਨੇ ਜਿਹੜੀਆਂ ਅਮਰੀਕਨ ਨਿਊਕਲੀਅਰ ਸਬਮਰੀਨਸ ਨੇ ਉਹ ਰਸ਼ੀਆ ਦੇ ਵੱਲ ਤੋਰੀਆਂ ਆ। ਤੇ ਇਹ ਕਿਉਂਕਿ ਮੈਂ ਇਸ ਕਰਕੇ ਜ਼ਿਕਰ ਕਰ ਰਿਹਾ ਕਿ ਜਿਹੜੀ ਇੰਡੀਆ ਦੇ ਰਿਗਾਰਡਿੰਗ, ਇੰਡੀਆ ਰਸ਼ੀਆ ਰਿਲੇਸ਼ਨਸ਼ਿਪ ਦੇ ਰਿਗਾਰਡਿੰਗ ਵੀ ਜਿਹੜੀ ਸਟੇਟਮੈਂਟ ਆਈ ਸੀ ਡੋਨਲਡ ਟਰੰਪ ਦੀ, ਉਹਦੇ 'ਚ ਵੀ ਇਹਦਾ ਮੈਡਵੇਡੇਵ ਦਾ ਜ਼ਿਕਰ ਸਪੈਸ਼ਲੀ ਕੀਤਾ ਸੀ ਡੋਨਲਡ ਟਰੰਪ ਨੇ। ਤਾਂ ਮਤਲਬ ਇਹ ਜਿਹੜੀ ਅੱਜ ਦੀ ਸਟੇਟਮੈਂਟ ਹੈ ਡਾਕਟਰ ਸਾਹਿਬ, ਕਿਉਂਕਿ ਇੰਡੀਅਨ ਮੀਡੀਆ ਦੇ ਵਿੱਚ ਇਹ ਕਾਫੀ ਗੱਲ ਕਹੀ ਗਈ ਕਿ ਡੋਨਲਡ ਟਰੰਪ ਜਿਹੜਾ ਆ ਉਹ ਅਨਪ੍ਰੈਡਿਕਟੇਬਲ ਆ, ਉਹਦੀਆਂ ਸਟੇਟਮੈਂਟਸ ਕੋਈ ਮੈਟਰ ਨਹੀਂ ਕਰਦੀਆਂ ਉਹ ਟਰੁੱਥ ਦੇ ਉੱਤੇ ਕੀ ਲਿਖਦਾ ਆ। ਪਰ ਡੋਨਲਡ ਟਰੰਪ ਦੀ ਅੱਜ ਦੀ ਸਟੇਟਮੈਂਟ 'ਚ ਉਹਨਾਂ ਦਾ ਇੱਕ ਵਰਡ ਆ, ਉਹ ਕਹਿੰਦੇ ਆ ਕਿ ਵਰਡਸ ਆਰ ਵੈਰੀ ਇੰਪੋਰਟੈਂਟ ਐਂਡ ਕੈਨ ਆਫਨ ਲੀਡ ਟੂ ਅਨਇੰਟੈਂਡਡ ਕਨਸੀਕੁਐਂਸਿਸ। ਮਤਲਬ ਇਹ ਉਹਨਾਂ ਨੇ ਇੱਕ ਵਰਡ ਯੂਜ਼ ਕੀਤਾ ਆ ਆਪਣੀ ਸਟੇਟਮੈਂਟ 'ਚ। ਤਾਂ ਤੁਸੀਂ ਡੋਨਲਡ ਟਰੰਪ ਦੀ ਪਰਸਨੈਲਿਟੀ ਨੂੰ ਕਿਵੇਂ ਦੇਖ ਰਹੇ ਹੋ? ਕਿਉਂਕਿ ਅਸੀਂ ਜੇ ਮੰਨੀਏ ਕਿ ਡੋਨਲਡ ਟਰੰਪ ਇੱਕ ਵੱਡਾ ਸ਼ਿਫਟ ਲੈ ਕੇ ਆ ਰਹੇ ਆ ਵਰਲਡ ਪੋਲਿਟਿਕਸ ਦੇ ਵਿੱਚ, ਤਾਂ ਉਹਦੀ ਪ੍ਰੈਡਿਕਟੇਬਿਲਿਟੀ ਤੁਸੀਂ ਅੱਜ ਜਿੱਥੇ ਡੋਨਲਡ ਟਰੰਪ ਖੜੇ ਆ ਕਿੰਨੀ ਕੁ ਦੇਖ ਰਹੇ ਹੋ ਕਿ ਉਹ ਕੰਟੀਨਿਊਲੀ ਜਿਹੜੀ ਲਾਈਨ ਉਹਨਾਂ ਨੇ ਲਈ ਆ ਰਸ਼ੀਆ ਦੇ ਖਿਲਾਫ ਉਹਨੂੰ ਕੰਟੀਨਿਊ ਕਰਨਗੇ ਤੇ ਕੋਈ ਵੱਡੀਆਂ ਜਿਹੜੀਆਂ ਚੇਂਜਸ ਆ ਅਸੀਂ ਵਰਲਡ ਆਰਡਰ ਦੇ ਵਿੱਚ ਅੱਗੇ ਦੇਖ ਸਕਦੇ ਹਾਂ? ਦੇਖੋ, ਪਹਿਲਾਂ ਜਿਹੜਾ ਜਿਵੇਂ ਅਸੀਂ ਸ਼ੁਰੂ 'ਚ ਗੱਲ ਕਰਦੇ ਹਾਂ ਕਿਹਾ ਸੀ ਕਿ ਜਿਹੜਾ ਕਈ ਵਾਰ ਜਿਹੜੇ ਲਫ਼ਜ਼ਾਂ ਦਾ ਸਿੰਬੋਲਿਜ਼ਮ ਹੈ ਜਾਂ ਲਫ਼ਜ਼ਾਂ ਦਾ ਜਾਦੂ ਹੈ ਉਹ ਬੜਾ ਇੰਪੋਰਟੈਂਟ ਹੁੰਦਾ ਹੈ।
ਪ੍ਰੈਜ਼ੀਡੈਂਟ ਟਰੰਪ ਆਪਣੇ ਅਰਲੀ ਜਵਾਨੀ ਦੇ ਡੇਜ਼ ਦੇ ਵਿੱਚ ਇੱਕ ਰਿਐਲਿਟੀ ਸ਼ੋਅ ਵੀ ਰਨ ਕਰਦੇ ਰਹੇ, ਜਿਹਦੇ ਵਿੱਚ ਜਿਹੜਾ ਕਾਫੀ ਪਪੂਲਰ ਰਿਐਲਿਟੀ ਸ਼ੋਅ ਸੀ। ਔਰ ਉਹਨਾਂ ਜ਼ਮਾਨਿਆਂ ਦੇ ਵਿੱਚ ਹੀ ਇੱਕ ਸ਼ੋਅ ਹੋਰ ਚੱਲਦਾ ਸੀ ਜਿਹਨੂੰ ਕਹਿੰਦੇ ਸੀ ਡੈਡ ਹੈਂਡ। ਹੁਣ ਡੈਡ ਹੈਂਡ ਜਿਹੜਾ ਹੈ ਇਹ ਤਬਾਹੀ ਦਾ ਨਾਂ ਸੀ ਮੁਕੰਮਲ। ਔਰ ਕਿਉਂਕਿ ਪ੍ਰੈਜ਼ੀਡੈਂਟ ਟਰੰਪ ਨੇ ਜਿਹੜੀ ਟਰਮੀਨੋਲੋਜੀ ਇੰਡੀਆ ਔਰ ਰਸ਼ੀਆ ਦੇ ਕੰਟੈਕਸਟ ਯੂਜ਼ ਕੀਤੀ, ਉਹ ਡੈਡ ਇਕਨੋਮੀਜ਼ ਕਿਹਾ ਕਿ ਭਾਈ ਇਹ ਜਿਹੜੇ ਨੇ ਇਕੱਠੇ ਹੀ ਡਾਊਨ ਜਾਣ, ਡੁੱਬਣ, ਇਹ ਡੈਡ ਇਕਨੋਮੀਜ਼ ਨੇ। ਤੇ ਉਹ ਜਿਹੜਾ ਐਕਸ ਪ੍ਰੈਜ਼ੀਡੈਂਟ ਹੈ, ਜਿਹੜਾ ਉਹਨਾਂ ਦੀ ਹੌਕਿਸ਼ ਅਪਰੋਚ ਹੈ ਵਿਦਨ ਰਸ਼ੀਆ, ਉਹਨੇ ਉਸ ਡੈਡ ਹੈਂਡ ਵਾਲੇ ਸ਼ੋਅ ਦਾ ਰੈਫਰ ਕਰਦਿਆਂ, ਜਿਹਦਾ ਮਤਲਬ ਇਹ ਸੀ ਕਿ ਇਹਦਾ ਮਤਲਬ ਮੁਕੰਮਲ ਫਿਰ ਤਬਾਹੀ ਵੀ ਹੈ, ਡੈਡ ਇਕਨੋਮੀਜ਼ ਨਹੀਂ ਹੈ, ਰਿਮੈਂਬਰ ਦਾ ਡੈਡ ਹੈਂਡ ਐਜ਼ ਵੈਲ। ਸੋ ਇਹ ਆਪਣੇ ਆਪ ਦੇ ਵਿੱਚ ਪਹਿਲਾਂ ਤਾਂ ਇਹ ਲਫ਼ਜ਼ਾਂ ਦਾ ਮੈਂ ਦੱਸਾਂ ਵੀ ਡੈਡ ਇਕਨੋਮੀ ਯੂਜ਼ ਕਰਨਾ ਔਰ ਡੈਡ ਹੈਂਡ, ਇਹਨਾਂ ਦਾ ਆਪਸੀ ਸੰਬੰਧ ਕੀ ਹੈ। ਔਰ ਜਿਉਂ ਹੀ ਪ੍ਰੈਜ਼ੀਡੈਂਟ ਨੇ, ਐਕਸ ਪ੍ਰੈਜ਼ੀਡੈਂਟ ਨੇ ਕਿਹਾ, ਪ੍ਰੈਜ਼ੀਡੈਂਟ ਟਰੰਪ ਨੇ ਇਸ ਦਾ ਕਾਫੀ ਸਖਤ ਨੋਟਿਸ ਲੈਂਦੇ ਆ, ਉਸੇ ਟਵੀਟ ਦੇ ਵਿੱਚ ਵੀ ਜ਼ਿਕਰ ਕੀਤਾ ਸੀ। ਔਰ ਜਿਵੇਂ ਤੁਸੀਂ ਕਿਹਾ, ਅੱਜ ਦੀਆਂ ਖਬਰਾਂ ਮੁਤਾਬਕ ਜਿਹੜੀ ਨਿਊਕਲੀਅਰ ਲੇਸਡ ਸਬਮਰੀਨਸ ਨੇ ਔਰ ਦੂਸਰੇ ਨੇ ਉਹਨਾਂ ਦਾ ਅਮਲਾ ਫੈਲਾ, ਉਹਨਾਂ ਨੂੰ ਉਸ ਪਾਸੇ ਤੋਰਿਆ। ਦੇਖੋ, ਚੱਲ ਤਾਂ ਇਹ ਨੈਗੋਸ਼ੀਏਸ਼ਨਸ ਵੀ ਪ੍ਰੈਸ਼ਰ ਟੈਕਟਿਕ ਰਿਹਾ, ਉਹ ਭਾਵੇਂ ਟੈਰਿਫ ਵਧਾ ਦੇਣਾ ਚਾਈਨਾ ਦਾ 100%, 135%। ਚਾਈਨਾ ਨੇ ਜਿਹੜਾ ਉਹ ਰੇਅਰ ਅਰਥ ਮਿਨਰਲ ਜਿਹੜੇ ਨੇ ਉਹ ਐਕਸਪੋਰਟ ਬੰਦ ਕਰ ਦਿੱਤੇ। ਫਿਰ ਅਮਰੀਕਾ ਅਟਕ ਗਿਆ। ਭਾਰਤ ਦੇ ਹਵਾਲੇ ਨਾਲ ਵੀ ਜਿਵੇਂ ਤੁਸੀਂ ਸ਼ੁਰੂਆਤ 'ਚ ਹੀ ਕਿਹਾ ਕਿ ਸਭ ਤੋਂ ਪਹਿਲਾਂ ਨੈਗੋਸ਼ੀਏਸ਼ਨ ਸ਼ੁਰੂ ਕਰਨ ਵਾਲਾ ਭਾਰਤ ਸੀ। ਔਰ ਉਹਨਾਂ ਦਾ ਪਿਊਸ਼ ਗੋਇਲ ਜਿਹੜਾ ਇਸ ਕਾਮਰਸ ਮਹਿਕਮੇ ਨੂੰ ਡੀਲ ਕਰਦਾ ਹੈ, ਉਹ ਇੱਥੇ ਕਈ ਹਫ਼ਤੇ ਬੈਠਾ ਰਿਹਾ ਹੈ। ਔਰ ਉਹਨਾਂ ਦੀਆਂ ਟੀਮਸ 3-4 ਵਾਰੀ ਆਈਆਂ ਗਈਆਂ, ਨਵੀਂ ਇਨਪੁਟ ਇਧਰੋਂ ਉਧਰੋਂ। ਔਰ ਇਵੈਂਚੁਅਲੀ ਜਿਹੜੀ ਗੱਲ, ਜੇ ਤੁਸੀਂ ਕੱਲ ਉਹਨਾਂ ਦੇ ਕਮਰਸ ਸੈਕਟਰੀ ਅਮਰੀਕਾ ਦੇ ਦਾ ਬਿਆਨ ਦੇਖੋ ਕਿ ਇਹ ਜਿਹੜੀਆਂ ਨੈਗੋਸ਼ੀਏਸ਼ਨ ਸੀ ਇਹ ਫਰਸਟ੍ਰੇਟਿੰਗ ਸੀ। ਉਹਨਾਂ ਨੂੰ ਇਹ ਨਜ਼ਰ ਆਇਆ ਕਿ ਵੀ ਇਹ ਭਾਰਤ ਜਿਹੜਾ ਹੈ ਉੱਲੂ ਬਣਾ ਰਹੇ ਨੇ ਸਾਨੂੰ। ਔਰ ਇਸ ਸਾਰੇ ਦੇ ਚੱਲਦੇ ਇਸ ਤੋਂ ਪਹਿਲਾਂ ਹਾਲਾਂਕਿ 31 ਜੁਲਾਈ ਤੱਕ ਡੈਡਲਾਈਨ ਸੀ, ਲੇਕਿਨ ਡੇ ਅਰਲੀਅਰ ਪ੍ਰੈਜ਼ੀਡੈਂਟ ਟਰੰਪ ਨੇ ਨਾ ਸਿਰਫ ਉਹਨਾਂ ਨੂੰ ਜਿਹੜਾ ਟੈਰਿਫ ਦਾ ਐਲਾਨ ਕੀਤਾ, ਪਰ ਨਾਲ ਦੀ ਨਾਲ ਜਿਹੜੀ ਪਨਿਸ਼ਮੈਂਟ ਦੀ ਲਾਈਨ ਸੀ। ਕਿਉਂਕਿ ਅਲਟੀਮੇਟਲੀ ਗੱਲ ਜਿਹੜੀ ਹੈ ਉਹ ਜਿਵੇਂ ਪੰਜਾਬੀ 'ਚ ਕਹਿੰਦੇ ਨੇ ਕਿ ਭਾਈ ਚੋਰ ਨਹੀਂ, ਚੋਰ ਦੀ ਮਾਂ ਜਿਹੜੀ ਹੈ ਅਲਟੀਮੇਟ ਦੋਸ਼ੀ ਹੁੰਦੀ ਹੈ। ਉਹ ਉਹਨਾਂ ਨੂੰ ਨਜ਼ਰ ਆਇਆ ਵੀ ਭਾਰਤ, ਇੱਕ ਤਾਂ ਇਸ ਗੱਲ ਦਾ ਧਿਆਨ ਰਿਹਾ ਕਿ ਭਾਰਤ ਨੇ ਇਹਨਾਂ ਬਾਈਡਨ ਈਰਾ ਦੇ ਵਿੱਚ, ਕਿਉਂਕਿ ਦੇਖੋ 2016 ਤੋਂ 2020 ਤੱਕ ਟਰੰਪ ਪ੍ਰੈਜ਼ੀਡੈਂਟ ਸਨ, ਇਹ ਉਹ ਦੌਰ ਸੀ ਜਿਹਦੇ 'ਚ ਜੇ ਸਾਨੂੰ ਯਾਦ ਹੋਏ ਸਾਡੇ ਵਿਊਅਰਸ ਨੂੰ ਕਿ 5 ਅਗਸਤ ਜਿਹੜਾ ਆ ਰਿਹਾ ਹੁਣੇ 2019 ਨੂੰ, ਠੀਕ 6 ਸਾਲ ਪਹਿਲਾਂ ਹੁਣ ਤੋਂ, ਭਾਰਤ ਸਰਕਾਰ ਨੇ ਜੰਮੂ ਕਸ਼ਮੀਰ ਦਾ ਸਪੈਸ਼ਲ ਸਟੇਟਸ, ਉਹਦਾ ਸੂਬੇ ਦਾ ਵਜੂਦ ਵੀ ਖਤਮ ਕਰ ਦਿੱਤਾ ਹੈ। ਇਹ ਕਿਵੇਂ ਹੋ ਸਕਦਾ ਹੈ ਕਿ ਜਿਹੜਾ ਸਭ ਤੋਂ ਓਲਡੈਸਟ ਪੈਂਡਿੰਗ ਇਸ਼ੂ ਹੈ ਇਨ ਦਾ UN ਸਿਕਿਉਰਿਟੀ ਕਾਉਂਸਲ, ਉਸ ਨੂੰ ਜਿਹੜੀ ਡਿਸਪਿਊਟਡ ਟੈਰੀਟਰੀ ਹੈ, ਇੱਕ ਯੂਨੀਲੈਟਰਲੀ ਇੱਕ ਮੁਲਕ ਉਸ ਦੀਆਂ ਧੱਜੀਆਂ ਉਡਾ ਦੇ ਤੇ ਅਮਰੀਕਾ ਦਾ ਪ੍ਰੈਜ਼ੀਡੈਂਟ ਜਿਹੜਾ ਉਹ ਇੱਕ ਲਫ਼ਜ਼ ਤੱਕ ਵੀ ਮੂੰਹ ਨਾ ਬੋਲੇ। ਕਿਉਂਕਿ ਇਹ ਉਹ ਪੀਰੀਅਡ ਸੀ ਜਦੋਂ ਭਾਰਤ ਦੇ ਉੱਤੇ ਔਰ ਪਿਛਲੇ 25 ਸਾਲ ਤੋਂ ਲਗਭਗ ਜਿਹੜੀ ਅਮਰੀਕਾ ਦੀ ਪਾਲਿਸੀ ਸੀ, ਇਹ ਇਕੱਲਾ ਟਰੰਪ ਦਾ ਰਸ਼ੀਆ ਦੇ ਹਵਾਲੇ ਨਾਲ ਜਾਂ ਟੈਰਿਫ ਦੇ ਹਵਾਲੇ ਨਾਲ ਨਹੀਂ, ਇਹ ਜਿਹੜੀ 25 ਸਾਲ ਦੀ ਅਮਰੀਕਾ ਦੀ ਪਾਲਿਸੀ ਸੀ ਟਿਲਟ ਟੁਵਰਡਸ ਇੰਡੀਆ, ਡੀ-ਹਾਈਫਨੇਟਿੰਗ ਵਿਦ ਪਾਕਿਸਤਾਨ, ਉਹ ਸਾਰਾ ਕੁਝ ਟਰੰਪ ਨੇ ਬਦਲ ਦਿੱਤਾ। ਕਿਉਂਕਿ 25 ਸਾਲਾਂ 'ਚ ਭਾਰਤ ਨੇ ਡਬਲ ਕ੍ਰਾਸ ਕੀਤਾ ਅਮਰੀਕਾ। ਪਹਿਲਾਂ ਤਾਂ ਉਹਦੀ ਜਿਹੜੀ ਮਿਲਟਰੀ ਕੈਪੇਬਿਲਿਟੀ ਸੀ ਉਹ 2 ਵਾਰ ਐਕਸਪੋਜ਼ ਹੋਈ। ਜ਼ਾਹਰ ਹੈ ਗਲਵਾਨ ਵੈਲੀ ਦੇ ਵੇਲੇ ਚਾਈਨਾ ਦੇ ਸਾਹਮਣੇ ਟਿਕ ਨਹੀਂ ਸਕੇ, ਔਰ ਫਿਰ ਲਗਾਤਾਰਤਾ ਨਾਲ ਜਿਹੜੀ ਉਹ ਡੋਕਲਾਮ ਹੋਏ, ਉਸ ਤੋਂ ਪਹਿਲਾਂ ਹੋਇਆ ਸੀ ਡੋਕਲਾਮ, ਪਰ ਡੈਪਚੌਂਗ ਜਾਂ ਪੈਂਗੋਂਗ, ਸੋ ਇਹਨਾਂ ਮੁੱਦਿਆਂ ਦੇ ਉੱਤੇ 4000 ਸਕੁਅਰ ਕਿਲੋਮੀਟਰ ਟੈਰੀਟਰੀ ਭਾਰਤ ਨੇ ਗਵਾਈ ਚਾਈਨਾ ਦੇ। ਪਰ ਉਹਨਾਂ ਨੇ ਦੇਖਿਆ ਕਿ ਵੀ ਇਹ ਤਾਂ ਇੰਨੀ ਹਿੰਮਤ ਵੀ ਨਹੀਂ ਕਰ ਸਕੇ ਕਿ ਇਹ ਨਾ ਲੈ ਕੇ ਕਹਿਣ ਵੀ ਚਾਈਨਾ ਐਗਰੈਸਰ ਹੈ। ਅਮਰੀਕਾ ਕਹਿ ਰਿਹਾ, ਅਮਰੀਕਾ ਦੀਆਂ ਤੁਸੀਂ ਡਿਫੈਂਸ ਦੀਆਂ ਰਿਪੋਰਟਸ ਜਾਂ ਇਹਨਾਂ ਦੀ ਸੈਨੇਟ ਕਮੇਟੀ ਦੀਆਂ ਹੀਅਰਿੰਗਸ ਦੇਖੋਗੇ, ਲੇਕਿਨ ਭਾਰਤ ਦੀ ਪਾਰਲੀਮੈਂਟ ਜਾਂ 2 ਦਿਨ ਪਹਿਲਾਂ ਮੌਨਸੂਨ ਸੈਸ਼ਨ 'ਚ ਵੀ ਕਿਰਨ ਰਿਜਿਜੂ ਜਿਹੜਾ ਕਿ ਉੱਥੋਂ ਨਾਰਥ ਈਸਟ ਨੂੰ ਰਿਪਰੈਜ਼ੈਂਟ ਕਰਦਾ ਹੈ, ਉਹ ਕਹਿੰਦਾ 1 ਇੰਚ ਜ਼ਮੀਨ ਵੀ ਸਾਡੀ 1962 ਤੋਂ ਬਾਅਦ ਚੀਨ ਨੇ ਨਹੀਂ ਲਈ। 1962 ਦੇ ਵਿੱਚ 38000 ਸਕੁਅਰ ਕਿਲੋਮੀਟਰ ਟੈਰੀਟਰੀ ਚੀਨ ਨੇ ਸਾਥੋਂ ਖੋਈ ਸੀਗੀ। ਕਹਿਣ ਦਾ ਮਤਲਬ ਇਹ ਹੈ ਵੀ ਇੰਨਾ ਵੀ ਹੌਸਲਾ ਨਹੀਂ, ਇਹਦੇ ਬਾਵਜੂਦ ਕਿ ਟਰੰਪ ਈਰਾ ਦੇ ਵਿੱਚ ਇੰਡੀਆ ਨੂੰ ਕੁਆਡ ਦਾ ਮੈਂਬਰ ਵੀ ਬਣਾਇਆ ਗਿਆ। ਜ਼ਾਹਰ ਹੈ ਕੁਆਡ ਨੂੰ ਜਿਵੇਂ ਰਸ਼ੀਆ ਨੇ ਕਿਹਾ ਸੀ ਕਿ ਇਟ ਇਜ਼ ਏਸ਼ੀਆਜ਼ ਨੈਟੋ, ਚਾਈਨਾ ਨੂੰ ਘੇਰਨ ਦੀ ਲਾਈਨ।
ਫਿਰ ਦੂਸਰਾ ਪਾਰਟ ਯੂਕਰੇਨ ਦੇ ਮੁੱਦੇ ਦੇ ਉੱਤੇ। ਇਹ ਠੀਕ ਹੈ, ਅਮਰੀਕਾ ਨੂੰ ਵੀ ਪਤਾ ਸੀ ਕਿ ਭਾਈ ਇਹ ਸੋਵੀਅਤ ਬਲਾਕ 'ਚ ਨੇ, ਹਥਿਆਰ ਅਜੇ ਸਾਰੇ ਇੱਕੋ ਵੇਲੇ ਨਹੀਂ ਖਰੀਦਣਗੇ, ਹੌਲੀ ਹੌਲੀ, ਕਿਉਂਕਿ ਜਿਹੜੇ ਮੁਲਕ ਜਿਨ੍ਹਾਂ ਤੋਂ ਹਥਿਆਰ ਖਰੀਦੇ ਨੇ ਉਹਨਾਂ ਦੀ ਫਿਰ ਮੇਨਟੇਨੈਂਸ ਦੇ ਲਈ ਵੀ ਉਹਨਾਂ ਮੁਲਕਾਂ ਦੀ ਲੋੜ ਹੁੰਦੀ ਹੈ। 10-15 ਸਾਲ ਬਾਅਦ ਉਹ ਸਿਵਲ ਹੋਏ, ਮਿਲਟਰੀ ਇਕਵਿਪਮੈਂਟ ਹੋਏ, ਕਿਉਂਕਿ ਭਾਰਤ 'ਚ ਤਾਂ ਸੋਵੀਅਤ ਯੂਨੀਅਨ ਪੀਰੀਅਡ ਦੇ ਹੀ ਉਹ ਜਿਹੜਾ ਤੁਹਾਡੇ ਆਇਰਨ ਸਟੀਲ ਮਿਲਸ ਹੋਣ, ਬੋਕਾਰੋ ਹੋਏ, ਦੁਰਗਾਪੁਰ ਹੋਏ, ਉਹ ਵੀ ਉਹਨਾਂ ਦਾ ਹੀ, ਸੋਵੀਅਤਸ ਦਾ ਹੀ ਕੰਮ ਬਣਾਏ ਹੋਏ ਨੇ। ਤਾਂ ਮਿਲਟਰੀ ਇਕਵਿਪਮੈਂਟ ਦਾ 80% ਹੈ ਹੀ ਸੋਵੀਅਤ ਮੇਡ ਰਹੀ ਹੈ। ਹੁਣ ਥੋੜਾ ਜਿਹਾ ਇਹਨਾਂ ਨੇ ਟੁਵਰਡਸ ਅਮਰੀਕਾ ਜਾਂ ਇਜ਼ਰਾਈਲ ਲਿਆ, ਲੇਕਿਨ ਉਹਨਾਂ ਨੂੰ ਇਹ ਨਹੀਂ ਸੀ ਕਿ ਵੀ ਜਦੋਂ ਇੱਕ ਪਾਸੇ ਅਮਰੀਕਾ ਦੇ ਲਈ ਇਹ ਇੱਕ ਪ੍ਰੈਸਟੀਜ ਦਾ ਇਸ਼ੂ ਸੀ ਯੂਕਰੇਨ ਦਾ, ਕਿਉਂਕਿ ਜਿਹੜੀ ਯੂਕਰੇਨ ਪ੍ਰਤੀ ਪਾਲਿਸੀ ਅਮਰੀਕਾ ਨੇ ਬਣਾਈ, ਅੱਜ ਬੇਸ਼ੱਕ ਪ੍ਰੈਜ਼ੀਡੈਂਟ ਟਰੰਪ ਬਾਈਡਨ ਨੂੰ ਦੋਸ਼ ਦੇਣ, ਮੈਂ ਸਮਝਦਾ ਵੀ ਇਹ ਪੀਰੀਅਡ ਉਸ ਤੋਂ ਪਹਿਲਾਂ ਹੀ ਸ਼ੁਰੂ ਹੋ ਗਿਆ ਸੀ, ਜਦੋਂ ਕਿ ਯੂਕਰੇਨ ਨੂੰ ਨੈਟੋ ਦੇ ਮੈਂਬਰ ਬਣਾਉਣ ਦੀ ਲਾਈਨ ਜਾਂ ਦੂਸਰਾ। ਲੇਕਿਨ ਜਦੋਂ ਸੈਂਕਸ਼ਨਸ ਲੱਗੀਆਂ, ਰਸ਼ੀਆ ਹਮਲਾਵਰ ਹੋਇਆ 2016 ਦੇ ਵਿੱਚ, ਉਹਨਾਂ ਨੇ ਜਿਹੜਾ ਕ੍ਰੀਮੀਆ ਲੈ ਲਿਆ, ਉਦੋਂ ਵੀ ਭਾਰਤ ਜਿਹੜਾ ਉਹਨੇ ਰਸ਼ੀਆ ਦੇ ਖਿਲਾਫ ਕੋਈ ਲਾਈਨ ਨਹੀਂ ਲਈ, UN ਦੇ ਰੈਜ਼ੋਲੂਸ਼ਨਸ ਤੋਂ ਐਬਸਟੇਨ ਕੀਤਾ। ਪਰ ਜਦੋਂ ਆਲਮੋਸਟ 3 ਸਾਲ ਪਹਿਲਾਂ ਫੈਬਰੂਰੀ ਦੇ ਵਿੱਚ ਅਟੈਕ ਕੀਤਾ ਰਸ਼ੀਆ ਨੇ, ਭਾਰਤ ਕਿਉਂਕਿ UN ਦੇ ਵਿੱਚ ਪ੍ਰੋਮੀਨੈਂਟ ਪੋਜੀਸ਼ਨ 'ਚ ਸੀ, ਉੱਥੇ ਵੀ ਕਿਤੇ ਐਬਸਟੇਨ ਕਰ ਰਿਹਾ ਹੈ, ਰਸ਼ੀਆ ਨੂੰ ਐਗਰੈਸਰ ਨਹੀਂ ਕਹਿ ਰਿਹਾ। ਪਰ ਵਰਸਟ ਜਦੋਂ ਸੈਂਕਸ਼ਨਸ ਲੱਗਦੀਆਂ ਨੇ, ਆਪਣੀ ਲੋੜ ਦੇ ਲਈ ਭਾਰਤ ਤੇਲ ਖਰੀਦਾ ਸਮਝ ਆ ਸਕਦਾ ਸੀ। ਉਹ ਭਾਰਤ ਨੂੰ ਉਹਨਾਂ ਨੇ ਜਿਹੜਾ ਉਹ ਈਵਨ 에ਅਰ ਮਿਸਲ ਡਿਫੈਂਸ ਸਿਸਟਮ ਖਰੀਦਣ ਦੇ ਲਈ ਵੀ ਐਗਜ਼ੈਂਪਸ਼ਨ ਦੇ ਦਿੱਤੀ ਸੀ, ਈਰਾਨ ਤੋਂ ਆਇਲ ਲੈਣ ਲਈ ਵੀ ਐਗਜ਼ੈਂਪਸ਼ਨ ਦੇ ਦਿੱਤੀ ਸੀ। ਲੇਕਿਨ ਭਾਰਤ ਨੇ, ਜੇ ਤੁਸੀਂ ਉਹਨਾਂ ਦੀਆਂ ਰਿਫਾਈਨਰੀਜ਼ ਦੇਖੋ, ਉਹ ਐਸਟੈਬਲਿਸ਼ ਕੀਤੀਆਂ ਜਿਹੜੀਆਂ ਸਿਰਫ ਰਸ਼ੀਅਨ ਕਰੂਡ ਆਇਲ ਨੂੰ ਪ੍ਰੋਸੈਸ ਕਰਦੀਆਂ ਸੀ, ਉਹਨੂੰ ਲਿਆ ਕੇ ਵਾਪਸ ਯੂਰਪ ਦੀ ਮਾਰਕੀਟ ਵਿੱਚ ਵੇਚਿਆ। ਨਤੀਜੇ ਦੇ ਤੌਰ ਤੇ ਰਸ਼ੀਅਨ ਇਕਨੋਮੀ ਰਾਦਰ ਪਿਛਲੇ ਸਾਲਾਂ ਨਾਲੋਂ ਵੀ ਬਲੂਮ ਹੋਈ। ਸੋ ਹੁਣ ਜਦੋਂ ਕਿ ਪ੍ਰੈਜ਼ੀਡੈਂਟ ਟਰੰਪ ਬ੍ਰਿਕਸ ਵਾਲਿਆਂ ਦੇ ਉੱਤੇ ਐਕਸਟਰਾ ਪੈਨਲਟੀ ਲਾਉਣ ਦੀ ਗੱਲ ਕਰ ਰਹੇ ਨੇ, ਕਿਉਂਕਿ ਇਸ ਦੇ ਵਿੱਚ ਚਾਈਨਾ ਦੇ ਨਾਲ ਤਾਂ ਉਹਨਾਂ ਦੀ ਨੈਗੋਸ਼ੀਏਸ਼ਨ ਚੱਲ ਰਹੀ ਹੈ, ਪਰ ਮੈਨੂੰ ਇਹ ਲੱਗਦਾ ਕਿ ਵੀ ਇਹ ਵੀ ਇੱਕ ਸ਼ਾਇਦ ਕਾਰਨ ਹੋਏ ਕਿ ਭਾਰਤ ਦੀ ਯੂਜ਼ਫੁਲਨੈਸ ਉਹਨਾਂ ਦੇ ਲਈ ਕੋਈ ਹੁਣ ਨਾ ਮਿਲੀਟਰੀਲੀ ਮਾਨੇ ਰੱਖਦੀ ਹੈ। ਇਕਨੋਮੀ ਵਾਈਜ਼ ਦੇ ਜਿੰਨਾ ਕੁ ਰੌਲਾ ਪਾਉਂਦੇ ਨੇ, ਬਿਗ ਇਕਨੋਮੀ, $3-4 ਟ੍ਰਿਲੀਅਨ ਭਾਰਤ ਦਾ, ਜੇ ਅਮਰੀਕਾ ਨਾਲ ਵੀ ਉਹਨਾਂ ਦੀ ਡੀਲ ਦੇਖੋ ਤੇ ਜਿਹੜੀ $40 ਬਿਲੀਅਨ ਦੀ ਜਿਹੜੀ ਹੈ ਉਹ ਉਹਨਾਂ ਦੀ ਚੜ੍ਹਤ ਹੈ ਭਾਰਤ ਦੀ, ਜਾਂ ਡੈਫਿਸਿਟ ਹੈ ਅਮਰੀਕਾ ਦਾ, ਉਹ ਵੀ ਮੈਂ ਉਹਦੇ 8-9 ਸੈਕਟਰਸ ਦੇ ਵਿੱਚ ਦੇਖ ਰਿਹਾ ਸੀ ਜਿਹਦੇ 'ਚ ਭਾਰਤ ਦਾ ਕੁਝ ਵੀ ਨਹੀਂ ਹੈ। ਰਾਦਰ ਜਿਹੜੀਆਂ ਉਹਨਾਂ ਦੀ $7-8 ਬਿਲੀਅਨ ਦੀ ਫਾਰਮਾ ਇੰਡਸਟਰੀ ਹੈ, ਜੈਨਰਿਕ ਮੈਡੀਸਨ ਵਾਲੀ, ਉਹਦੇ ਤੇ ਵੀ ਇੰਨੇ ਫਰਾਡ ਕੇਸਿਸ ਨੇ ਔਰ ਸਬ ਸਟੈਂਡਰਡ ਹੋਣ ਦੇ ਅਮਰੀਕਾ ਦੀਆਂ ਲੈਬੋਰਟਰੀਆਂ ਨੇ ਕੀਤੇ ਨੇ ਕਿ ਵੀ ਉਹਨਾਂ ਤੇ ਜਲਦੀ ਪਾਬੰਦੀ ਲੱਗੇ ਤਾਂ ਬਿਹਤਰ ਹੋਏਗਾ। ਸੋ ਮੈਨੂੰ ਲੱਗਦਾ ਵੀ ਕੁੱਲ ਮਿਲਾ ਕੇ ਇਸ ਵੇਲੇ ਨਵੀਂ ਗੇਮ ਦੀ ਜਿਹੜੀ ਨਵੇਂ ਰੂਲ ਸੈੱਟ ਹੋ ਰਹੇ ਨੇ, ਅਜੇ ਸ਼ਾਇਦ ਅਨਸਰਟਨਟੀ ਹੈ। ਅਗਲੇ 6 ਮਹੀਨੇ ਜਿਹੜੇ ਨੇ ਉਹ ਡਿਸਾਈਡ ਕਰ ਦੇਣਗੇ, ਕਿਉਂਕਿ ਟੈਰਿਫ ਤਾਂ ਜਿਹੜਾ ਅੱਜ ਜਿਵੇਂ ਉਹਨਾਂ ਦੀ ਸਪੋਕਸਪਰਸਨ ਨੇ ਵੀ ਐਲਾਨ ਕਰ ਦਿੱਤਾ ਬਹੁਤ ਸਾਰੇ ਮੁਲਕਾਂ ਲਈ, ਕੁਛ ਜਿਹੜੇ ਨੇ ਰਸ਼ ਬੈਕ ਕਰਨਗੇ। ਜਿਵੇਂ ਹੁਣ ਤਾਈਵਾਨ ਹੈ, ਹੁਣ ਤਾਈਵਾਨ ਇਹ ਸਮਝਦਾ ਸੀ ਭਾਰਤ ਤਾਂ ਬੁਲਵਾਕ ਹੈ ਹੀ ਸੀ, ਤਾਈਵਾਨ ਨੂੰ ਤਾਂ ਇੱਕ ਮੋਢੇ ਦੇ ਤੌਰ ਤੇ ਅਮਰੀਕਾ ਵਰਤਦਾ ਹੈ, ਪਰ ਤਾਈਵਾਨ ਨੂੰ ਬਹੁਤ ਜ਼ਿਆਦਾ ਹਥਿਆਰ ਵੀ ਵੇਚਦਾ ਹੈ। ਤਾਈਵਾਨ ਦਾ ਹਥਿਆਰ ਖਰੀਦਣ ਦਾ ਸੋਰਸ ਅਮਰੀਕਾ, ਲੇਕਿਨ ਤਾਈਵਾਨ ਨੂੰ ਵੀ ਸਪੇਅਰ ਨਹੀਂ ਕੀਤਾ ਗਿਆ। ਸੋ ਮੈਨੂੰ ਲੱਗਦਾ ਵੀ ਇਹ ਵੀ ਹੋ ਸਕਦਾ ਹੈ ਕਿ ਆਉਣ ਵਾਲੇ ਪੀਰੀਅਡ 'ਚ ਅਮਰੀਕਾ ਸਿੱਧਾ ਚਾਈਨਾ ਦੇ ਨਾਲ, ਜਿਵੇਂ ਪ੍ਰੈਜ਼ੀਡੈਂਟ ਟਰੰਪ ਨੇ ਕਿਹਾ ਕਿ ਵੀ ਜਿਹੜਾ ਉਹ ਸਮਿਟ ਤਾਂ ਨਹੀਂ ਹੋਏਗੀ ਚਾਈਨਾ ਨਾਲ, ਬਟ ਆਈ ਹੈਵ ਗੋਟਨ ਐਨ ਇਨਵੀਟੇਸ਼ਨ, ਆਈ ਮੇ ਵਿਜ਼ਿਟ। ਸੋ ਉਹ ਡਾਇਰੈਕਟਲੀ ਮੇ ਵੀ ਜਿਹੜਾ ਇਹਨਾਂ ਦਾ ਜਿਹੜੇ ਖਾਸ ਤੌਰ ਤੇ ਜਿਹੜੇ ਰੀਅਲ ਏਸਟੇਟ ਦੇ ਲੋਕ ਹੁੰਦੇ ਨੇ, ਕਈ ਵਾਰ ਉਹ ਵਿਚੋਲਿਆਂ ਨੂੰ ਵਿੱਚੋਂ ਕੱਢ ਦਿੰਦੇ ਨੇ, ਕਹਿੰਦੇ ਨੇ ਲੈਟ ਵੀ ਟਾਕ ਸਟ੍ਰੇਟ। ਸੋ ਮੈਨੂੰ ਲੱਗਦਾ ਕਿ ਵੀ ਔਰ ਚਾਈਨੀਜ਼ ਵੀ ਇਸ ਲਿਹਾਜ਼ ਨਾਲ ਕੋਈ ਉਹ ਮਿਲਟਰੀ ਐਕਸਪੈਂਸ਼ਨਿਸਟ ਨਹੀਂ ਹੈਗੇ, ਉਹਨਾਂ ਨੂੰ ਵੀ ਸ਼ਾਇਦ ਸੂਟ ਕਰੇ। ਔਰ ਇਸ ਵੇਲੇ ਜਿਹੜਾ ਯੂਨੀਪੋਲਰ ਵਰਲਡ ਨਹੀਂ ਰਿਹਾ ਹੈ, ਪ੍ਰੈਜ਼ੀਡੈਂਟ ਟਰੰਪ ਨੂੰ ਵੀ ਅਹਿਸਾਸ ਹੈ। ਡਾਲਰ ਨੂੰ ਵੀ ਸੇਵ ਕਰਨਾ ਸਭ ਤੋਂ ਵੱਡੀ ਗੱਲ ਹੈ, ਆਪਣਾ ਇਨਫਲੂਐਂਸ ਬਣਾਉਣਾ ਵੀ। ਔਰ ਜਿਹੜੀ ਨੀਤੀ ਪ੍ਰੈਜ਼ੀਡੈਂਟ ਟਰੰਪ ਦੀ ਖਾਸ ਤੌਰ ਤੇ ਸਭ ਨੂੰ ਇੱਕ ਵੱਡਿਓਂ ਜਿਹੜਾ ਉਹ ਚੈਲੰਜ ਕਰਨ ਦੀ ਹੈ, ਇਹ ਸ਼ਾਇਦ ਜਿਹੜੀ ਅਮਰੀਕਾ ਨੇ ਓਵਰ ਏ ਪੀਰੀਅਡ ਆਫ ਟਾਈਮ ਅੰਡਰ ਡਿਵੈਲਪਡ ਕੰਟਰੀਜ਼ ਦੀ ਮਦਦ ਕਰਕੇ ਸੌਫਟ ਪਾਵਰ ਕ੍ਰੀਏਟ ਕੀਤੀ ਸੀ, ਉਹ ਅਮਰੀਕਾ ਦਾ ਜਿਹੜਾ ਲਾਸ ਵੀ ਹੋ ਰਿਹਾ। ਸੋ ਇਹ ਸਾਰੇ ਫੈਕਟਰ ਇੱਕੋ ਵੇਲੇ ਜਿਹੜੇ ਨੇ ਇਸ ਵੇਲੇ ਆਪਸ ਦੇ ਵਿੱਚ, ਜੇ ਇਵੇਂ ਕਹੀਏ
ਕਿ ਕਾਫੀ ਕੁਝ ਐਸਾ ਜਿਹੜਾ ਅਜੇ ਅਸਪਸ਼ਟ ਹੈ, ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਆਉਣ ਵਾਲੇ ਪੀਰੀਅਡ ਦੇ ਵਿੱਚ ਜੋ ਕੁਝ ਵੀ ਪਿਛਲਾ ਸੀ, ਪੋਸਟ ਸੈਕੰਡ ਵਰਲਡ ਵਾਰ 75 ਸਾਲ ਦਾ ਜੋ ਕੁਝ ਕ੍ਰੀਏਟ ਹੋਇਆ ਉਹ ਸਭ ਬਦਲਿਆ ਜਾਣ ਵਾਲਾ ਹੈ। ਇਸ ਬਾਰੇ ਕੋਈ ਸ਼ੱਕ ਸ਼ੁਬਾ ਨਹੀਂ ਹੋਣਾ ਚਾਹੀਦਾ। ਬਿਲਕੁਲ ਡਾਕਟਰ ਸਾਹਿਬ, ਮਤਲਬ ਅਸੀਂ ਦੇਖਦੇ ਹਾਂ ਜਦੋਂ ਮਤਲਬ ਇਹ ਲੱਗ ਰਿਹਾ ਕਿ ਜਿਹੜਾ ਪਿਛਲੇ ਕੁਝ ਸਾਲਾਂ ਦੇ ਵਿੱਚ ਵਰਲਡ ਆਰਡਰ ਸ਼ਿਫਟ ਦੀ ਗੱਲ ਹੋ ਰਹੀ ਸੀ ਤੇ ਇਹ ਹੋ ਰਿਹਾ ਸੀ ਕਿ ਇਹਨੂੰ ਡੋਮੀਨੇਟ ਕੌਣ ਕਰੂੰਗਾ, ਤਾਂ ਅੱਜ ਪਰ ਨਜ਼ਰ ਇਹੀ ਆ ਰਿਹਾ ਕਿ ਜਿਹੜਾ ਸਾਰਾ ਵਰਲਡ ਪੋਲਿਟਿਕਸ ਦਾ ਜਿਹੜਾ ਸਾਰਾ ਨਜ਼ਰੀਆ ਆ ਜਾਂ ਉਹਦੀ ਰੂਪਰੇਖਾ ਆ, ਉਹ ਫੇਰ ਜੇ ਬਦਲ ਰਹੀ ਆ ਤਾਂ ਉਹ ਅਮਰੀਕਾ ਹੀ ਤੈਅ ਕਰ ਰਿਹਾ, ਭਾਵੇਂ ਉਹ ਕਿਸੇ ਵੀ ਪਾਸੇ ਨੂੰ ਹੋਵੇ, ਭਾਵੇਂ ਪ੍ਰੋਟੈਕਸ਼ਨਿਜ਼ਮ ਵੱਲ ਨੂੰ ਹੋਵੇ, ਚਾਹੇ ਪਹਿਲਾਂ ਇਸ ਤੋਂ ਪਹਿਲਾਂ ਲਿਬਰਲ ਜਿਹੜੀ ਇਕੋਨਮੀ ਆ ਉਹਦੀ ਗੱਲ ਸੀ। ਤਾਂ ਇਹ ਗੱਲ ਤਾਂ ਤੈਅ ਆ ਕਿ ਅੱਜ ਵੀ ਜਿਹੜੀ ਤਾਕਤ ਆ ਡਿਸੀਜਨ ਮੇਕਿੰਗ ਦੀ ਉਹ ਅਮਰੀਕਾ ਦੇ ਹੱਥ 'ਚ ਆ। ਤੇ ਜੇ ਭਾਰਤ ਦੇ ਸੰਦਰਭ 'ਚ ਅਸੀਂ ਗੱਲ ਕਰੀਏ ਤਾਂ ਮੈਂ ਜ਼ਰੂਰ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਜਿਹੜੀ ਇੰਡੀਅਨ ਮੀਡੀਆ ਨੂੰ ਜੇ ਤੁਸੀਂ ਪਿਛਲੇ 2 ਦਿਨਾਂ ਦੇ ਵਿੱਚ ਦੇਖੋ ਤਾਂ 2 ਸ਼ਬਦ ਬੜੇ ਉਹਨਾਂ ਨੇ ਵਰਤੇ ਆ। ਇੱਕ ਤਾਂ ਟ੍ਰੇਡ ਦੇ ਵਿੱਚ ਲੈਵਰੇਜ ਦਾ, ਵੀ ਲੈਵਰੇਜ ਕਿਹਦੇ ਕੋਲ ਆ ਨੈਗੋਸ਼ੀਏਸ਼ਨਸ ਦੇ ਵਿੱਚ, ਤੇ ਦੂਜੇ ਪਾਸੇ ਸਟ੍ਰੈਟਜਿਕ ਆਟੋਨਮੀ ਦਾ। ਤਾਂ ਲੈਵਰੇਜ ਦੇ ਵਿੱਚ ਜੇ ਗੱਲ ਕਰੀਏ ਤਾਂ ਜਿਵੇਂ ਤੁਸੀਂ ਜ਼ਿਕਰ ਕੀਤਾ ਕਿ 45.7 ਬਿਲੀਅਨ ਡਾਲਰ ਦਾ ਟ੍ਰੇਡ ਡੈਫੀਸਿਟ ਅਮਰੀਕਾ ਦਾ 2024 ਦਾ ਆ, ਤਾਂ ਇਸੇ ਕਰਕੇ ਡੋਨਲਡ ਟਰੰਪ ਕਹਿ ਰਿਹਾ ਕਿ ਅਸੀਂ ਕੋਈ ਟ੍ਰੇਡ ਉਹਨਾਂ ਨਾਲ ਕਰਦੇ ਨਹੀਂ, ਸਾਨੂੰ ਕੋਈ ਫਰਕ ਨਹੀਂ ਪੈਂਦਾ ਜੇ ਅਸੀਂ ਉਹਨਾਂ ਤੋਂ ਕੁਝ ਸਾਡਾ ਟ੍ਰੇਡ ਨਾ ਹੋਵੇ। ਤੇ ਜਿਹੜੀ ਇੰਡੀਆ ਇੱਕ ਵੱਡੀ ਇਕੋਨਮੀ ਦੀ ਗੱਲ ਕਰਦਾ ਜਾਂ ਅਮਰੀਕਾ ਨੂੰ ਚੈਲੰਜ ਕਰਨ ਦੀ ਗੱਲ ਕਰਦਾ, ਮੈਂ ਦਰਸ਼ਕਾਂ ਨੂੰ ਦੱਸਦਾ ਕਿ ਇੰਡੀਆ ਦੀ ਜਿਹੜੀ ਟੋਟਲ GDP ਆ ਉਹ 3.57 ਟ੍ਰਿਲੀਅਨ ਡਾਲਰ ਆ, ਤੇ ਇੰਨੀ ਵੱਡੀ ਪੋਪੂਲੇਸ਼ਨ ਦੇ ਨਾਲ ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਆਬਾਦੀ ਆ ਉਹਦੇ ਨਾਲ ਇੰਡੀਆ ਦੀ ਇਹ GDP ਆ 3.57 ਟ੍ਰਿਲੀਅਨ ਡਾਲਰ ਦੀ, ਜਦ ਕਿ ਅਮਰੀਕਾ ਦੀ ਜਿਹੜੀ GDP ਆ ਉਹ 27.7 ਟ੍ਰਿਲੀਅਨ ਡਾਲਰ ਦੀ ਆ, ਭਾਵ 27.7 ਟ੍ਰਿਲੀਅਨ ਡਾਲਰ ਦੀ, ਤੇ ਲਗਭਗ ਜਿੰਨੀ ਇੰਡੀਆ ਦੀ ਟੋਟਲ GDP ਆ ਉਹਦੇ ਨਾਲੋਂ ਵੱਡੀ GDP ਅਮਰੀਕਾ ਦੇ ਇੱਕੋ ਇੱਕ ਸੂਬੇ ਕੈਲੀਫੋਰਨੀਆ ਦੀ ਆ। ਤਾਂ ਇਸ ਕਰਕੇ ਇੰਡੀਆ ਮਤਲਬ ਇਹ ਹੁਣ ਇੰਡੀਆ ਦੇ ਵਿੱਚ ਕਾਫੀ ਡਿਬੇਟਸ ਹੋ ਰਹੀਆਂ ਨੇ ਕਿ ਇੰਡੀਆ ਨੂੰ ਨੈਗੋਸ਼ੀਏਸ਼ਨਸ ਕਰ ਲੈਣੀਆਂ ਚਾਹੀਦੀਆਂ, ਰਿਟੈਲੀਏਸ਼ਨ ਨਹੀਂ ਕਰਨੀ ਚਾਹੀਦੀ, ਕਿਉਂਕਿ ਇੰਡੀਆ ਜਿਹੜਾ ਅਮਰੀਕਾ ਦਾ ਮੁਕਾਬਲਾ ਨਹੀਂ ਕਰ ਸਕਦਾ। ਪਰ ਜਿਹੜਾ ਦੂਜਾ ਮਸਲਾ ਡਾਕਟਰ ਸਾਹਿਬ ਜਿਹੜੀ ਸਟ੍ਰੈਟਜਿਕ ਆਟੋਨਮੀ ਦਾ, ਉਹਦੇ ਉੱਤੇ ਕਾਫੀ ਡਿਬੇਟ ਹੋ ਰਹੀ ਆ ਕਿ ਇੰਡੀਆ ਕਹਿ ਰਿਹਾ ਕਿ ਸਾਡੀ ਜਿਹੜੀ ਸਟ੍ਰੈਟਜਿਕ ਆਟੋਨਮੀ ਆ ਉਹਨੂੰ ਚੈਲੰਜ ਕੀਤਾ ਜਾ ਰਿਹਾ ਕਿ ਅਸੀਂ ਕਿਹਦੇ ਨਾਲ ਵਪਾਰ ਕਰਨਾ, ਕਿਹਦੇ ਨਾਲ ਰਿਸ਼ਤੇ ਰੱਖਣੇ ਆ, ਇਹ ਅਮਰੀਕਾ ਨਹੀਂ ਤੈਅ ਕਰ ਸਕਦਾ, ਅਸੀਂ ਅਮਰੀਕਾ ਦੀ ਕੋਲੋਨੀ ਨਹੀਂ ਹੈਗੇ। ਇਹ ਇੱਕ ਨੈਰੇਟਿਵ ਖੜਾ ਕੀਤਾ ਜਾ ਰਿਹਾ। ਤਾਂ ਜੇ ਇਹੋ ਜਿਹੇ ਹਾਲਾਤ ਆ ਵੀ ਜਿੱਥੇ ਇੰਡੀਆ ਇਹ ਗੱਲ ਕਹਿ ਰਿਹਾ ਕਿ ਸਾਡੀ ਸਟ੍ਰੈਟਜਿਕ ਆਟੋਨਮੀ ਤੇ ਅਮਰੀਕਾ ਜਿਹੜਾ ਅਟੈਕ ਕਰ ਰਿਹਾ ਮੋਰ ਦੈਨ ਟ੍ਰੇਡ, ਤੇ ਉਹ ਇਹ ਸਾਰੇ ਦੇ ਵਿੱਚ ਸਾਨੂੰ ਇਹ ਲੱਗ ਰਿਹਾ ਕਿ ਫਿਰ ਹਾਲਾਤ ਜਿਹੜੇ ਅਗਲੇ ਸਮੇਂ ਦੇ ਵਿੱਚ ਇੰਡੀਆ ਤੇ ਅਮਰੀਕਾ ਦੇ ਆ ਜਿਹੜੇ ਉਹ ਹੋਰ ਜ਼ਿਆਦਾ ਤਿੱਖੇ ਟਕਰਾਅ ਵੱਲ ਵੱਧ ਸਕਦੇ ਆ। ਤਾਂ ਇਹ ਸਾਰੇ ਦੇ ਵਿੱਚੋਂ ਜਿਹੜਾ ਅਮਰੀਕਾ ਦੀ ਹਿਸਟਰੀ ਵੀ ਰਹੀ ਆ, ਅਮਰੀਕਾ ਇਸ ਗੱਲ 'ਚ ਬੜਾ ਮਜ਼ਬੂਤ ਆ। ਤੁਸੀਂ ਰਜੀਮ ਚੇਂਜ ਦੀ ਗੱਲ ਕੀਤੀ ਆ, ਮੈਪ ਬਦਲਣ ਦੀ ਗੱਲ ਕੀਤੀ ਆ, ਤਾਂ ਸਿੱਖ ਇੱਕ ਫੈਕਟਰ ਦੇ ਵਜੋਂ ਇੰਡੀਆ ਪਾਕਿਸਤਾਨ ਦੇ ਟਕਰਾਅ 'ਚ ਵੀ ਵੱਡੇ ਪੱਧਰ ਤੇ ਉੱਭਰ ਕੇ ਸਾਹਮਣੇ ਆਏ, ਤੇ ਨਾਲ ਹੀ ਇੰਡੀਆ ਵੀ ਇਹ ਲਗਾਤਾਰ ਐਕੂਜ਼ੇਸ਼ਨਸ ਲਾਉਂਦਾ ਰਿਹਾ 1984 ਤੋਂ ਹੀ ਕਿ ਜਿਹੜੀ ਖਾਲਿਸਤਾਨ ਦੀ ਮੂਵਮੈਂਟ ਆ ਉਹਨੂੰ CIA ਬੈਕ ਕਰਦੀ ਆ। ਇਹ ਇੰਡੀਆ ਜਿਹੜਾ ਆ ਦੋਸ਼ ਲਾਉਂਦਾ ਰਿਹਾ। ਤੇ ਹੁਣ ਜਿਹੜੇ ਹਾਲਾਤ ਅੱਗੇ ਬਣ ਰਹੇ ਆ ਇੰਡੀਆ ਤੇ ਅਮਰੀਕਾ ਦੇ ਟਕਰਾਅ ਦੇ, ਜਿਹੜੇ ਕਿ ਸਾਨੂੰ ਲੱਗ ਰਿਹਾ ਟ੍ਰੇਡ ਤੋਂ ਗਾਂਹ ਜੀਓਪੋਲੀਟੀਕਲ ਐਂਗਲ ਵੱਲ ਨੂੰ ਵੱਧ ਰਹੇ ਆ, ਤਾਂ ਉਹਦੇ 'ਚ ਕੀ ਸੰਭਾਵਨਾਵਾਂ ਨੇ ਕਿ ਜਿਹੜਾ ਸਿੱਖ ਫੈਕਟਰ ਆ ਉਹ ਇੱਕ ਵੱਡੇ ਫੈਕਟਰ ਦੇ ਤੌਰ ਤੇ ਸਾਊਥ ਏਸ਼ੀਆ ਦੇ ਵਿੱਚ ਉੱਭਰ ਕੇ ਸਾਹਮਣੇ ਆ ਸਕਦਾ, ਤੇ ਕੀ ਅਮਰੀਕਾ ਜਿਹੜਾ ਆ ਉਹ ਸਿੱਖਾਂ ਦੇ ਉੱਤੇ ਆਪਣੇ ਇੰਟਰਸਟ ਸਿਕਿਉਰ ਕਰਨ ਦੀ ਟੇਕ ਰੱਖ ਸਕਦਾ ਜਿਹੜੀ ਉਹ ਕਦੇ ਉਹਨੇ ਇੰਡੀਆ ਤੋਂ ਰੱਖੀ ਸੀ? ਦੇਖੋ, ਤੁਹਾਡੇ ਇਸ ਕਮੈਂਟਰਮਾ ਸਵਾਲ ਦੇ ਵਿੱਚ 2-3 ਸਵਾਲ ਜਿਹੜੇ ਨੇ ਅਹਿਮੀਅਤ ਵਾਲੇ ਨੇ। ਪਹਿਲੀ ਗੱਲ ਤਾਂ ਇਹ ਸਮਝਣ ਵਾਲੀ ਹੈ ਕਿ ਭਾਰਤ ਨੇ ਕੀ ਰਿਐਕਸ਼ਨ ਦਿੱਤਾ ਹੈ, ਖਾਸ ਤੌਰ ਤੇ ਉਹਨਾਂ ਦੇ ਹਕੂਮਤੀ ਅਦਾਰਿਆਂ ਵੱਲੋਂ। ਉਹਨਾਂ ਦੇ ਕਮਰਸ ਮਿਨਿਸਟਰ ਨੇ, ਉਹਨੇ ਪਿਊਸ਼ ਗੋਇਲ ਨੇ ਪਾਰਲੀਮੈਂਟ ਦੇ ਵਿੱਚ ਨੈਸ਼ਨਲ ਇੰਟਰਸਟ ਦੀ ਗੱਲ ਕੀਤੀ, ਔਰ ਉਹਦੇ 'ਚ ਉਹਨਾਂ ਨੇ ਆਪਣੀ ਡੋਮੈਸਟਿਕ ਕਰਾਊਡ ਨੂੰ ਜਿਹੜਾ ਉਹ ਪਲੀਜ਼ ਕਰਨ ਦੇ ਲਈ ਫਾਰਮਰਸ ਦਾ ਜ਼ਿਕਰ ਕੀਤਾ ਹੈ, IT ਐਂਟਰਪ੍ਰੈਨਿਓਰਸ ਦਾ ਜ਼ਿਕਰ ਕੀਤਾ ਹੈ, ਫਾਰਮਾਂ ਵਾਲਿਆਂ ਦਾ ਜ਼ਿਕਰ ਕੀਤਾ ਹੈ। ਸੋ ਉਹਦੇ ਤੋਂ ਇੱਕ ਇੰਡੀਕੇਸ਼ਨ ਉਹਨਾਂ ਨੇ ਇਹ ਦਿੱਤੀ ਕਿ ਜਿਹੜੇ ਇਹਨਾਂ ਸੈਕਟਰਸ ਦੇ ਉੱਤੇ ਸਾਡੇ ਤੇ ਦਬਾਅ ਸੀ, ਅਸੀਂ ਉਸ ਦਬਾਅ ਦੇ ਅੱਗੇ ਯੀਲਡ ਨਹੀਂ ਕੀਤੇ। ਸੋ ਇਹ ਉਹਨਾਂ ਨੇ ਆਪਣੀ ਡੋਮੈਸਟਿਕ ਕਰਾਊਡ ਦੇ ਲਈ, ਕਿਉਂਕਿ ਅਸੈਂਬਲੀ ਇਲੈਕਸ਼ਨਸ, ਬਿਹਾਰ ਇਲੈਕਸ਼ਨਸ ਦੂਜਾ ਤੀਜਾ ਹੋਣਾ, ਇਹ ਪਾਰਟ। ਅੱਜ ਮੋਰ ਪ੍ਰੋਫਾਊਂਡ ਉਹਨਾਂ ਦੇ ਸਪੋਕਸਪਰਸਨ ਐਕਸਟਰਨਲ ਅਫੇਅਰਸ ਮਿਨਿਸਟਰੀ ਦੇ ਨੇ,
ਬਹੁਤ ਬੈਲੈਂਸ ਲਾਈਨ ਦਿੱਤੀ। ਉਹਦੇ 'ਚ ਕੋਈ ਤੁਹਾਨੂੰ ਹੇਟਰਡ ਨਹੀਂ ਨਜ਼ਰ ਆਉਂਦੀ, ਕੋਈ ਰਿਐਕਸ਼ਨ ਨਜ਼ਰ ਨਹੀਂ ਆਉਂਦਾ, ਕੋਈ ਐਂਗਰ ਨਜ਼ਰ ਨਹੀਂ ਆਉਂਦਾ। ਉਹਨਾਂ ਨੇ ਕਿਹਾ ਅਮਰੀਕਾ ਨਾਲ ਸਾਡੇ ਬਹੁਤ ਵਧੀਆ ਬਾਈਲੈਟਰਲ ਰਹੇ ਨੇ, ਪਹਿਲਾਂ ਵੀ ਥੋੜੇ ਬਹੁਤ ਅਪ ਡਾਊਨ ਹੁੰਦੇ ਰਹੇ ਨੇ, ਪਰ ਸਟ੍ਰੈਟੇਜਿਕ, ਲੌਜਿਸਟਿਕਲ, ਮਿਲੀਟੈਰਲੀ ਫਲਾਣੇ ਟਿਮਕੇ ਜਿੰਨੇ ਉਹ ਡਿਪਲੋਮੈਟਸ ਦੇ ਲਫ਼ਜ਼ ਹੁੰਦੇ ਨੇ ਉਹ ਜੋੜ ਕੇ ਉਹਨਾਂ ਨੇ ਐਂ ਹੀ ਪ੍ਰਭਾਵ ਦੇਣ ਦੀ ਗੱਲ ਕੀਤੀ ਕਿ ਜਿਵੇਂ ਕੁਝ ਵੀ ਨਹੀਂ ਵਾਪਰਿਆ, ਕੁਝ ਵੀ ਨਹੀਂ ਹੋਇਆ, ਕਿਉਂਕਿ ਉਹਨਾਂ ਦੇ ਇਨਰ ਸਰਕਲ ਨੇ ਇਹ ਕੈਲਕੂਲੇਟ ਕਰ ਲਿਆ ਹੋਇਆ ਕਿ ਅਮਰੀਕਾ ਦੇ ਨਾਲ ਔਰ ਖਾਸ ਤੌਰ ਤੇ ਟਰੰਪ ਵਰਗਾ ਜਿਹੜਾ ਸਟੇਟ ਫਾਰਵਰਡ ਬੰਦਾ ਹੈ, ਜਿਹਨੂੰ ਭਾਵੇਂ ਤੁਸੀਂ ਬੁਲੀ ਵੀ ਕਹਿ ਸਕਦੇ ਹੋ, ਉਹਦੇ ਨਾਲ ਸਿੰਘ ਫਸਾਉਣ ਦਾ ਮਤਲਬ ਸਿੰਘ ਤੁੜਵਾਉਣਾ ਹੀ ਹੋਏਗਾ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਇੱਕ ਤਾਂ ਇਹ ਨੈਗੋਸ਼ੀਏਸ਼ਨ ਫਿਰ ਦੁਬਾਰਾ ਸ਼ੁਰੂ ਹੋਏਗੀ ਔਰ ਕਿਤੇ ਨਾ ਕਿਤੇ ਜਾ ਕੇ 2-4% ਘੱਟ ਵੱਧ ਕਰਕੇ ਜਿਹੜਾ ਟ੍ਰੇਡ ਟੈਰਿਫ ਵਾਲਾ ਪਾਰਟ ਹੈ ਉਹ ਰਿਜ਼ੋਲਵ ਹੋ ਜਾਏਗਾ। ਜਿਹੜਾ ਸਟਿਕੀ ਪੁਆਇੰਟ ਹੈ ਜਿਹਦੇ ਉੱਤੇ ਸ਼ਾਇਦ ਟਰੰਪ ਨੇ ਜ਼ਿਆਦਾ ਦੌਲਤੀ ਇਹਨਾਂ ਦੋਨਾਂ ਨੂੰ ਹੀ ਮਾਰੀ, ਰਸ਼ੀਆ ਔਰ ਇੰਡੀਆ ਨੂੰ ਇੱਕੋ ਵੇਲੇ, ਉਹ ਆਉਣ ਵਾਲੇ ਪੀਰੀਅਡ ਜਿਸ ਗੱਲ ਦਾ ਧਿਆਨ ਰਹੇ ਕਿ ਨੈਕਸਟ ਮੰਥ ਪ੍ਰਾਈਮ ਮਿਨਿਸਟਰ ਮੋਦੀ ਦੀ ਚਾਈਨਾ ਵਿਜ਼ਿਟ ਤੈਅ ਹੈ ਔਰ ਅਗਲੇ ਸਾਲ ਦੀ ਜਿਹੜੀ ਪ੍ਰੈਜ਼ੀਡੈਂਸੀ ਹੈ ਬ੍ਰਿਕਸ ਦੀ ਉਹ ਭਾਰਤ ਦੇ ਕੋਲ ਹੈ। ਭਾਰਤ ਫਾਊਂਡਰ ਮੈਂਬਰ ਵੀ ਹੈ। ਹੁਣ ਇਹ ਦੇਖਣਾ ਇਹ ਹੋਏਗਾ ਕਿ ਇਸ ਸਾਰੇ ਦੇ ਵਿੱਚ ਜਿਹੜਾ ਉਹ ਭਾਰਤ ਇਸ ਜਿਹੜਾ ਬ੍ਰਿਕਸ ਦੇ ਕਿਉਂਕਿ ਰਸ਼ੀਆ ਦੇ ਮੁੱਦੇ ਤੇ ਅਸੀਂ ਦੇਖਦੇ ਹਾਂ ਮੀਡੀਆ ਰਿਪੋਰਟਾਂ ਦੱਸ ਰਹੀਆਂ ਕਿ ਜਿਹੜੀ ਇਹਨਾਂ ਦੀ ਇੰਡੀਅਨ ਆਫੀਸ਼ੀਅਲ ਆਇਲ ਕੰਪਨੀ ਨੇ ਜਦੋਂ ਤੋਂ ਵਾਰਨਿੰਗ ਆਈ ਹੈ ਉਹ ਆਇਲ ਨਹੀਂ ਲਿਆ ਕਰੂਡ ਆਇਲ ਰਸ਼ੀਆ ਤੋਂ ਔਰ ਉਹਨੂੰ ਘਟਾਉਣ ਦੀ ਲਾਈਨ ਰੱਖੀ, ਕਿਉਂਕਿ ਇੱਕ ਗੱਲ ਦਾ ਧਿਆਨ ਰਹੇ ਕਿ ਜਦੋਂ ਪ੍ਰੈਜ਼ੀਡੈਂਟ ਟਰੰਪ ਇਹ ਜਿਹੜੇ ਨੇ ਉਹ ਆਪਣਾ ਟਵੀਟ ਲਿਖ ਵੀ ਰਹੇ ਸੀ, ਨਾਲ ਦੀ ਨਾਲ ਅਮਰੀਕਾ ਦਾ ਜਿਹੜਾ ਕੰਸਰਨ ਡਿਪਾਰਟਮੈਂਟ ਹੈ ਉਹਨਾਂ ਨੇ 7 ਭਾਰਤੀ ਕੰਪਨੀਆਂ ਦੇ ਉੱਤੇ ਜਿਹੜੇ ਈਰਾਨ ਨਾਲ ਟ੍ਰੇਡ ਕਰਦੀਆਂ ਉਹਨਾਂ ਦੇ ਉੱਤੇ ਸੈਂਕਸ਼ਨਸ ਲਾਇਆ। 3 ਜਾਂ 4 ਇੰਡੀਵਿਜੂਅਲਸ ਜਿਨ੍ਹਾਂ ਦੀ ਇੰਡੀਵਿਜੂਅਲ ਜਿਹੜੇ ਅਕਾਊਂਟ ਜਾਂ ਦੂਜੇ ਨੇ ਉਹ ਵੀ ਫਰੀਜ਼ ਕਰ ਦਿੱਤੇ ਗਏ। ਸੋ ਮਤਲਬ ਪ੍ਰੈਜ਼ੀਡੈਂਟ ਟਰੰਪ ਨੇ ਆਪਣਾ ਵਾਰ ਮੋਡ 'ਚ ਜਾਣ ਵਾਲਾ ਪਾਰਟ ਦਿਖਾਇਆ ਕਿ ਵੀ ਉਹ ਮਹਿਜ਼ ਲਫ਼ਜ਼ਾਂ ਦਾ ਜਾਦੂਗਰ ਨਹੀਂ ਹੈ ਕਿ ਉਹਨੇ ਕੁਝ ਲਫ਼ਜ਼ ਹਾਰਡ ਕਹੇ ਜਾਂ ਦੂਜੇ ਕਹੇ, ਉਹਨੂੰ ਫੋਲੋ ਵੀ ਕੀਤਾ ਵਿਦ ਦਾ ਐਕਸ਼ਨਸ, ਪਹਿਲਾ ਪਾਰਟ। ਸੈਕੰਡ ਪਾਰਟ ਇੱਕ ਸਕਾਲਰ ਹਾਲਾਂ ਲੈਫਟਿਸਟ ਲੀਨਿੰਗ ਨੇ ਡਾਕਟਰ ਇਸ਼ਤਿਆਕ ਅਹਿਮਦ, ਔਰ ਇਹ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਸਵੀਡਨ ਜਾਂ ਦੂਸਰੇ ਕਿਸੇ ਯੂਨੀਵਰਸਿਟੀ ਦੇ ਵਿੱਚ ਪ੍ਰੋਫੈਸਰ ਐਮਰੇਟਿਸ ਵੀ ਨੇ, ਉਹਨਾਂ ਨੇ ਇੱਕ ਕਿਤਾਬ ਲਿਖੀ ਹੋਈ ਹੈ ਪਾਕਿਸਤਾਨ ਦਾ ਗੈਰੀਜ਼ਨ ਸਟੇਟ ਔਰ ਪਾਕਿਸਤਾਨ ਦੀ ਫਾਰਮੇਸ਼ਨ ਦੇ ਰੀਜ਼ਨਸ। ਕਿਉਂਕਿ ਅਸੀਂ ਜਦੋਂ ਆਮ ਐਜ਼ ਏ ਹਿਸਟਰੀ ਸਟੂਡੈਂਟ ਪੜ੍ਹਦੇ ਹਾਂ ਅਸੀਂ ਤਾਂ ਕਾਂਗਰਸ ਨੇ ਕੀ ਕਿਹਾ, ਅੰਗਰੇਜ਼ਾਂ ਨੇ ਕੀ ਕਿਹਾ, ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ ਕੀ ਲਾਈਨ ਲਈ, ਇਹਦੇ ਥੱਲੇ ਮੁਲਕ ਬਣਾਉਣ ਦੀ ਗੱਲ ਤੇ ਆਪਣੀ ਲੀਡਰਸ਼ਿਪ ਦੀ ਫੇਲਿਅਰ ਦੀ ਗੱਲ ਕਰਦੇ ਹਾਂ। ਮੈਂ ਸਮਝਦਾ ਹਾਂ ਕਿ ਜਦੋਂ ਇਹ ਡਾਕਟਰ ਇਸ਼ਤਿਆਕ ਅਹਿਮਦ ਦੀ ਕਿਤਾਬ ਦਾ ਕੁਝ ਸਾਲ ਪੁਰਾਣੀ ਹੈ ਪਰ ਉਹਨਾਂ ਦਾ ਜ਼ਿਕਰ ਅੱਜ ਕੱਲ੍ਹ ਵੀ ਹੁੰਦਾ ਉਸ ਕਿਤਾਬ ਦਾ ਕਿ ਪਾਕਿਸਤਾਨ ਨੂੰ ਕਿਵੇਂ, ਕਿਉਂਕਿ ਈਵਨ ਇਹ ਗੱਲ ਤਾਂ ਆਉਂਦੀ ਹੈ ਕਿ ਕਾਇਦੇ ਆਜ਼ਮ ਖੁਦ ਵੀ ਹੈਰਾਨ ਸੀ ਕਿ ਇੰਨੀ ਜਲਦੀ ਜਿਹੜਾ ਬ੍ਰਿਟਿਸ਼ਰਜ਼ ਨੇ ਇਹ ਮੁਤਾਲਬਾ ਮੰਨ ਕਿਵੇਂ ਲਿਆ ਪਾਕਿਸਤਾਨ ਦਾ। ਉਹ ਉਹਨੂੰ ਜਿਹੜਾ ਨੈਗੋਸ਼ੀਏਸ਼ਨ ਦੇ ਨਾਲ ਅੱਗੇ ਤੋਰਨ ਦੀ ਕੋਸ਼ਿਸ਼ ਕਰ ਰਹੇ ਸੀ। ਔਰ ਤੁਹਾਨੂੰ ਇਸ ਗੱਲ ਦਾ ਵੀ ਅਹਿਸਾਸ ਹੋਏਗਾ ਕਿ 23 ਮਾਰਚ 1940 ਨੂੰ ਜਦੋਂ ਲਾਹੌਰ ਡੈਕਲੇਰੇਸ਼ਨ ਹੋਈ ਤਾਂ ਉਹਦੇ 'ਚ ਲਫ਼ਜ਼ ਪਾਕਿਸਤਾਨ ਨਹੀਂ ਹੈ, ਉਹਦੇ 'ਚ ਸੈਪਰੇਟ 2 ਨੇਸ਼ਨ ਜਾਂ ਦੂਜੇ ਤੀਜੇ ਦੀ ਗੱਲ ਜਾਂ ਇੱਕ ਸੈਪਰੇਟ ਇਲੈਕਟੋਰੇਟ ਤਾਂ ਪਹਿਲਾਂ ਹੀ ਸੀ, ਸੈਪਰੇਟ ਕਨਸਟੀਟਿਊਸ਼ਨਲ ਆਪਣੀ ਜਿਹੜੀ ਹੈ ਸੇਫਗਾਰਡ ਕਰਨ ਦੀ ਲਾਈਨ ਮਾਈਨੋਰਿਟੀ ਜਾਂ ਮੁਸਲਮਾਨਾਂ ਦੇ ਇੰਟਰਸਟ ਨੂੰ ਸੀ। ਲੇਕਿਨ ਜਿਹੜਾ ਲੁਵੇ ਲਬਾਬ ਹੈ ਉਸ ਗੈਰੀਜ਼ਨ ਸਟੇਟ ਦੇ ਥੀਸਿਸ ਦਾ ਉਹ ਇਹੀ ਹੈ ਕਿ ਵੀ ਉਹਨਾਂ ਨੇ, ਕਿਉਂਕਿ ਜਿਵੇਂ ਮੈਂ ਪਹਿਲਾਂ ਕਿਹਾ ਕਿ ਕਮਿਊਨਿਜ਼ਮ ਦਾ ਡੇਂਜਰ ਰਾਈਟ ਅਵੇ ਪਹਿਲਾਂ ਹੀ ਸ਼ੁਰੂ ਸਾਹਮਣੇ ਆ ਗਿਆ ਸੀ ਕਿ ਪੋਸਟ ਬ੍ਰਿਟਿਸ਼ ਪੀਰੀਅਡ 1945 ਚ ਸੈਕੰਡ ਵਰਲਡ ਵਾਰ ਖਤਮ ਹੋ ਚੁੱਕੀ ਸੀ। ਆਲਰੇਡੀ ਸੋਵੀਅਤ ਯੂਨੀਅਨ ਜਿਹੜਾ ਉਹਦਾ ਇਨਫਲੂਐਂਸ ਈਸਟਰਨ ਯੂਰਪ ਔਰ ਇੱਧਰ ਅਫਗਾਨਿਸਤਾਨ ਤੱਕ, ਅਫਗਾਨਿਸਤਾਨ ਦਾ ਜਿਹੜਾ ਜ਼ਾਹਿਰ ਸ਼ਾਹ ਤੋਂ ਵੀ ਪਹਿਲਾਂ ਜਿਹੜਾ ਸਾਰਾ ਸਿਸਟਮ ਸੀ ਉਹ ਉਸ ਸੋਵੀਅਤ ਇਨਫਲੂਐਂਸ ਥੱਲੇ ਸੀ। ਸੋ ਉਹਨਾਂ ਨੂੰ ਇਹ ਲੱਗਾ ਜਿਹੜਾ ਪਾਰਟ, ਜੇ ਇਸ ਗੱਲ ਦਾ ਧਿਆਨ ਰਹੇ ਕਿ ਜਿਹੜੀ 1909 ਦੀ ਅੰਮ੍ਰਿਤਸਰ ਦੀ ਸੰਧੀ ਸਾਈਨ ਹੋਣ ਵੇਲੇ ਵੀ ਜਿਹੜੇ ਇੰਟਰਸਟ ਬ੍ਰਿਟਿਸ਼ਰਸ ਦੇ ਸੀ ਕਿ ਕਮਿਊਨਿਜ਼ਮ ਨੂੰ ਰੋਕਣਾ। ਸੋ ਮੈਨੂੰ ਇਹ ਲੱਗਦਾ ਕਿ ਵੀ ਸੈਕੰਡ ਵਰਲਡ ਵਾਰ ਤੋਂ ਬਾਅਦ ਪਾਕਿਸਤਾਨ ਦੀ ਹੋਂਦ ਹੀ ਇਸ ਕਨਸੈਪਟ ਨਾਲ ਉਹਨਾਂ ਨੇ ਜੋੜੀ ਸੀ ਕਿ ਉਹਦੇ ਨਾਲ ਵੈਸਟਰਨ ਪਾਵਰਸ ਦੇ ਇੰਟਰਸਟ, ਕਿਉਂਕਿ ਪਾਕਿਸਤਾਨ ਇੱਕ ਇਸਲਾਮਿਕ ਮੁਲਕ ਹੋਣ ਦੇ ਨਾਤੇ ਕਦੇ ਵੀ ਪ੍ਰੋ ਕਮਿਊਨਿਸਟ ਨਹੀਂ ਹੋਏਗਾ ਔਰ ਇੰਡੀਆ ਜਿਹਦਾ ਝੁਕਾਅ ਇੱਕਦਮ ਜਿਹੜਾ ਉਹ ਦੂਸਰੇ ਪਾਸੇ ਸੀ ਜਿਹੜਾ ਸੋਵੀਅਤ ਯੂਨੀਅਨ ਵੱਲ ਆਇਆ।
ਸੋ ਮੈਂ ਸਮਝਦਾ ਵੀ ਪਾਕਿਸਤਾਨ ਦਾ ਕਨਸੈਪਟ ਜਿਹੜਾ ਉਹਨਾਂ ਨੇ ਉਦੋਂ ਸੋਚਿਆ, ਪਾਕਿਸਤਾਨ ਨੇ ਉਸ ਦਾ ਮੁੱਲ ਵੀ ਤਾਰਿਆ, ਕਿਉਂਕਿ ਦੋਨੋਂ ਹੀ ਜਦੋਂ ਸੋਵੀਅਤ ਆਕੂਪੇਸ਼ਨ ਹੋਈ ਅਫਗਾਨਿਸਤਾਨ ਦੀ, ਔਰ ਉਸ ਵੇਲੇ ਵੀ ਔਰ ਇਸੇ ਤਰ੍ਹਾਂ ਬਾਕੀ ਜਦੋਂ 9/11 ਤੋਂ ਬਾਅਦ ਵੀ ਅਸੀਂ ਦੇਖਦੇ ਹਾਂ ਕਿ ਨੈਟੋ ਫੋਰਸਿਸ ਦੇ ਨਾਲ ਜੁੜ ਕੇ ਪਾਕਿਸਤਾਨ ਨੇ ਉਹੀ ਰੋਲ ਅਦਾ ਕੀਤਾ ਕਿ ਉਸ ਸੋਵੀਅਤ ਇਨਫਲੂਐਂਸ ਨੂੰ ਰੋਕਿਆ। ਹੁਣ ਗੱਲ ਮੈਂ ਇਸ ਲਈ ਵੀ ਕਰ ਰਿਹਾ, ਜੇ ਤੁਸੀਂ ਸਰ ਕਪੂਰ ਸਿੰਘ ਹੋਰਾਂ ਦੀ ਸਾਚੀ ਸਾਖੀ ਪੜ੍ਹਦੇ ਹੋ ਤੇ ਮੈਨੂੰ ਇੱਕਦਮ ਲੱਗਾ ਕਿ ਵੀ ਈਵਨ ਉਦੋਂ ਵੀ ਸੈਕੰਡ ਆਲਟਰਨੇਟ ਸਿਕਿਉਰਿਟੀ ਸਟੇਟ ਜਾਂ ਗੈਰੀਜ਼ਨ ਸਟੇਟ ਸਿੱਖਾਂ ਦੀ ਕ੍ਰੀਏਟ ਕਰਨ ਦਾ ਸੁਝਾਅ ਵੀ ਅੰਗਰੇਜ਼ਾਂ ਨੇ ਦਿੱਤਾ ਸੀ, ਜਿਹਦੇ ਚ ਉਹਨਾਂ ਨੇ 25 ਸਾਲ ਤੱਕ ਉੱਥੇ ਮੌਜੂਦਗੀ ਸਿੱਖ ਜਿਹੜੇ ਨੇ ਹਾਂਗਕਾਂਗ ਔਰ ਜਿੱਥੇ ਵੀ ਸਰਵ ਕਰਦੇ ਸੀ ਉਹਦੇ ਚ ਉਵੇਂ ਹੀ ਸਰਵ ਕਰਦੇ ਰਹਿਣ, ਸੀ ਤੱਕ ਐਕਸੈਸ ਔਰ ਬ੍ਰਿਟਿਸ਼ ਮੌਜੂਦਗੀ ਜਿਹੜੀ ਹੈ 25 ਸਾਲ, ਜਿਹੜੀ ਕਿ ਉਹ ਸਾਰਿਆਂ ਦੀਆਂ ਡਿਫੈਂਸ ਫੋਰਸਿਸ ਔਰ ਬਾਕੀਆਂ ਨੂੰ ਪ੍ਰਪੇਅਰ ਕਰੇ। ਸੋ ਮੈਨੂੰ ਲੱਗਦਾ ਹੈ ਕਿ ਵੀ ਇਹ ਕਨਸੈਪਟ ਉਦੋਂ ਬ੍ਰਿਟਿਸ਼ਰਸ ਨੇ ਸਿੱਖਾਂ ਦੇ ਹਵਾਲੇ ਨਾਲ ਵੀ, ਪਰ ਕਿਉਂਕਿ ਸਿੱਖ ਲੀਡਰਸ਼ਿਪ ਜਿਹੜੀ ਹੈ ਉਹ ਸਮੇਂ ਦੇ ਹਾਣ ਦੀ ਨਹੀਂ ਸੀ, ਉਹ ਇਹ ਨਹੀਂ ਸਮਝ ਸਕੇ ਕਿ ਭਾਈ ਇਹ ਪੀਰੀਅਡ ਹੈ ਜਦੋਂ ਉਹ ਜਾ ਰਹੇ ਨੇ ਔਰ ਉਹਨਾਂ ਦੀ ਜਿਹੜੀ ਸਭ ਤੋਂ ਜ਼ਿਆਦਾ ਵੈਲਿਊ ਹੈ ਉਹ ਤਾਂ ਐਜ਼ ਏ ਮਾਰਸ਼ਲ ਰੇਸ, ਜਿਵੇਂ ਉਹਨਾਂ ਨੇ 2 ਵਰਲਡ ਵਾਰਸ ਦੇ ਵਿੱਚ ਆਪਣੀ ਪਰਫਾਰਮੈਂਸ ਦਿਖਾਈ ਸੀ, ਉਦੋਂ ਉਹਨਾਂ ਨੂੰ ਕੋਈ ਪੰਜਾਬ ਦੀ ਕਣਕ ਨਜ਼ਰ ਨਹੀਂ ਸੀ ਆਉਂਦੀ, ਆਬਾਦੀ ਵਾਈਜ਼ ਵੀ ਅਸੀਂ ਮਾਈਨੋਰਿਟੀ ਸੀ, ਪਰ ਅਸੀਂ ਆਪਣਾ ਰੋਲ ਮਿਲੀਟੈਰੀਲੀ ਮਚ ਬਿਯੋਂਡ ਜਿਹੜਾ ਹੈ ਉਹ ਪਲੇ ਕੀਤਾ ਸੀ, ਔਰ ਉਹ ਆਫਰ ਸਿੱਖਾਂ ਲਈ ਵੀ ਸੀ, ਜਿਹੜੀ ਸਿੱਖ ਲੀਡਰਸ਼ਿਪ ਨੇ ਜਿਹੜਾ ਉਹ ਨਹੀਂ ਸਮਝੇ, ਔਰ ਪਾਕਿਸਤਾਨ ਦੀ ਹੋਂਦ ਹੀ ਆਪਣੇ ਆਪ 'ਚ ਇਸ ਦੇ ਤੌਰ ਤੇ ਆਈ। ਔਰ ਅੱਜ ਵੀ ਤੁਸੀਂ ਦੇਖੋਗੇ ਕਿ ਜਿਹੜਾ ਇੰਡੀਆ ਪਾਕਿਸਤਾਨ ਕਨਫਲਿਕਟ ਹੈ, ਇਹਦੇ ਬਾਵਜੂਦ ਕਿ 25 ਸਾਲ ਅਮਰੀਕਾ ਨੇ ਐਕਸਪੈਰੀਮੈਂਟ ਕੀਤਾ ਡੀਹਾਈਫਨੇਟ ਕਰਕੇ ਇੰਡੀਆ ਨੂੰ ਕੈਜੂਅਲ ਕਰਨ, ਬਿਲਡ ਕਰਨ, ਪੈਂਪਰ ਕਰਨ ਦੇ ਵਿੱਚ, ਪਰ ਬੈਕ ਟੂ ਦਾ ਪੈਵਿਲੀਅਨ ਵਾਲੀ ਸਿਚੁਏਸ਼ਨ ਅਮਰੀਕਾ ਦੀ ਹੋਈ। ਉਹਨਾਂ ਨੂੰ ਲੱਗਾ ਕਿ ਵੀ ਪਾਕਿਸਤਾਨ ਤੇ ਉਹ ਕਾਊਂਟ ਕਰ ਸਕਦੇ ਨੇ, ਉਸ ਦੇ ਮਿਲਟਰੀ ਮਾਈਟ ਨੇ ਵੀ ਕਿਤੇ ਨਾ ਕਿਤੇ, ਔਰ ਅਦਰਵਾਈਜ਼ ਉਹਦੀ ਸਟ੍ਰੈਟੇਜੀਕਲ ਪੋਜੀਸ਼ਨ। ਹੁਣ ਗੱਲ ਸਿੱਖ ਫੈਕਟਰ ਦੀ ਕਰੀਏ, ਮੈਂ ਸਮਝਦਾ ਵੀ ਬੇਸ਼ੱਕ ਜੇ 47 ਤੋਂ ਪ੍ਰੀ ਪੀਰੀਅਡ 'ਚ ਸਾਡੀਆਂ ਕੁਝ ਜਿਹੜੀਆਂ ਹੈਂਡੀਕੈਪ ਪਾਰਟ ਵੀ ਰਹੇ, ਜਿਨ੍ਹਾਂ ਦੇ ਵਿੱਚ ਇੱਕ ਵੱਡਾ ਸੀ ਕਿ ਭਾਈ ਜੇ 29 ਜ਼ਿਲ੍ਹੇ ਸੀ ਅਣਵੰਡੇ ਪੰਜਾਬ ਦੇ, ਕਿਸੇ ਵੀ ਜ਼ਿਲ੍ਹੇ ਦੇ ਵਿੱਚ ਸਿੱਖ ਮੈਜੋਰਿਟੀ ਦੇ ਵਿੱਚ ਨਹੀਂ ਸੀ। ਫਿਰ ਸਾਡੀ ਆਬਾਦੀ ਉਸ ਵੇਲੇ ਦੇ ਪੰਜਾਬ ਦੀ ਆਬਾਦੀ ਦੀ, ਜਿਹਦੇ ਚੋਂ 6-7 ਰਿਆਸਤੀ ਸਟੇਟਾਂ ਕੱਢ ਦਿਓ ਤਾਂ 13 ਤੋਂ 14% ਸੀ, ਔਰ ਸਿੱਖ ਲੀਡਰਸ਼ਿਪ ਦਾ ਕਨਫਿਊਜ਼ਨ ਜਾਂ ਆਬਾਦੀ ਇੱਕ ਤਾਂ ਇਕੱਠੀ ਕਰਨ ਦਾ ਜਿਹੜੀ ਲਾਈਨ ਹੈ, ਜਿਹੜੀ ਉਸ ਤੋਂ ਪਹਿਲਾਂ ਜਿਹਦਾ ਮਾਡਲ ਐਗਜ਼ਿਸਟ ਕਰਦਾ ਸੀ, ਉਹ ਵੀ ਸਾਡੀ ਲੀਡਰਸ਼ਿਪ ਦੇ ਦਿਮਾਗ ਤੋਂ ਪਰੇ ਦੀ ਗੱਲ ਸੀ। ਬਟ ਐਨੀਵੇ ਅੱਜ ਦੇ ਕੰਟੈਕਸਟ ਦੇ ਵਿੱਚ ਜਿਹੜਾ ਕਨਫਲਿਕਟ ਹੈ, ਅੱਜ ਸਾਡੇ ਕੋਲ ਸਿੱਖ ਕੌਮ 50,360 ਸਕੁਅਰ ਕਿਲੋਮੀਟਰ ਏਰੀਆ ਦੇ ਵਿੱਚ ਅੱਜ ਦੀ ਡੇਟ 'ਚ ਮੈਜੋਰਿਟੀ ਦੇ ਵਿੱਚ ਹੈ। ਬੜੀ ਤੇਜ਼ੀ ਨਾਲ ਡੈਮੋਗ੍ਰਾਫੀ ਬਦਲਣ ਦੀ ਕੋਸ਼ਿਸ਼ ਹੋ ਰਹੀ ਹੈ, ਜਿਹੜੀ ਲੈਂਡ ਪੂਲਿੰਗ ਸਕੀਮ ਦੇ ਨਾਂ ਥੱਲੇ ਜਿਹੜਾ ਨਵੇਂ ਲਿਫਾਫੇਬਾਜ਼ੀ ਕੀਤੀ ਜਾ ਰਹੀ ਹੈ, ਇਹਦਾ ਅਲਟੀਮੇਟ ਗੋਲ ਜਿਹੜਾ ਪੰਜਾਬ ਦੇ ਵਿੱਚ ਡੈਮੋਗ੍ਰਾਫੀ ਨੂੰ ਬਦਲਣਾ ਹੈ, ਕਾਲੋਨੀਜ਼ ਬਣਾ ਕੇ ਪ੍ਰਵਾਸੀਆਂ ਨੂੰ ਬਿਠਾ ਕੇ ਸਾਨੂੰ ਮਾਈਨੋਰਿਟੀ 'ਚ ਕਰਨਾ। ਫਿਰ ਇਹੀ ਨਹੀਂ ਹੈ, ਅਸੀਂ ਲਗਭਗ 600 ਕਿਲੋਮੀਟਰ ਦੇ ਕਰੀਬ ਉਸ ਇੰਟਰਨੈਸ਼ਨਲ ਬਾਰਡਰ ਤੇ ਹੈ, ਜਿਹੜਾ ਵਾਘਾ ਤੋਂ ਸ਼ੁਰੂ ਹੋ ਕੇ ਹੁਸੈਨੀਵਾਲਾ ਤੱਕ ਜਾਂਦਾ ਹੈ, ਔਰ ਜੇ ਅਸੀਂ ਫਿਰ ਲਖਪਤ ਤੱਕ ਦੇਖੀਏ, ਗੁਜਰਾਤ ਦੇ ਸਮੁੰਦਰ ਤੱਕ, ਤੇ ਦੋਵੇਂ ਪਾਸੇ ਪਾਕਿਸਤਾਨ ਔਰ ਭਾਰਤ ਦੋਵੇਂ ਪਾਸਿਆਂ ਤੋਂ 15 ਤੋਂ 20 ਮੀਲ ਦਾ ਜਿਹੜਾ ਹੈ ਉਹ ਡੈਜ਼ਰਟ ਹੈ, ਕੋਈ ਆਬਾਦੀਆਂ ਨਹੀਂ ਨੇ ਉਹ ਸਾਰੇ ਦੇ ਵਿੱਚ। ਸੋ ਜਦੋਂ ਅਸੀਂ ਬਫਰ ਸਟੇਟ ਖਾਲਿਸਤਾਨ ਦੀ ਗੱਲ ਕਰਦੇ ਹਾਂ, ਔਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਆਉਣ ਵਾਲੇ ਪੀਰੀਅਡ ਦੇ ਵਿੱਚ ਚਾਈਨਾ ਨੂੰ ਕੰਟੇਨ ਕਰਨ ਜਾਂ ਚਾਈਨਾ ਦੇ ਬਰਾਬਰ ਜੇ ਸੈਂਟਰਲ ਏਸ਼ੀਆ ਦੇ ਵਿੱਚ, ਸਾਊਥ ਏਸ਼ੀਆ ਦੇ ਵਿੱਚ ਕੋਈ ਲਾਇਲ ਸਟੇਟ, ਜਿਹੜੀ ਲਾਇਲ ਕੱਲੀ ਇਹ ਨਹੀਂ ਹੈ ਕਿ ਵੀ ਉਹਨਾਂ ਨੇ ਕੋਈ ਅਮਰੀਕਾ ਦੇ ਜਿਹੜਾ ਉਹ ਮਰਸਨਰੀ ਹੋਣਾ, ਵੈਲਿਊ ਸਿਸਟਮ ਰਾਹੀਂ ਵੀ, ਅਦਰਵਾਈਜ਼ ਵੀ। ਸੋ ਸਿੱਖਾਂ ਨੇ ਆਪਣੀ ਹੋਂਦ ਇਸ ਪੀਰੀਅਡ ਦੇ ਵਿੱਚ ਐਸਟੈਬਲਿਸ਼ ਕੀਤੀ ਹੈ। ਅੱਜ ਸਾਡੇ ਕੋਲ ਡੈਮੋਗ੍ਰਾਫਿਕ ਏਰੀਆ ਵੀ ਹੈ, ਔਰ 5 ਮਿਲੀਅਨ ਸਿੱਖ ਡਾਇਸਪੋਰਾ ਜਿਹੜਾ ਐਜ਼ ਏ ਸੌਫਟ ਪਾਵਰ ਇਹਨਾਂ ਵਰਿਆਂ ਦੇ ਵਿੱਚ ਉੱਭਰਿਆ ਹੈ। ਅਮਰੀਕਾ ਦੇ ਵਿੱਚ ਜੇ ਅਸੀਂ ਇਨਫਲੂਐਂਸ ਦੇਖਣਾ ਹੋਏ ਤੇ ਉਹ ਕੋਵਿਡ-19 ਅਮਰੀਕਾ, ਯੂਕੇ, ਕੈਨੇਡਾ, ਆਸਟ੍ਰੇਲੀਆ, ਇੰਗਲੈਂਡ ਔਰ ਦੁਨੀਆ ਭਰ ਦੇ ਵਿੱਚ, ਔਰ ਇਸ ਸਾਰੀ ਪ੍ਰੈਜ਼ੈਂਸ ਚੋਂ ਅਸੀਂ ਇਹ ਦੇਖ ਸਕਦੇ ਹਾਂ ਕਿ ਚਾਈਨਾ ਦੇ ਨਾਲ, ਦੇਖੋ ਹਾਲਾਂ ਅਸੀਂ ਕੋਈ ਨਾ ਰਸ਼ੀਆ ਦੇ ਹੌਸਟਾਈਲ ਹੈ ਨਾ ਚਾਈਨਾ ਦੇ ਹੈ, ਪਰ ਇਹ ਜਿਵੇਂ
ਇੱਕ ਇਸਲਾਮਿਕ ਸਟੇਟ ਪਾਕਿਸਤਾਨ, ਇਹਦੇ ਬਾਵਜੂਦ ਕਿ ਵੀ ਉਹ ਰਸ਼ੀਆ ਦੇ ਅਗੇਂਸਟ ਡਟੇ, ਉਹਨਾਂ ਨੇ ਦੂਜੇ ਪਾਸੇ ਚਾਈਨਾ ਨਾਲ ਵੀ ਜਿਹੜਾ ਉਹ ਆਪਣਾ ਰਿਲੇਸ਼ਨਸ਼ਿਪ ਰੱਖਿਆ। ਹਾਲਾਂਕਿ ਇੱਕ ਪਾਸੇ ਬਿਲਕੁਲ ਜਿਹੜਾ ਉਹ ਔਰ ਚਾਈਨਾ ਦਾ ਜਿਹੜਾ ਸਿੰਗਕਿਆਂਗ ਪ੍ਰੋਵਿੰਸ ਹੈ ਉਸ ਦੇ ਵਿੱਚ ਬਹੁਤ ਜ਼ਿਆਦਾ ਜ਼ਿਆਦਤੀ ਹੁੰਦੀ ਹੈ ਮੁਸਲਮਾਨਾਂ ਦੇ ਨਾਲ। ਸੋ ਮੈਂ ਸਮਝਦਾ ਹਾਂ ਕਿ ਵੀ ਅਲਟੀਮੇਟਲੀ ਜਿਹੜੇ ਇੰਟਰਸਟ ਨੇ ਉਹ ਡਿਸਾਈਡ ਕਰਦੇ ਨੇ ਵੀ ਕਿਹਨੇ ਕੀ ਕਰਨਾ ਹੁੰਦਾ ਹੈ। ਸੋ ਮੈਨੂੰ ਇਹ ਲੱਗਦਾ ਹੈ ਵੀ ਇਸ ਵੇਲੇ ਸਾਡੇ ਕੋਲ ਇੱਕ ਓਪਰਚੁਨਿਟੀ ਇਨ ਦਾ ਜਿਹਨੂੰ ਤੁਸੀਂ ਕਹੋ ਕਿ ਨੀਅਰ ਫਿਊਚਰ ਆ ਸਕਦੀ ਹੈ, ਜਿਹਦੇ ਥੱਲੇ ਇੱਕ ਸਿੱਖ ਡੋਮੀਨੈਂਸ ਵਾਲੀ ਸਟੇਟ, ਜਦੋਂ ਅਸੀਂ ਇਹ ਕਹਿੰਦੇ ਹਾਂ, ਕਿਉਂਕਿ ਜਦੋਂ ਅਸੀਂ ਓਵਰਆਲ ਸਟਰਕਚਰ ਦੇਖਦੇ ਹਾਂ, ਬੇਸ਼ੱਕ ਬਾਰਡਰ 2-400 ਮੀਲ ਖੱਬੇ ਸੱਜੇ ਜਿਹੜਾ ਹੈ ਰਾਜਸਥਾਨ, ਗੰਗਾਨਗਰ, ਹਨੂਮਾਨਗੜ੍ਹ, ਇਹ ਸਾਰੇ ਪਾਰਟ ਵੀ ਜੇ ਤੁਸੀਂ ਸਿੱਖ ਬੈਲਟ ਦੇ ਨਾਲ ਰਲਾ ਕੇ ਦੇਖੋ ਤੇ ਇਹ ਇੱਕ ਆਪਣੇ ਆਪ ਦੇ ਵਿੱਚ ਵਾਇਬਲ ਦੂਸਰੀ ਜਿਹੜੀ ਗੈਰੀਜ਼ਨ ਸਟੇਟ, ਜੇ ਮੈਂ ਲਫ਼ਜ਼ ਡਾਕਟਰ ਇਸ਼ਤਿਆਕ ਅਹਿਮਦ ਦੇ ਇਸਤੇਮਾਲ ਕਰਨੇ ਹੋਣ, ਜਿਹੜੇ ਕਿ ਅਮਰੀਕਾ ਦੀ ਜਿਹੜੇ ਇੰਟਰਸਟ ਦੇ ਲਈ ਵੀ ਔਰ ਇਹ ਸਾਡੇ ਲਈ ਵੀ ਇਸ ਲਿਹਾਜ਼ ਨਾਲ, ਕਿਉਂਕਿ ਇਸ ਦੇ ਥੱਲੇ ਔਰ ਜਿਨ੍ਹਾਂ ਬਿਨਾਂ ਦੇ ਉੱਤੇ ਪਾਕਿਸਤਾਨ ਹੋਣ ਦੇ ਵਿੱਚ ਆਇਆ। ਇਸ ਗੱਲ ਦਾ ਧਿਆਨ ਰਹੇ ਇਜ਼ਰਾਈਲ ਬਣਨ ਤੋਂ ਪਹਿਲਾਂ, ਕਿਉਂਕਿ ਉਹਨਾਂ ਦੀ ਪਰਸੀਕਿਊਸ਼ਨ ਦਾ ਆਧਾਰ ਸੀ ਜਿਹਦੇ ਤੇ ਬੇਸਡ ਯਹੂਦੀਆਂ ਦਾ ਮੁਲਕ ਦਿੱਤਾ ਗਿਆ। ਇਹ ਵੱਖਰੀ ਕਹਾਣੀ ਹੈ ਕਿ ਅੱਜ ਉਹ ਕਿਵੇਂ ਜ਼ੁਲਮ ਕਰ ਰਹੇ ਨੇ, ਜਿਹਨੂੰ ਅਸੀਂ ਕੰਡੈਮ ਕਰਦੇ ਹਾਂ। ਪਰ ਉਸ ਤੋਂ ਪਹਿਲਾਂ ਪਾਕਿਸਤਾਨ ਦੁਨੀਆ ਦੇ ਵਿੱਚ ਇੱਕ ਮਜ਼ਹਬ ਦੇ ਬੇਸਡ, ਕਿਉਂਕਿ ਉਹ ਆਪਣਾ ਜਿਹੜਾ ਹੈ ਉਹ ਸੈਪਰੇਟ ਖਿੱਤਾ ਚਾਹੁੰਦੇ ਸੀ। ਸੋ ਸਿੱਖਾਂ ਦੇ ਮਾਮਲੇ 'ਚ ਜੇ ਅਮਰੀਕਾ ਨੇ ਸਾਡਾ ਕੇਸ ਬਿਲਟ ਕਰਨਾ ਹੋਏ, ਪਰਸੀਕਿਊਸ਼ਨ ਸਾਡੇ ਤੇ ਜੋ ਹੋਈ, ਜੈਨੋਸਾਈਡ ਜੋ ਹੋਇਆ, ਔਰ ਇੱਕ ਫੈਕਟਰ ਜਿਹੜਾ ਅਜੇ ਤੱਕ ਨਾ ਪ੍ਰੈਜ਼ੀਡੈਂਟ ਟਰੰਪ ਦੇ ਟਵੀਟ 'ਚ ਅਪੀਅਰ ਹੋਇਆ ਨਾ ਬਾਕੀ ਹੋਰ ਡਿਸਕਸ਼ਨ, ਮੈਨੂੰ ਹੈਰਾਨੀ ਨਹੀਂ ਹੋਏਗੀ ਕਿ ਜੇ ਇੰਡੀਆ ਦੀ ਬਾਂਹ ਅੱਗੋਂ ਮਰੋੜਨ ਦੀ ਲਾਈਨ ਜਾਰੀ ਰਹੀ ਤੇ ਨੈਕਸਟ ਪਾਰਟ ਜਿਹੜਾ ਪ੍ਰੈਜ਼ੀਡੈਂਟ ਟਰੰਪ ਲਿਖੇਗਾ, ਇੰਡੀਆ ਨੂੰ ਅਕਿਊਜ਼ ਕਰਦੇ ਆ ਕਿ ਉਹਨੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਅਮਰੀਕਾ ਦੀ ਸੋਇਲ ਤੇ ਕੀਤਾ। ਸੋ ਇਹ ਵੀ ਆਪਣੇ ਆਪ ਦੇ ਵਿੱਚ ਐਨ ਐਕਟ ਆਫ ਵਾਰ ਹੈ। ਇਸ ਗੱਲ ਦਾ ਧਿਆਨ ਰਹੇ ਕਿ ਈਵਨ ਜਦੋਂ ਸੋਵੀਅਤ ਯੂਨੀਅਨ ਦੇ ਨਾਲ ਟਕਰਾਅ ਦੀ ਲਾਈਨ ਸੀ, ਆਲਮੋਸਟ 4-5 ਦਹਾਕੇ ਰਹੀ, ਈਵਨ KGB ਨੇ ਕਦੇ ਡੇਅਰ ਨਹੀਂ ਕੀਤਾ ਕਿ ਅਮਰੀਕਾ ਜਾਂ ਕੈਨੇਡਾ ਦੀ ਧਰਤੀ ਦੇ ਉੱਤੇ ਉਹਨਾਂ ਨੇ ਕਿਸੇ ਅਮਰੀਕਨ ਜਾਂ ਕੈਨੇਡੀਅਨ ਸਿਟੀਜ਼ਨ ਨੂੰ ਟਾਰਗੇਟ ਕੀਤਾ ਹੋਏ। ਸੋ ਇਹ ਸਾਰੇ ਦੇ ਚੱਲਦੇ ਆ ਟ੍ਰਾਂਸਨੈਸ਼ਨਲ ਰਿਪਰੈਸ਼ਨ ਦਾ ਮੁੱਦਾ, ਔਰ ਇਹ ਅਜੇ ਵੀ ਜਦੋਂ ਅਸੀਂ ਅੱਜ ਗੱਲ ਕਰ ਰਹੇ ਹਾਂ 3 ਨਵੰਬਰ ਨੂੰ ਨਿਖਲ ਗੁਪਤਾ ਦੇ ਉੱਤੇ ਕੇਸ ਸ਼ੁਰੂ ਹੋਣਾ, ਔਰ ਇਹ ਸਾਰੇ ਮੁੱਦੇ ਨੇ ਜਿਹੜੇ ਇਸ ਗੱਲ ਦੀ ਪੋਸੀਬਿਲਿਟੀ ਦਿੰਦੇ ਨੇ ਕਿ ਇਹਦੇ ਬਾਵਜੂਦ ਕਿ ਭਾਰਤ ਨੇ ਇੰਨਾ ਦਬਾਅ ਬਣਾਇਆ, ਉਹ ਕੈਨੇਡਾ ਦੇ ਉੱਤੇ ਵੀ, ਅਮਰੀਕਾ ਤੇ ਖਾਸ ਤੌਰ ਤੇ ਕਦੇ ਇਹ ਝੂਠੀਆਂ ਕਹਾਣੀਆਂ ਜੀ ਕੌਂਸੂਲੇਟ ਤੇ ਹਮਲਾ ਹੋਇਆ, ਸੈਨ ਫਰਾਂਸਿਸਕੋ ਹੋ ਗਿਆ, ਲੰਡਨ ਹੋ ਗਿਆ। ਇਸ ਗੱਲ ਦਾ ਧਿਆਨ ਰਹੇ ਕਿ 5 ਆਈਜ਼ ਕੰਟਰੀਜ਼ ਨੇ ਕਦੇ ਵੀ ਅਦਰ ਦੈਨ ਕਿ ਕੈਨੇਡਾ ਦੀ ਜਿਹੜੀਆਂ ਇੰਟੈਲੀਜੈਂਸ ਏਜੰਸੀਆਂ ਦੀ ਕਮਜ਼ੋਰੀ ਰਹੀ, ਜਿਹਦੇ ਥੱਲੇ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਹੋਈ, ਪਰ ਹੁਣ ਉਹ ਵੀ ਆਪਣਾ ਸਾਰਾ ਸਿਸਟਮ ਜਿਹੜਾ ਹੈ ਉਸ ਨੂੰ ਨਵੇਂ ਸਿਰਿਓਂ ਜਿਹੜਾ ਉਹ ਤਾਕਤਵਰ ਕਰ ਰਹੇ ਨੇ। ਔਰ ਅਮਰੀਕਾ ਦੇ ਵਿੱਚ ਤਾਂ ਅਮਰੀਕਾ ਨੇ ਇਹਨਾਂ ਨੂੰ ਜਿਹੜਾ ਹੈ ਉਹ ਧੌਣੋਂ ਫੜਿਆ ਹੋਇਆ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਮੁੱਦੇ ਤੇ। ਦੂਸਰਾ ਵੀ ਉਹ ਅਡਾਨੀ ਦਾ ਮੁੱਦਾ ਜਿਹੜਾ ਕਰਪਸ਼ਨ ਔਰ ਦੂਸਰਾ ਉਹ ਸਾਰੇ ਨਾਲ ਜੁੜਿਆ ਹੋਇਆ ਹੈ ਕਿ ਜਿਹਦੇ ਥੱਲੇ ਇਹਨਾਂ ਨੇ ਉਹ TT ਜਿਹੜੀ ਕਿ ਫੋਰਨ ਇਨਵੈਸਟਮੈਂਟ ਦੀ ਹੁੰਦੀ ਆ, ਉਹਦੇ ਥੱਲੇ ਬਰਾਈਬ ਦਾ ਸਹਾਰਾ ਲਿਆ। ਸੋ ਮੈਨੂੰ ਲੱਗਦਾ ਹੈ ਕਿ ਬਈ ਇਹ ਜਿਹੜਾ ਸਿੱਖਾਂ ਪ੍ਰਤੀ ਇਹ ਭਾਵਨਾ ਹੈ, ਔਰ ਇਹ ਵੀ ਕੋਈ ਜਿਵੇਂ ਹਿਸਟਰੀ ਦੇ ਐਂਗਲ ਤੋਂ ਤੁਸੀਂ ਪੁੱਛਿਆ ਸੀਗਾ, ਅਮਰੀਕਾ 'ਚ ਮੈਨੂੰ ਯਾਦ ਹੈ ਕਿ ਇੱਕ ਜ਼ਮਾਨੇ 'ਚ ਪ੍ਰੈਜ਼ੀਡੈਂਟ ਨਿਕਸਨ ਦੇ ਪੀਰੀਅਡ ਦੇ ਵਿੱਚ ਥੋੜੀ ਬਹੁਤ ਦਿਲਚਸਪੀ ਜਿਹੜੀ ਹੈ ਉਹ ਅਮਰੀਕਾ ਦੀ ਸੀ, ਪਰ ਉਦੋਂ ਸੋਵੀਅਤ ਯੂਨੀਅਨ ਦਾ ਸੀ, ਕੋਲਡ ਵਾਰ ਈਰਾ ਚੱਲ ਰਿਹਾ ਸੀ। ਈਵਨ ਉਹਨਾਂ ਜ਼ਮਾਨਿਆਂ 'ਚ 80s ਦੇ ਵਿੱਚ ਜੈਸੀ ਹੈਲਮਸ ਜਿਹੜੇ ਇੱਥੋਂ ਨਾਰਥ ਕੈਰੋਲਾਈਨਾ ਤੋਂ ਸੈਨੇਟਰ ਹੁੰਦੇ ਸਨ, ਉਹਨਾਂ ਨੇ, ਔਰ ਇਸ ਗੱਲ ਦਾ ਧਿਆਨ ਰਹੇ ਕਿ ਡਾਕਟਰ ਜਗਜੀਤ ਸਿੰਘ ਚੌਹਾਨ 71 ਪੀਰੀਅਡ ਦੇ ਵਿੱਚ ਉਸ ਦੌਰ ਦੇ ਵਿੱਚ ਅਮਰੀਕਾ ਆਉਂਦੇ ਨੇ, ਔਰ ਉਦੋਂ ਹਾਫ ਪੇਜ ਦੀ ਇੱਕ ਐਡ ਨਿਊਯਾਰਕ ਟਾਈਮ 'ਚ ਲੱਗਦੀ ਹੈ, ਔਰ ਡਾਕਟਰ ਜਗਜੀਤ ਸਿੰਘ ਚੌਹਾਨ ਨੂੰ ਸੈਨੇਟਰ ਜੈਸੀ ਹੈਲਮਸ ਐਗਰੀਕਲਚਰ ਕਮੇਟੀ ਦੇ ਸਾਹਮਣੇ ਇੱਕ ਬਰੀਫਿੰਗ ਦੇ ਵਿੱਚ ਬਰੀਫਿੰਗ ਲਈ ਸੱਦਦੇ ਨੇ ਕਿ ਜੀ ਪੰਜਾਬ ਦਾ ਐਗਰੀਕਲਚਰ ਕਿਵੇਂ ਹੈ, ਕਿਵੇਂ ਹੋਏਗਾ। ਉਦੋਂ ਵੀ ਇੰਡੀਆ ਦੇ ਵਿੱਚ ਰੌਲਾ ਪਿਆ ਸੀ ਕਿ CIA ਜਿਹੜੀ ਹੈ ਉਹ ਬਿਲਟ ਕਰ ਰਹੀ ਹੈ ਜਗਜੀਤ ਸਿੰਘ ਚੌਹਾਨ ਨੂੰ ਦੂਜੇ। ਪਰ ਮੈਨੂੰ ਇਹ ਲੱਗਦਾ ਹੈ ਵੀ ਜੇ 80s ਦੇ ਵਿੱਚ ਜਦੋਂ ਪੰਜਾਬ 'ਚ ਸਾਡੀ ਮੂਵਮੈਂਟ ਖੜੀ ਹੁੰਦੀ ਹੈ, ਅਮਰੀਕਾ ਔਰ ਪਾਕਿਸਤਾਨ ਸੋਵੀਅਤ ਯੂਨੀਅਨ ਨੂੰ ਅਫਗਾਨਿਸਤਾਨ 'ਚ ਚੈੱਕ ਕਰਨ ਲਈ ਨਾ ਲੱਗੇ ਹੁੰਦੇ, ਕਿਉਂਕਿ 1979 ਦੇ ਵਿੱਚ
ਸੋਵੀਅਤ ਯੂਨੀਅਨ ਨੇ ਅਫਗਾਨਿਸਤਾਨ ਆਕੂਪਾਈ ਕਰ ਲਿਆ ਸੀ, ਤੇ ਜੇ ਜ਼ਿਆਉਲ ਹੱਕ ਨੇ ਥੋੜੀ ਬਹੁਤ ਦਿਲਚਸਪੀ ਦਿਖਾਈ ਵੀ ਤੇ ਅਮਰੀਕਾ ਨੇ ਹੀ ਵਰਜ ਦਿੱਤਾ ਸੀ। ਸੋ ਮੈਨੂੰ ਲੱਗਦਾ ਹੈ ਕਿ ਹੁਣ ਬੇਸ਼ੱਕ ਉਹ ਕੋਲਡ ਵਾਰ ਈਰਾ ਵਾਲੀ ਗੱਲ ਨਹੀਂ ਹੈ, ਪਰ ਇਹ ਇੱਕ ਫੈਕਟ ਹੈ ਕਿ ਅਮਰੀਕਾ ਦਾ ਸਿੱਖ ਫੈਕਟਰ ਦੇ ਵਿੱਚ ਜਿਹੜਾ ਉਹ ਇੰਟਰਸਟ ਰਿਹਾ। ਬਹੁਤ ਚੰਗੀ ਤਰ੍ਹਾਂ ਇਹਨਾਂ ਦੇ ਜਨਰਲ ਜਦੋਂ ਵਰਲਡ ਵਾਰਸ ਦੀ ਹਿਸਟਰੀ ਆਪਣੇ ਕਾਡਰ ਨੂੰ, ਆਪਣੇ ਜਿਹੜੇ ਕਮਿਸ਼ਨ ਆਫੀਸਰਸ ਨੇ ਪੜ੍ਹਾਉਂਦੇ ਨੇ, ਮੈਨੂੰ ਇੱਕ ਅਮਰੀਕਨ ਸਿੱਖ ਆਫੀਸਰ ਨੇ ਦੱਸਿਆ ਸੀ ਕਿ ਉਹਦੇ ਵਿੱਚ ਬੜੇ ਫਖਰ ਨਾਲ ਗੈਲੀਪੋਲੀ ਦੀ ਜੰਗ ਦਾ ਜ਼ਿਕਰ ਹੁੰਦਾ ਹੈ ਫਸਟ ਵਰਲਡ ਵਾਰ ਦੇ ਵੇਲੇ, ਕਿ ਕਿਵੇਂ ਸਿੱਖ ਫੌਜ ਜਿਹੜੀ ਹੈ ਟੂ ਦਾ ਲਾਸਟ ਮੈਨ ਲੜੀ। ਇਸੇ ਤਰ੍ਹਾਂ ਅਮਰੀਕਨਾਂ ਦੇ ਨਾਲ ਵੀ ਬਰਮਾ ਦੇ ਫਰੰਟ ਦੇ ਉੱਤੇ ਜਦੋਂ ਕਿ ਫੋਰਸਿਸ ਸਿੱਖ ਫੋਰਸ ਨਾਲ ਰਹੀ ਹੈ। ਔਰ ਮੈਂ ਸਮਝਦਾ ਵੀ ਇਹ ਜਿਹੜਾ ਅਮਰੀਕਾ ਦੇ ਵਿੱਚ ਪਿਛਲੇ ਸਾਲਾਂ 'ਚ ਫੌਜ ਦੇ ਵਿੱਚ 5 ਕਕਾਰਾਂ ਨਾਲ ਸਰਵ ਕਰਨ ਦਾ ਹੱਕ ਹੈ। ਔਰ ਈਵਨ ਯੂਕੇ ਦੇ ਹਵਾਲੇ ਨਾਲ ਮੈਂ ਦੇਖ ਰਿਹਾ ਸੀ, ਪਤਾ ਨਹੀਂ ਕਿੰਨੀ ਖਬਰ ਠੀਕ ਹੈ, ਸ਼ਾਇਦ ਉਹ ਸਿੱਖ ਰੈਜੀਮੈਂਟ ਵੀ ਰੇਜ਼ ਕਰਨ ਦਾ ਸੋਚ ਰਹੇ ਨੇ। ਸੋ ਮੈਨੂੰ ਇਹ ਲੱਗਦਾ ਹੈ ਕਿ ਵੀ ਸ਼ਾਇਦ ਕਿਉਂਕਿ ਹਾਲਾਤ, ਜਿਵੇਂ ਮੈਂ ਕਿਹਾ ਵੀ ਅਲਟੀਮੇਟਲੀ ਹਰ ਮੁਲਕ ਨੇ ਆਪਣੇ ਇੰਟਰਸਟ ਦੇਖਣੇ ਹੁੰਦੇ ਨੇ। ਔਰ ਸਿੱਖ ਫਲਸਫਾ, ਅਸੀਂ ਇਹ ਨਹੀਂ ਹੈ ਵੀ ਅਸੀਂ ਕਿਸੇ ਮੁਲਕ ਦਾ ਕੋਈ ਵੈਸਾਲ ਸਟੇਟ ਬਣਨਾ ਚਾਹੁੰਦੇ ਹਾਂ ਜਾਂ ਕਿਸੇ ਦਾ ਦੇ ਮਰਸਨਰੀ ਬਣਨਾ ਚਾਹੁੰਦੇ, ਬਟ ਐਟ ਦਾ ਸੇਮ ਟਾਈਮ ਜਿਹੜਾ ਵੈਲਿਊ ਸਿਸਟਮ ਹੈ, ਜੇ ਸਿੱਖ ਦੁਨੀਆ ਭਰ ਦੇ ਵਿੱਚ ਅੱਜ 140 ਤੋਂ ਜ਼ਿਆਦਾ ਮੁਲਕਾਂ 'ਚ ਸਾਡੇ ਗੁਰਦੁਆਰਾ ਸਾਹਿਬਾਨ ਸਥਾਪਿਤ ਨੇ, ਅਸੀਂ ਉਹਨਾਂ ਮੁਲਕਾਂ ਦੇ ਸ਼ਹਿਰੀਆਂ ਦੇ ਨਾਲ ਰਲ ਕੇ ਬੈਸਟ ਸਿਟੀਜ਼ਨ ਵੀ ਬਣਦੇ ਹਾਂ, ਪਰ ਆਪਣੇ ਹੋਮਲੈਂਡ ਨਾਲ ਵੀ ਜੁੜੇ ਹੋਏ ਹਾਂ। ਇਹੋ ਜਿਹੀ ਜਿਹੜੀ ਆਪਣੀ ਧਰਤੀ ਦੇ ਨਾਲ, ਆਪਣੇ ਹੋਮਲੈਂਡ ਦੇ ਨਾਲ ਸਾਂਝ ਹੈ, ਪਿਆਰ ਤਾਂ ਸਾਰੇ ਹੀ ਆਪਣੇ ਮਦਰਲੈਂਡ ਜਾਂ ਫਾਦਰਲੈਂਡ ਨੂੰ ਕਰਦੇ ਨੇ। ਉਹ ਮੈਂ ਸਮਝਦਾ ਵੀ ਯਹੂਦੀਆਂ ਦੇ ਬਾਅਦ ਜਾਂ ਤੋਂ ਬਾਅਦ ਜੇ ਕਹਿਣਾ ਹੋਏ ਕਿ ਸਿੱਖਾਂ ਦੇ ਅੰਦਰ ਆਪਣੇ ਹੋਮਲੈਂਡ ਲਈ ਅਸੀਂ ਤਾਂ 2 ਵੇਲੇ ਦੀ ਅਰਦਾਸ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਮੰਗਦੇ ਹਾਂ, 2 ਵੇਲੇ ਦੀ ਅਰਦਾਸ ਹਰ ਸਿੱਖ ਖਾਲਸਾ ਜੀ ਕੇ ਬੋਲ ਬਾਲੇ ਮੰਗਦਾ। ਸੋ ਸਾਡੇ ਲਈ ਤਾਂ ਬਿਲਟ ਇਨ ਹੈ ਹੀ ਹੈ। ਔਰ ਅੱਜ ਦੇ ਹਾਲਾਤ ਮੈਨੂੰ ਲੱਗਦਾ ਹੈ ਕਿ ਇਸ ਪਾਸੇ ਸਾਜ਼ਗਾਰ ਹੋ ਸਕਦੇ ਨੇ। ਬਾਕੀ ਅਕਾਲ ਪੁਰਖ ਦੇ ਹੱਥ ਵਾਸ 'ਚ ਹੈ, ਦੇਸ਼ ਤੇ ਕਾਲ, ਟਾਈਮ, ਸਪੇਸ, ਵਕਤ। ਪਰ ਇੱਕ ਗੱਲ ਮਸਟ ਹੈ, ਇਹ ਗੱਲ ਜਿਉਂ-ਜਿਉਂ ਦੁਨੀਆ ਦੇ ਵਿੱਚ ਟਕਰਾਅ ਹੋ ਰਹੇ ਨੇ, ਅਸੀਂ ਇਹ ਦੇਖਦੇ ਹਾਂ ਕਿ ਫਲਸਤੀਨੀ ਕਿਵੇਂ ਆਪਣੀਆਂ ਜਾਨਾਂ ਨਿਸ਼ਾਵਰ ਕਰ ਰਹੇ ਨੇ, ਕਿਵੇਂ ਰੋਜ਼ਾਨਾ 20, 25, 30 ਤੋਂ 100 ਤੱਕ ਏਡ ਲਈ ਖਲੋਤੇ ਲੋਕ ਲਾਈਨ 'ਚ ਮਰ ਰਹੇ ਨੇ। ਤੇ ਉਹਨਾਂ ਦਾ ਜਿਹੜਾ ਮੁਤਾਲਬਾ ਕੀ ਹੈ ਜਾਂ ਕਿਹੜੀ ਚੀਜ਼ ਉਹਨਾਂ ਨੂੰ ਮਹਿਫੂਜ਼ ਕਰ ਸਕਦੀ ਹੈ, ਉਹ ਹੈ ਉਹਨਾਂ ਦਾ ਮੁਲਕ ਹੋਣਾ, ਫਲਸਤੀਨ ਹੋਣਾ। ਔਰ ਇਸ ਕੁਰਬਾਨੀ ਦੇ ਚਲਦਿਆਂ ਹੀ ਜੇ ਫਰਾਂਸ ਨੇ ਮੁਲਕ ਬਣਾਉਣ ਦੀ, ਫਲਸਤੀਨ ਨੂੰ ਮਾਨਤਾ ਦੇਣ ਦੀ ਗੱਲ ਕੀਤੀ, ਇੰਗਲੈਂਡ ਉਸ ਪਾਸੇ ਤੁਰਿਆ, ਕੈਨੇਡਾ ਨੇ ਬੇਸ਼ੱਕ 35-40% ਆਪਣੇ ਟੈਰਿਫ ਕਰਵਾ ਲਏ ਨੇ ਇਹ ਕਹਿ ਕੇ, ਪਰ ਉਹ ਨਾਲ ਆ ਕੇ ਖੜੇ ਨੇ। ਸੋ ਇਹ ਮੈਂ ਸਮਝਦਾ ਵੀ ਹਰ ਸਿੱਖ ਨੂੰ ਇਸ ਤੋਂ ਹੀ ਮਹਿਸੂਸ ਵੀ ਹੁੰਦਾ ਹੈ ਕਿ ਜਿੰਨਾ ਮਰਜ਼ੀ ਹੁਣ ਸਾਰੇ ਗੁਆਂਢ ਦੇ ਵਿੱਚ ਵੀ ਮੁਸਲਮਾਨ ਮੁਲਕ ਬੈਠੇ ਹੋਏ ਨੇ, ਉਹਨਾਂ 'ਚ ਵੀ ਕਿੰਨੀਆਂ ਆਈਡੈਂਟੀਟੀਜ਼ ਨੇ, ਕੋਈ ਅਰਬ ਹੈ, ਕੋਈ ਬਦਾਇਊ ਨੂੰ ਹੈ, ਕੋਈ ਹੋਰ ਹੈ, ਕਿੰਨੀਆਂ ਉਹਨਾਂ ਦੀਆਂ, ਕੋਈ ਕੁਰਦ ਹੈ, ਕੋਈ ਤੁਰਕ ਹੈ, ਲੇਕਿਨ ਉਹਨਾਂ ਨੂੰ ਅਹਿਸਾਸ ਹੈ ਫਲਸਤੀਨੀਆਂ ਨੂੰ ਕਿ ਸਾਡਾ ਆਪਣਾ ਖਿੱਤਾ, ਆਪਣਾ ਮੁਲਕ ਜਿਹੜਾ ਸਾਡਾ ਹੋਮਲੈਂਡ ਹੈ, ਅਸੀਂ ਉਸ ਦੇ ਮਾਲਕ ਹਾਂ। ਸੋ ਇਵੇਂ ਹੀ ਇਹ ਜਜ਼ਬਾ ਹਰ ਸਿੱਖ ਦੇ ਅੰਦਰ ਹੈ। ਅਸੀਂ ਦੁਨੀਆ ਦੇ ਕਿਸੇ ਕੋਨੇ 'ਚ ਜਾ ਕੇ ਬੈਠੀਏ, ਪਰ ਸਾਨੂੰ ਉਹ ਗੁਰੂਆਂ ਦੀ ਧਰਤੀ, ਉਹ ਨੀਲੇ ਦੇ ਸ਼ਾਹ ਸਵਾਰ ਦੀ ਧਰਤੀ, ਉਹ ਧਰਤੀ ਜਿਹੜੀ ਜਿਸ ਨੇ ਗੁਰੂ ਨਾਨਕ ਪਾਤਸ਼ਾਹ ਨੇ ਜਿਸ ਧਰਤੀ ਦੇ ਉੱਤੇ ਆ ਕੇ ਉਹ ਰੱਬੀ ਜਿਹੜਾ ਏਕਤਾ ਦਾ, ਪਿਆਰ ਦਾ ਸੁਨੇਹਾ ਦਿੱਤਾ ਸੀ, ਅੱਜ ਇੰਡੀਅਨ ਆਰਮੀ ਜੈਕ ਬੂਟ ਥੱਲੇ ਹੈ। ਸੋ ਕੋਈ ਵੀ ਤੌਰ ਤਰੀਕਾ, ਕਿਸ ਉਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵੇ ਮੀਤਾ। ਉਹ ਕਿਹਦੀ ਮਦਦ ਹੁੰਦੀ ਹੈ, ਕੌਣ ਕਿੱਥੋਂ ਸਾਡੇ ਨਾਲ ਆ ਕੇ ਖਲੋਂਦਾ ਹੈ। ਪਾਕਿਸਤਾਨ ਖੁੱਲ ਕੇ ਸਾਡੀ ਮਦਦ ਕਰਦਾ ਹੈ, ਅਮਰੀਕਾ ਖੁੱਲ ਕੇ ਸਾਡੀ ਮਦਦ ਕਰਦਾ ਹੈ, ਕੱਲ ਨੂੰ ਕੋਈ ਹੋਰ ਕਰਦਾ ਹੈ, ਅਸੀਂ ਸਭ ਨੂੰ ਵੈਲਕਮ ਕਹਿੰਦੇ ਹਾਂ। ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ। ਤੁਸੀਂ ਜਿਹੜਾ ਸਿੱਖ ਫੈਕਟਰ ਸੀ ਸਾਰਾ, ਉਹ ਵੀ ਬੜੇ ਵਿਸਥਾਰ ਦੇ ਨਾਲ ਇਹ ਸਾਰੀ ਜਿਹੜੀ ਜੀਓਪੋਲੀਟੀਕਲ ਸਿਚੁਏਸ਼ਨ ਬਣ ਰਹੀ ਆ ਉਹਦੇ ਬਾਰੇ ਤੁਸੀਂ ਦੱਸਿਆ ਆ। ਤੇ ਜਾਂਦੇ ਜਾਂਦੇ ਮੈਂ ਇੱਕ ਟਿੱਪਣੀ ਤੋਂ ਜ਼ਰੂਰ ਚਾਹੁੰਦਾ ਕਿ ਤੁਸੀਂ ਜਿੰਨਾ ਜ਼ਿਕਰ ਕੀਤਾ ਕਿ ਪੱਛਮ ਦਾ, ਚਾਹੇ ਵੈਸਟਰਨ ਕੰਟਰੀਜ਼ ਹੋਣ, ਚਾਹੇ ਅਮਰੀਕਾ ਹੋਵੇ, ਉਹਨਾਂ ਦਾ ਇੰਟਰਸਟ ਸਿੱਖਾਂ 'ਚ ਬਣਦਾ ਨਜ਼ਰ ਆ ਰਿਹਾ ਆਪਣੇ ਇੰਟਰਸਟ ਨੂੰ ਲੈ ਕੇ। ਤੇ ਇਹ ਸਾਰੇ ਦੇ ਚੱਲਦਿਆਂ ਤੁਸੀਂ ਇਤਿਹਾਸ ਦਾ ਵੀ ਜ਼ਿਕਰ ਕੀਤਾ ਕਿ ਸਿੱਖਾਂ ਨੇ
ਅਪਰੋਚ ਕਹੀਏ, ਮੇਰਾ ਕਬੀਲਾ, ਉਸ ਤੋਂ ਬਿਯੋਂਡ ਉਹਨਾਂ ਨੂੰ ਕੋਈ ਦੁਨੀਆ ਨਜ਼ਰ ਨਹੀਂ ਆਉਂਦੀ, ਇਹ ਬੜੀ ਨੈਗੇਟਿਵ ਅਪਰੋਚ ਹੈ। ਹਾਲਾਂਕਿ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਅਲਟੀਮੇਟਲੀ ਜਿਹੜੀਆਂ ਜਥੇਬੰਦੀਆਂ ਕਾਰਗਰ ਹੁੰਦੀਆਂ ਨੇ, ਕੰਮ ਕਰਦੀਆਂ ਨੇ, ਇਹਨਾਂ 41 ਸਾਲਾਂ 'ਚ ਜੇ ਅਸੀਂ ਜੂਨ 84 ਨੂੰ ਕੱਟ ਆਫ ਡੇਟ ਦੇਖੀਏ, ਬਹੁਤ ਕੰਮ ਹੋਇਆ। ਇਹ ਨਹੀਂ ਹੈ ਜੇ ਅਸੀਂ ਜੁਝਾਰੂ ਲਹਿਰ ਦੇ ਐਸਪੈਕਟ ਤੋਂ ਜਾਂ ਪਰਸਪੈਕਟਿਵ ਤੋਂ ਦੇਖੀਏ ਤੇ ਉਹਨਾਂ ਨੇ ਟੀਸੀ ਦੇ ਬੇਰ ਲਾਏ ਨੇ। ਜੇ ਅਸੀਂ ਕੁੱਲ ਮਿਲਾ ਕੇ ਇੰਡੀਅਨ ਨੈਰੇਟਿਵ ਦਾ ਬਦਲਣਾ ਦੇਖੀਏ, ਬੇਸ਼ੱਕ ਉਸ ਦੇ ਲਈ ਸਾਨੂੰ ਬਹੁਤ ਸ਼ਹੀਦੀਆਂ ਦੇਣੀਆਂ ਪਈਆਂ। ਅਲਟੀਮੇਟਲੀ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਇੱਕ ਟਰਨਿੰਗ ਪੁਆਇੰਟ ਬਣਿਆ। ਇਸ ਨੇ ਨੈਰੇਟਿਵ ਵੀ ਬਦਲ ਕੇ ਰੱਖ ਦਿੱਤਾ ਹੈ। ਅੱਜ ਇੰਡੀਆ ਐਜ਼ ਏ ਰੌਕ ਸਟੇਟ ਹੈ। ਅਸੀਂ ਨਾ ਸਿਰਫ ਐਜ਼ ਏ ਵਿਕਟਮ ਹੈ, ਪਰ ਅਸੀਂ ਐਜ਼ ਏ ਆਪਣਾ ਕੇਸ ਪਲੀਡ ਕਰਕੇ ਅੱਗੇ ਲਿਜਾਣ ਦੇ ਵਿੱਚ ਵੀ ਜਿਹੜਾ ਹੈ ਸਮਰੱਥ ਹੋਏ ਹੈ। ਇਸ ਦੇ ਵਿੱਚ ਸਿੱਖਸ ਫਾਰ ਜਸਟਿਸ ਦੀ ਜਿਹੜੀ ਖਾਲਿਸਤਾਨ ਰੈਫਰੈਂਡਮ ਮੂਵਮੈਂਟ ਪਿਛਲੇ 2-3 ਸਾਲ ਤੋਂ ਦੁਨੀਆ ਦੇ ਅੱਡ-ਅੱਡ ਮੁਲਕਾਂ 'ਚ ਚੱਲੀ, ਜਿਹਨੇ ਹੁਣ ਵੀ 17 ਅਗਸਤ ਨੂੰ ਵਾਸ਼ਿੰਗਟਨ ਡੀਸੀ 'ਚ ਵੋਟਾਂ ਪੈਣੀਆਂ ਨੇ। ਇਸ ਸਾਰੇ ਪੀਰੀਅਡ 'ਚ ਜਿਵੇਂ ਡਾਇਸਪੋਰਾ ਸਿੱਖ ਬਾਹਰ ਨਿਕਲ ਕੇ ਆਏ, ਮੈਂ ਬਹੁਤ ਸਾਰਿਆਂ ਨੂੰ ਕਹਿੰਦੇ ਸੁਣਿਆ ਜੀ ਜਿਨ੍ਹਾਂ ਬਾਰੇ ਅਸੀਂ ਸੋਚ ਵੀ ਨਹੀਂ ਸਕਦੇ ਵੀ ਇਹ ਖਾਲਿਸਤਾਨੀ ਹੋ ਸਕਦੇ ਨੇ, ਅਸੀਂ ਉਹਨਾਂ ਨੂੰ ਖਾਲਿਸਤਾਨ ਵਿਰੋਧੀ ਮੰਨਦੇ ਰਹੇ, ਉਹ ਵੋਟ ਪਾਉਣ ਲਈ ਜਿਹੜੀ ਹੈ 2-2 3-3 ਘੰਟੇ ਲਾਈਨ ਦੇ ਵਿੱਚ ਖੜੇ ਸੀ। ਸੋ ਮੈਂ ਇਹ ਕਹਿੰਦਾ ਵੀ ਜਿਹੜੀ ਅਦਰਵਾਈਜ਼ ਗਰਾਊਂਡ ਹੈ ਸੰਗਤ ਦੇ ਲੈਵਲ ਤੇ, ਕਾਮਨ ਸਿੱਖ ਦੇ ਲੈਵਲ ਤੇ, ਜਾਂ ਸਾਡੀ ਸੋਸ਼ਲ ਮੀਡੀਆ ਦੇ ਉੱਤੇ ਪ੍ਰੈਜ਼ੈਂਸ ਵੀ, ਜਾਂ ਕੋਈ ਨੈਰੇਟਿਵ ਜਿੱਥੇ ਕੋਈ ਕਹਿੰਦਾ ਹੁਣ ਇਹ ਵਾਈਸ ਚਾਂਸਲਰ ਗੁਰੂ ਨਾਨਕ ਯੂਨੀਵਰਸਿਟੀ ਦਾ ਮੋਹਨ ਭਾਗਵਤ ਦੇ ਸਾਹਮਣੇ ਜਾ ਕੇ ਉਹਨੂੰ ਕਹਿੰਦਾ ਜੀ ਅਸੀਂ ਵੇਦਾਂ ਤੋਂ ਲੈ ਕੇ ਗੁਰੂ ਨਾਨਕ ਪਾਤਸ਼ਾਹ ਤੱਕ ਕਿਵੇਂ ਇੱਕੋ ਮੈਸੇਜ ਹੈ, ਉਹਦੀ ਚੇਅਰ ਸਥਾਪਿਤ ਕਰ ਦਿੱਤੀ ਹੈ। ਰਾਈਟ ਅਵੇ ਚੈਲੰਜ ਹੋਣਾ ਸ਼ੁਰੂ ਹੋ ਗਿਆ ਹੈ। ਦੂਸਰਾ ਮਤਲਬ ਇਹ ਹੈ ਵੀ ਅਸੀਂ, ਸਾਡਾ ਇੱਕ ਵੱਡਾ ਤਬਕਾ ਸਜਗ ਵੀ ਹੈ, ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ, ਅੱਡ-ਅੱਡ ਫਰੰਟਸ ਦੇ ਉੱਤੇ ਅਸੀਂ ਘੇਰਦੇ ਵੀ ਹਾਂ। ਪਰ ਹੁਣ ਕਮਿੰਗ ਟੂ ਦਾ ਜਿਸਟ ਆਫ ਦਾ ਕੁਐਸਚਨ, ਜੇ ਇਹ ਕਹੀਏ ਕਿ ਸਾਡੇ ਕੋਲ ਕੋਈ ਉਸ ਲੈਵਲ ਦਾ ਇੰਟਰਨੈਸ਼ਨਲ ਮੰਝਿਆ ਹੋਇਆ ਜਿਹੜਾ ਲੀਡਰਸ਼ਿਪ ਦਾ ਜਿਹੜਾ ਉਹ ਗਰੁੱਪ ਹੈ, ਜਿਹੜਾ ਕੱਲ ਨੂੰ ਕੋਈ ਮੁਲਕ ਇਨਵਾਈਟ ਕਰਦਾ ਵੀ ਆਓ ਤੁਹਾਡੇ ਨਾਲ ਅਸੀਂ ਨੈਗੋਸ਼ੀਏਸ਼ਨ ਕਰਨੀ ਹੈ, ਔਰ ਈਵਨ ਇੰਡੀਅਨ ਸਟੇਟ ਵੀ, ਮੈਨੂੰ ਇਸ ਬਾਰੇ ਵੀ ਕੋਈ ਭੁਲੇਖਾ ਨਹੀਂ ਹੈ ਕਿ ਜਦੋਂ ਇਹ ਪ੍ਰੈਸ਼ਰ ਇਸ ਹੱਦ ਤੱਕ ਬਿਲਟ ਹੋ ਗਿਆ ਕਿ ਇਹਨਾਂ ਨੂੰ ਲੱਗਾ ਕਿ ਭਾਈ ਸਭ ਕੁਝ ਜਾ ਰਿਹਾ, ਇੰਡੀਅਨ ਸਟੇਟ ਵੀ ਫਸਟ ਸਭ ਤੋਂ ਹੋਏਗੀ ਉਹ ਸਿੱਖਾਂ ਨੂੰ ਆ ਕੇ ਕਹੇ ਕਿ ਜੀ ਆਓ ਸਾਡੇ ਨਾਲ ਨੈਗੋਸ਼ੀਏਟ ਕਰੋ। ਸੋ ਮੈਨੂੰ ਲੱਗਦਾ ਹੈ ਵੀ ਇਸ ਲੈਵਲ ਦੇ ਉੱਤੇ ਕੰਮ ਹੋਣ ਵਾਲਾ ਹੈ। ਉਹਦੇ 'ਚ ਪਹਿਲਾ ਸਟੈਪ ਇਹੀ ਹੈ ਵੀ ਘੱਟੋ ਘੱਟ ਇੱਕ ਦੂਸਰੇ ਦੀ ਵਿਰੋਧਤਾ ਨਾ ਕਰੀਏ। ਜਿਹੜਾ ਸੈਕੰਡ ਪਾਰਟ ਇਹਦੇ ਨਾਲ ਜੁੜਿਆ ਹੋਇਆ ਕਿ ਭਾਈ ਕ੍ਰਾਸ ਪਰਪਸਿਸ ਤੇ ਕੰਮ ਕਰਨਾ, ਜਿਹੜਾ ਕੰਮ ਕੋਈ ਇੱਕ ਧਿਰ ਕਰ ਰਹੀ ਹੈ ਉਸ 'ਚੋਂ ਦੂਸਰੀ ਬੇਸ਼ੱਕ ਉਸ ਤੋਂ ਪਹਿਲਾਂ ਦੀ ਉਹਨੂੰ ਲੱਗੇ ਵੀ ਕੋਈ ਨਹੀਂ, ਉਹ ਆਪਣੇ ਲਈ ਇੱਕ ਵੱਖਰਾ ਫੀਲਡ ਚੁਣ ਲਏ। ਪਿਛਲੇ ਦਿਨਾਂ 'ਚ ਸਰ ਹਰਚਰਨਜੀਤ ਸਿੰਘ ਧਾਮੀ ਜਿਹੜੀ ਦਲ ਖਾਲਸਾ ਜਥੇਬੰਦੀ, ਮੈਂ ਸਮਝਦਾ ਵੀ ਬਹੁਤ ਸਾਰੇ ਤਾਂ ਖਾਲਿਸਤਾਨੀ ਪੋਸਟ 84 ਬਣੇ ਸੰਤ ਪਿੰਡਾਂ ਵਾਲਿਆਂ ਦੀ ਕਾਲ ਤੋਂ ਬਾਅਦ, ਪਰ ਦਲ ਖਾਲਸਾ ਉਹਨਾਂ ਜਥੇਬੰਦੀਆਂ 'ਚੋਂ ਹੈ। ਭਾਈ ਗਜਿੰਦਰ ਸਿੰਘ ਵਰਗੀ ਸ਼ਖਸੀਅਤ ਜਿਨ੍ਹਾਂ ਨੇ 1970ਵਿਆਂ ਦੇ ਵਿੱਚ ਜਦੋਂ ਉਹਨਾਂ ਨੇ ਇਹ ਨਜ਼ਮਾਂ ਦੀ 5 ਤੀਰ ਹੋਰ ਕੀਤਾ, ਉਦੋਂ ਸੰਤ ਪਿੰਡਾਂ ਵਾਲੇ ਅਜੇ ਸੀਨ ਤੇ ਵੀ ਨਹੀਂ ਸੀ ਆਏ। ਇਹ ਅਕਾਲ ਪੁਰਖ ਦੇ ਵੱਲੋਂ ਕੁਛ ਉਹਦੀ ਖੇਡ ਹੁੰਦੀ ਹੈ ਕਿ ਬਈ ਤੀਰ ਵਾਲੇ ਬਾਬੇ ਨੇ ਆ ਕੇ ਫਿਰ ਉਹ ਜਿਹੜੀ ਹੈ 20ਵੀਂ ਸਦੀ ਦਾ ਇਤਿਹਾਸ ਬਦਲ ਕੇ ਰੱਖ ਦਿੱਤਾ। ਸੋ ਇਹਨਾਂ ਦੇ ਧਾਮੀ ਸਾਹਿਬ ਨਾਲ ਵੀ ਵਿਚਾਰ ਹੋ ਰਹੀ ਸੀ, ਪੰਜਾਬ ਦੇ ਹਵਾਲੇ ਨਾਲ ਵੀ ਉਹ ਇਵੇਂ ਹੀ ਜਿਹੜੀ ਹੈ ਕਿਤੇ ਨਾ ਕਿਤੇ ਨਿਰਾਸ਼ਤਾ ਹੈ ਕਿ ਭਾਈ ਇੰਨੇ ਇੱਕ ਪਾਸਿਓਂ ਸਾਨੂੰ ਘੇਰਿਆ ਹੋਇਆ ਹੈ, ਕਿਤੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ 10 ਕਾ ਕੇ ਤੁਹਾਡੇ ਵਿੱਚ ਵੱਜਦੇ ਨੇ, ਦੂਸਰਾ ਦੂਸਰੇ ਨੂੰ ਕਹਿ ਰਿਹਾ ਹੁੰਦਾ ਵੀ ਨਹੀਂ ਨਹੀਂ ਕਿਸੇ ਨੇ ਨਹੀਂ ਕੀਤਾ, ਗੱਲ ਮੇਰੇ ਤੋਂ ਹੀ ਸ਼ੁਰੂ ਹੋਈ ਹੈ। ਪਰ ਅਖੀਰ ਹੋਪਫੁਲ ਪਾਰਟ ਇਹ ਹੈ ਵੀ ਅਸੀਂ ਇਹ ਮੰਨ ਕੇ ਤੁਰਦੇ ਹਾਂ ਵੀ ਅਲਟੀਮੇਟਲੀ ਅਸੀਂ ਉਸ ਪਾਸੇ ਵੱਲ ਜਾ ਰਹੇ ਹਾਂ। ਇਹ ਠੀਕ ਹੈ ਵੀ ਕਈ ਵਾਰ ਅਸੀਂ ਜਿਹੜਾ ਪਲੈਨਡ ਤਰੀਕੇ ਨਾਲ ਕੰਮ ਕਰਨ ਲਈ ਨਹੀਂ ਜਾਣੇ ਜਾਂਦੇ, ਐਮਰਜੈਂਸੀ ਸਿਚੁਏਸ਼ਨ ਅਸੀਂ ਬਹੁਤ ਵਾਰ ਬਹੁਤ ਚੰਗੀ ਤਰ੍ਹਾਂ ਹੈਂਡਲ ਕਰਦੇ ਹਾਂ। ਸੋ ਮੈਨੂੰ ਆਈ ਹੋਪ, ਮੈਂ ਇਹ ਗੁਰੂ ਅੱਗੇ ਅਰਦਾਸ ਹੀ ਕਰ ਸਕਦਾ ਕਿ ਸਾਨੂੰ ਸਭ ਨੂੰ ਮਹਾਰਾਜ ਸਮਰੱਥਾ ਦੇਣ, ਅਕਲ ਦੇਣ ਕਿ ਅਸੀਂ ਇਸ ਅਪਰੋਚ ਦੇ ਨਾਲ ਕਿ ਭਾਈ ਇਹ ਕੌਮਾਂ ਦੀ ਜ਼ਿੰਦਗੀ 'ਚ ਕਦੇ-ਕਦੇ ਮੌਕੇ ਆਉਂਦੇ ਨੇ, ਜੇ ਉਹਨਾਂ ਮੌਕਿਆਂ ਨੂੰ ਗ੍ਰੈਬ ਨਾ ਕੀਤਾ ਜਾਏ, ਉਹਨਾਂ ਨੂੰ ਫੜਿਆ ਨਾ ਜਾਏ। ਜਿਵੇਂ ਉਹ ਇੱਕ ਕਲਾਕਾਰ ਨੇ ਵਕਤ ਜਾਂ ਸਮੇਂ ਦੀ ਪੇਂਟਿੰਗ ਬਣਾਈ ਸੀ ਤੇ ਉਸ ਦੇ ਮੱਥੇ ਦੇ ਉੱਤੇ ਜ਼ੁਲਫਾਂ ਸੀ, ਪਿੱਛੋਂ ਗੰਜਾ ਸੀ। ਉਹ ਤਾਂ ਕਿਸੇ ਨੇ ਕਿਹਾ ਵੀ ਇਹ ਤੂੰ ਬਣਾਇਆ ਇਹ ਕੀ? ਉਹਨਾਂ ਨੇ ਕਿਹਾ ਜੀ ਇਹ ਦਰਸਾਉਂਦਾ ਹੈ ਵੀ ਸਮੇਂ ਨੂੰ ਅੱਗੋਂ ਦੀ ਦਬੋਚਿਆ ਜਾਂਦਾ ਹੈ, ਜਦੋਂ ਸਮਾਂ ਲੰਘ ਜਾਂਦਾ ਹੈ ਤੇ ਪਿੱਛੋਂ ਤਾਂ ਗੰਜ ਹੀ ਹੁੰਦੀ ਹੈ, ਫਿਰ ਤੁਹਾਡੇ ਪੱਲੇ ਕੁਝ ਨਹੀਂ ਰਹਿੰਦਾ। ਸੋ ਮੈਂ ਸਮਝਦਾ ਵੀ ਇਸ
ਪਾਰਟ ਨੂੰ ਅਸੀਂ ਸਮਝੀਏ ਔਰ ਆਪਸ ਦੇ ਵਿੱਚ ਸਿਰ ਜੋੜ ਕੇ ਬੈਠ ਕੇ, ਸਾਡੇ ਕੋਲ ਗੁਰਮਤ ਦੇ ਮਾਡਲ ਨੇ, ਸਰਬੱਤ ਖਾਲਸਾ ਵੇਲੇ ਸਾਡੇ ਜਿਹੜੇ ਆਪਸ ਦੇ ਵਿੱਚ ਵਿਰੋਧ ਵਾਲੇ ਜਥੇਦਾਰ ਵੀ ਸੀ, ਉਹਨਾਂ ਦਾ ਸਿਰ ਜੋੜ ਕੇ ਬੈਠ ਕੇ ਸਾਂਝੇ ਦੁਸ਼ਮਣ ਦੇ ਲਈ ਟਾਕਰਾ ਕਰਨ ਦਾ ਮਾਡਲ ਵੀ ਸੀ। ਔਰ ਮੈਂ ਸਮਝਦਾ ਹਾਂ ਕਿ ਬਹੁਤ ਵਾਰ ਅਸੀਂ ਜਿਹੜਾ ਸਿੱਖ ਮਿਸਲਾਂ ਦੇ ਪੀਰੀਅਡ ਨੂੰ, ਜਿਹਦੇ 'ਚ ਸਰਬੱਤ ਖਾਲਸਾ ਦੇ ਥੱਲੇ ਇੱਕੋ ਵੇਲੇ ਅਸੀਂ ਮੁਗਲਿਆ ਸਾਮਰਾਜ ਔਰ ਦਰਾ ਖੈਬਰ ਪਾਰ ਦੇ ਧਾੜਵੀਆਂ ਨਾਲ ਦੋਨਾਂ ਤੋਂ ਹੀ ਪੰਜਾਬ ਨੂੰ ਆਜ਼ਾਦ ਕਰਵਾਇਆ, ਉਹਨੂੰ ਅਸੀਂ ਡਿਊ ਜਿਹੜਾ ਉਹ ਰਿਗਾਰਡ ਨਹੀਂ ਦਿੰਦੇ। ਤਾਂ ਉਸ ਵੇਲੇ ਉਹ ਕਲੈਕਟਿਵ ਮਾਡਲ ਹੀ ਸੀ ਜਿਹੜਾ ਲੀਡਰਸ਼ਿਪ ਦਾ ਇਨ ਸਪਾਈਟ ਆਫ ਟਕਰਾਅ ਦੇ ਵੀ ਜਿਹੜਾ ਹੈ ਉਹ ਕਿਸੇ ਵੀ ਮੁਸ਼ਕਲ ਦੇ ਵੇਲੇ ਇਕੱਠੇ ਹੋ ਕੇ ਲੀਡ ਕਰਨ ਦਾ ਮਾਡਲ ਸੀ। ਸੋ ਮੇਰਾ ਖਿਆਲ ਹੈ ਅੱਜ ਵੀ ਮੈਨੂੰ ਨਹੀਂ ਲੱਗਦਾ ਕਿ ਵਨ ਲੀਡਰ ਮਾਡਲ ਸਾਡਾ ਕਦੇ ਵੀ ਹੈ, ਗੁਰੂ ਨੂੰ ਵੀ ਪ੍ਰਵਾਨ ਨਹੀਂ ਹੈ। ਔਰ ਇਹ ਜਿਹੜੀਆਂ ਸਾਡੇ ਜਿੰਨੇ ਕੁ ਜਥੇਬੰਦੀਆਂ ਨੇ, ਜੇ ਅਸੀਂ ਸਿਰ ਜੋੜ ਕੇ ਬੈਠ ਕੇ ਇੱਕ ਆਪਣੀ ਸਮਿਟ ਜਿਹੜੀ ਹੈ ਕਰਕੇ ਉਸ ਚੋਂ ਹੀ ਤੁਸੀਂ ਐਕਟਿਵਿਸਟ ਟੀਮ, ਨੈਗੋਸ਼ੀਏਟਿੰਗ ਟੀਮ ਜਿਹੜੀ ਹੈ ਉਹ ਮੁਲਕ ਜਦੋਂ ਬਣਦੇ ਨੇ ਉਹਨਾਂ ਦੇ ਸਟਰਕਚਰ ਕਿਵੇਂ ਸਾਹਮਣੇ ਹੁੰਦੇ ਨੇ, ਇਹਨਾਂ ਦੇ ਕੰਮ ਕਰੀਏ ਤੇ ਇਹ ਜਿਹੜੀ ਹੈ ਅੱਜ ਸਭ ਤੋਂ ਵੱਧ ਸਮੇਂ ਦੀ ਲੋੜ ਹੈ। ਬਹੁਤ ਧੰਨਵਾਦ ਡਾਕਟਰ ਸਾਹਿਬ ਤੁਹਾਡਾ, ਤੇ ਤੁਸੀਂ ਬੜੀ ਅਹਿਮ ਜਿਹੜੀ ਜਾਣਕਾਰੀ ਆ ਇਤਿਹਾਸ ਦੇ ਪੱਖ ਤੋਂ ਵੀ ਤੇ ਭਵਿੱਖ ਦੇ ਪੱਖ ਤੋਂ ਵੀ ਜਿਹੜੀ ਆ ਉਹ ਦਰਸ਼ਕਾਂ ਨਾਲ ਸਾਂਝੀ ਕੀਤੀ ਆ। ਖਾਸ ਤੌਰ ਤੇ ਜਿਹੜੇ ਮੌਕੇ ਦੀ ਗੱਲ ਕੀਤੀ ਆ ਕਿ ਇਹ ਮੌਕਾ ਜਿਹੜਾ ਆ ਕਈ ਵਾਰ ਸਦੀਆਂ ਬਾਅਦ ਕੌਮਾਂ ਨੂੰ ਮਿਲਦਾ, ਤੇ ਜਿਹੜਾ ਇਸ ਸਮੇਂ ਮੌਕਾ ਬਣ ਰਿਹਾ, ਤੇ ਅਸੀਂ ਆਸ ਵੀ ਕਰਦੇ ਹਾਂ ਤੇ ਅਰਦਾਸ ਵੀ ਕਰਦੇ ਹਾਂ ਕਿ ਸਿੱਖ ਜਿਹੜੇ ਆ, ਜਿਹੜੀ ਵਿਵੇਕ ਬੁੱਧ ਗੁਰੂ ਪਾਤਸ਼ਾਹ ਨੇ ਸਿੱਖਾਂ ਨੂੰ ਹੁਕਮ ਵੀ ਕੀਤਾ ਤੇ ਸਿੱਖ ਅਰਦਾਸ 'ਚ ਮੰਗਦਾ ਵੀ ਆ, ਉਹਦੇ ਨਾਲ ਇੱਕਮਿਕ ਹੋ ਕੇ ਤੇ ਜਥੇਬੰਦ ਹੋ ਕੇ ਜਿਹੜੇ ਮੌਕੇ ਆ ਉਹਨਾਂ ਨੂੰ ਆਪਣੀ ਜਿੱਤ ਦੇ ਵਿੱਚ ਤਬਦੀਲ ਕਰਨ ਲਈ ਯਤਨ ਕਰਨਗੇ। ਤੇ ਸਾਡੇ ਨਾਲ ਜੁੜੇ ਹੋਏ ਸਾਰੇ ਦਰਸ਼ਕਾਂ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ। ਤੇ TV 84 ਲਗਾਤਾਰ ਜਿਹੜੀ ਹੱਕ ਸੱਚ ਦੀ ਆਵਾਜ਼ ਆ ਉਹ ਤੁਹਾਡੇ ਤੱਕ ਪਹੁੰਚਾ ਰਿਹਾ ਆ। ਹਾਲਾਂਕਿ ਸਰਕਾਰਾਂ ਦੀਆਂ ਪਾਬੰਦੀਆਂ ਲਗਾਤਾਰ TV 84 ਤੇ ਲੱਗਦੀਆਂ ਰਹਿੰਦੀਆਂ ਨੇ, ਪਰ ਤੁਹਾਡੀ ਸਪੋਰਟ ਦੇ ਨਾਲ, ਤੁਹਾਡੇ ਸਹਿਯੋਗ ਦੇ ਨਾਲ TV 84 ਲਗਾਤਾਰ ਆਪਣੀ ਮੰਜ਼ਿਲ ਵੱਲ ਵੱਧ ਰਿਹਾ ਹੈ। ਤੇ ਅਸੀਂ ਆਸ ਕਰਦੇ ਹਾਂ ਕਿ ਜਿੱਥੇ ਤੁਸੀਂ ਸਾਨੂੰ ਦੇਖਦੇ ਹੋ ਉੱਥੇ ਨਾਲ ਹੀ ਜਿਹੜਾ ਤੁਹਾਡਾ ਦਸਵੰਧ ਆ ਜਾਂ ਤੁਹਾਡੀ ਜਿਹੜੀ ਮਦਦ ਆ ਉਹ ਤੁਸੀਂ TV 84 ਦੇ ਜਿਹੜੇ ਪਲੇਟਫਾਰਮ ਆ ਉਹਨਾਂ ਦੇ ਉੱਤੇ, ਜਾਂ TV 84 ਦਾ ਐਡਰੈਸ ਆ ਉਹਦੇ ਉੱਤੇ ਤੁਸੀਂ ਡੋਨੇਟ ਕਰਕੇ ਆਪਣੇ ਦਸਵੰਧ ਨੂੰ ਤੁਸੀਂ TV 84 ਦੀ ਮਦਦ ਕਰ ਸਕਦੇ ਹੋ। ਤੇ ਨਾਲ ਹੀ ਅਗਲੇ ਪ੍ਰੋਗਰਾਮ ਦੇ ਵਿੱਚ ਅਸੀਂ ਕਿਸੇ ਹੋਰ ਮੁੱਦੇ ਤੇ ਕਿਸੇ ਹੋਰ ਮਹਿਮਾਨ ਦੇ ਨਾਲ ਤੁਹਾਡੇ ਅੱਗੇ ਹਾਜ਼ਰ ਹੋਵਾਂਗੇ। ਅੱਜ ਦੇ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਫਿਲਹਾਲ ਇੰਨਾ ਹੀ, ਤੇ ਅਗਲੇ ਪ੍ਰੋਗਰਾਮ ਦੇ ਵਿੱਚ ਫੇਰ ਮਿਲਦੇ ਹਾਂ, ਮੁਲਾਕਾਤ ਹੁੰਦੀ ਹੈ। ਉਦੋਂ ਤੱਕ ਰੱਬ ਰਾਖਾ ਜੀ। ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।